ਹੁਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ ਤੁਰੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ। ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ। ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਏਕ ਓੰਕਾਰ ਸਤਿਗੁਰੂ ਪ੍ਰਸਾਦਿ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ। ਜੁਦ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ। ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਪਰੇ ਸੋ ਕਹੀਆ ਹੈ। ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਉਣੋ ਪਾਣੀ ਬੈ ਸੰਤਰ। ਗਾਵੇ ਰਾਜਾ ਧਰਮੰਦ ਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨਾ। ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੇ। ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ। ਦੇਵਤੇ ਆਂਦਰ ਨਾਲੇ ਗਾਵਣ ਤੁਧਨੋ ਸਿਧ ਸਮਾਧੀ ਅੰਦਰ। ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੇ। ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀਸਰ। ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣਿਆ ਮਨ ਮੋਹਣੋ ਸੁਰਗ ਮਚ ਪਿਆਲੇ। ਗਾਵਣ ਤੁਧਨੋ ਰਤਨਿਓ ਪਾਏ ਤੇਰੇ 68 ਤੀਰਥ ਨਾਲੇ। ਗਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ। ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ। ਸੇ ਤੁਧਨੋ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਣ ਸੇ ਮੈਂ ਚਿਤ ਨ ਆਵਣ। ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹੈ। ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਏ। ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ। ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਏ। ਜੋ ਤੁਸ ਭਾਵੈ ਸੋਏ ਕਰਸੇ ਫਿਰ ਹੁਕਮ ਨਾ ਕਰਨਾ ਜਾਏ। ਸੋ ਪਾਤਸ਼ਾਹੋ ਸ਼ਾਹ ਪਤ ਸਾਹਿਬ ਨਾਨਕ ਰਹਿ ਨ ਰਜਾਏ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ ਕਿ ਵੱਡ ਵੱਡਾ ਡਿਠਾ ਹੋਏ। ਕੀਮਤ ਭਾਏ ਨ ਕਹਿਆ ਜਾਏ ਕਹਿਣੇ ਵਾਲੇ ਦਿਲਰੇ ਸਮਾਏ। ਵੱਡੇ ਮੇਰੇ ਸਾਹਿਬਾ ਗਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੇ ਮਿਲ ਸੁਰਤ ਕੋ ਮਾਏ ਸਭ ਕੀਮਤ ਮਿਲ ਕੀਮਤ ਪਾਏ। ਗਿਆਨੇ ਧਿਆਨੇ ਗੁਰ ਅਗੁਰਹਾਏ ਕਹਿਣ ਨਾ ਜਾਏ ਤੇਰੇ ਤਲ ਵਡਿਆਏ। ਸਭ ਸਤ ਸਭ ਤਪ ਸਭ ਚੰਗਿਆਈਆਂ ਸੁਧਾ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸੁਦੇ ਕਨੈ ਨ ਪਾਈਆ ਕਰ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ ਸੁਧੀ ਪਰੇ ਤਰੇ ਭੰਡਾਰਾ। ਜਿਸ ਤੋਂ ਦਹਿਤ ਸਕੈ ਚਾਰਾ ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਉ ਆਖਣਿਓ ਕਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ ਭੁਖੈ ਖਾਇ ਚਲਿਐ ਦੁਖ। ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਉ। ਸਾਚੇ ਨਾਮ ਕੇ ਤਲ ਵਡਿਆਏ ਆਖ ਕੀਮਤ ਨਹੀਂ ਪਾਏ। ਜੈ ਸੋ ਮਿਲ ਕਾ ਆਖਣ ਪਾਏ ਵਡਾ ਨ ਹੋਵੈ ਘਾਟ ਨ ਜਾਏ। ਨਾ ਉਮਰਾ ਨ ਹੋਵੈ ਸੋਗ ਦੇਦਾ ਰਹਿ ਨਾ ਚੁਕੈ ਭੋਗ।
ਗੁਣ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਜੇ ਵੜ ਆਪੋ ਤੇ ਵੜ ਤੇਰੇ ਦਾਤ, ਜਿਨ ਦਿਨ ਕਰ ਕਹਿ ਕੀਤੀ ਰਾਤ। ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰਿ ਕੇ ਜਨ ਸਤਿਗੁਰ ਸਤਿਪੁਰਖ, ਬਿਨੁ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰੂ ਸਰਣਾਏ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਕੁ, ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਹਾਇ, ਹਰਿ ਕੀਰਤ ਹਮਰੇ ਰਹਿ ਰਾਸ ਰਹਾਉ। ਹਰਿ ਜਨ ਕੇ ਵਡ ਭਾਗ ਵਡੇਰੇ, ਜਨ ਹਰਿ ਹਰਿ ਸਰਦਾਰ ਪਿਆਸ। ਹਰਿ ਹਰਿ ਨਾਮ ਮਿਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰਿ ਹਰਿ ਰਸ ਨਾਮ ਨਾ ਪਾਇਆ, ਤੇ ਭਾਗ ਹਿਣਿਆ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਖ ਜੀਵੈ ਤ੍ਰਿਖ ਜੀਵਾਸ। ਜਿਨ ਹਰਿ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲੇਖਾਸ। ਧੰਨ ਧੰਨ ਸਤਿਸੰਗ ਜਿਤ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾ ਹਰਿ ਹਰਿ ਜੀ ਉਪਰਿਆ। ਸਾਲ ਪਥਰ ਮੈਂ ਜਾਂ ਤਿਉ ਪਾਇ, ਤਾ ਕਰ ਜਗਾ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰੰਪਰ ਪਾਇਆ। ਸੁਕੇ ਕਾਸ਼ਟ ਰਿਆ ਰਹਾਉ, ਜਨਨ ਪਿਤਾ ਲੋਕ ਸਤਬੰਧਾ, ਕੋਈ ਨ ਕਿਸ ਕੀ ਤਰਿਆ। ਸਿਰ ਸਿਰ ਸਭਾਏ ਠਾਕੁਰ, ਕਾਹੇ ਮਨ ਭਾਉ ਕਰਿਆ। ਉੱਡੇ ਉੱਡੇ ਆਵੈ ਸਕੋ ਸਾਤ, ਸਭ ਪਾਛੈ ਬਿਸਰੇ ਛੜਿਆ। ਤਨ ਕਮਣ ਖਲਾਵੈ ਕਮਣ ਚੁਕਾਵੈ, ਮਨ ਮੈਂ ਸਿਮਰਨ ਕਰਿਆ। ਸਮਨ ਦਾਨ ਦਸ ਸੁਦਾਨ, ਠਾਕੁਰ ਕਰ ਤਰ ਤਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇਕ ਓੰਕਾਰ, ਸਤਿਗੁਰੂ ਪ੍ਰਸਾਦ। ਸੋ ਪੁਰਖ ਨਿਰੰਜਨ ਹਰਿ, ਪੁਰਖ ਨਿਰੰਜਨ ਹਰਿ ਗਮਾਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਝੀ, ਹਰਿ ਸੱਚੇ ਸਜਣਹਾਰਾ। ਸਭ ਜੇ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ। ਹਰਿ ਧਿਆਵੋ ਸੰਤੋ ਜੀ, ਸਭ ਦੁਖ ਵਿਸਾਰਨਹਾਰਾ। ਹਰਿ ਆਪੇ ਠਾਕੁਰ ਆਪੇ ਸੇਵਕ ਜੀ, ਕਿਆ ਨਾਨਕ ਨਿਰੰਤ ਵਿਚਾਰਾ। ਤੂੰ ਘੜ ਘੜੇ ਅੰਤਰ ਸਰਵ ਅੰਤਰ ਜੇ, ਹਰਿ ਏਕੋ ਪੁਰਖ ਸਮਾਣਾ। ਇਕ ਦਾਤੇ ਇਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਬਲ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸਿਵਹਿ ਤੁਝੀ, ਜਨ ਨਾਨਕ ਤੇਰਾ ਕੁਰਬਾਨਾ। ਹਰਿ ਧਿਆਵੇ ਤੁਝੀ, ਸਿਜਨ ਮੈਂ ਸੁਖਵਾਸੇ। ਸੇ ਮੁਕਤ ਭੈ, ਜਨ ਹਰਿ ਧਿਆਇਆ ਜੇ, ਤਨ ਟੋਟੀ ਡਮਕੀ ਫਾਸੀ। ਜਿਨ ਰਪਾਉ ਜਨ ਹਰਿ ਨਰਪਉ ਧਿਆਇਆ ਜੇ, ਤਨ ਕਾਉ ਭਾਉ ਸਭ ਗਵਾਸੇ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਨ ਬਲ ਜਾਸੇ। ਤੇਰੇ ਭਗਤ ਭੰਡਾਰ ਜੇ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਝੇ, ਹਰਨ ਕਾਨੇ ਕਾਨੰਤਾ। ਤੇਰੇ ਅਨਕ ਹਰਿ ਪੂਜਾ ਜੀ, ਤਪ ਜਪੇ ਬੇਅੰਤਾ। ਤੇਰੇ ਅਨੇਕ ਪੜ੍ਹੇ ਬਹੁ ਸਮਰਥ ਸਾਸ ਜੀ। ਕਰ ਕਰਿਆ ਖੜ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰਿ ਭਗਵੰਤਾ। ਤੂੰ ਆਦ ਪੁਰਖ ਅਪਰੰਪਰ ਕਰਤਾ ਜੇ, ਤੂੰ ਜੇਵੜਾ ਵਰਣਾ ਕੋਏ।
ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੇ। ਤੂੰ ਆਪੇ ਕਰਹਿ ਸੋਈ, ਤੁਧ ਆਪੇ ਸਿਰੜ ਸਭ ਪਾਈ ਜੀ। ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮਹਿੰਡਾ ਸਾਈ। ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਇਓ ਪਾਇ ਰਹਾਉ। ਸਭ ਤੇਰੇ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਅੰਮ੍ਰਿਤ ਨ ਪਾਇਆ। ਗੁਰਮੁਖ ਲਾਦਾ ਮਨ ਮੰਗਵਾਇਆ, ਤੁਧ ਆਵੇ ਛੁੜਾਇਆ ਮਿਲ ਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੈ। ਜੇ ਜੰਤ ਸਭ ਤੇਰਾ ਖੇਲ, ਵਿਜੋਗੋ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹੈ। ਹਰ ਗੁਣ ਸਦੀ ਆਖ ਵਖਾਣਾ ਹੈ। ਜਿਨ ਹਰ ਸੇਵਿਆ ਤਨ ਸੁਖ ਪਾਇਆ, ਸਹਿਜੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਿਆ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰਵਰੜਾ ਪਹਿਲੇ ਨਿਵਾਸਾ, ਪਾਣੀ ਪਾਵਤ ਨਹਿ ਕੀਆ। ਪੰਗਜੂ ਬਹੁ ਮੋਹ ਪਗਨੀ ਚਾਲੈ, ਹਮ ਦੇਖਾ ਤਹ ਡੂਬੀਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਨ ਕੀ ਸਰਣਾ, ਜਿਨ ਤੂੰ ਨਾਹੇ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦਿਓ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਰ ਤਰਕਤ ਨ ਕਾਮ, ਮਿਲ ਸਾਧੂ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਭ ਭੋਜਲ ਤ੍ਰਣ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਾਇਆ। ਕਉ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੇ ਰਾਖੋ ਸਰਮਾ। ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤ ਸ਼੍ਰੀ ਦਸਮੀ ਕਵਿਓ ਬਾਜ ਬੇਨਤੀ ਚੋਪਈ। ਹਮਰੀ ਕਰੋ ਹਾਥ ਦਰ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚरणन मरै हमारा, अपना दान करो प्रतिपारा। हमरे दुट सबा तुम कावो, आबाद मोह बचावो। सुख बसा मोरो परवारा, सेवक सबा करतारा। मोर अच्छा निज कर दय करिय, साभरण को आज संघरिय। पूर्ण होए हमारी आशा, तोर भजन की रह प्यासा। तुम्हें छाड़ के वरना ते आऊँ, जो बर चाऊँ सो तुम ते पाऊँ। सेवक सिख हमारे तारिया है, चुन चुन सत्र हमारे मारिया है। आप हाथ मुझे बरिया है, मरण काल का त्रासन वरिया। हुजो सदा हमारे पछा, श्री सुजो करि हो रछा। राख ले हो मोरा खणहारे, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੇ ਚਤੁਰਦਸ ਕੰਤਾ। ਆਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਾਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਏ ਬ੍ਰਹਮਾ ਜੋਤੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਇ ਹਮਾਰਾ। ਜਮਨ ਕਾਲ ਸਭ ਜਗਤ ਮਨਾਇਓ, ਦੇਵ ਦੈਤ ਜਿਠਨੇ ਉਪਜਾਇਓ। ਆਦ ਅੰਤ ਇਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ।
नमस्कार तसी को हमारी सकल प्रजा जिने आप सवारी। सेवकन को सब गुण सुख दियो, सुतरण को पालमो बद कियो। कट कट के अंतर की जानत, भले बुरे के पीर पहचानत। चीटी ते कूंतर अस्थूला, सब पर कृपा दुष्ट कर फूला। संतन दोह पाए ते दुखी, सुख पाए साधन के सुखी। एक की पीर पहचाना है, कट कट के पट पट की जाना है। जाबुद कर करा कर तारा, पर जात तब देह अपारा। जब आकर कर तू कम हो, तुम मैं मिलते तरसम हो। जेते बदन सृण सब तारा, आप अपनी बूझ उचार। तुम सब हित रात निरालम, जान तो वेद भेदर आलम। निरंकार नृपकार नरलंभ, आदनी अनाद संभो। ताका मूढ़ उचार तो भेदा, जाको भेव न पाव तो भेदा। ताको कर पहन मान तो, महामूढ़ काश भेद न जान तो। महादेव को कैस ना सब निरंकार का चीनत न पैव। आप अपने बुधा जेते, वर्णत पहन पहनत है तेते। तुमरा लखाना जाय पसारा, के बिसजा प्रथम संसारा। एक रूप अनूप स्वरूपा, रंग प्योराव के भूपा। अंडज जेरज सिद्ध जगिनी, उतबल खान बोहरज दीनी। कहो फुल राजा हो बैठा, कहो सिमड़ सिंगर कैठा। सगरे सुड़ दिखाए अचंभव, आजुगा स्वरूप सिंभव। अब रक्षा मेरे तुम करो, सिखो बार सिख संगरो। दुष्ट त्योड़ उत्पाता, सकल मलेश कलो रण खाता। जे अस्तोता श्रणी परे, तिनके दुष्ट दुखता मरे। पुरख जौन पग परे तिहारे, तिनके तुम संकट सवटारे। जो कल कोई कुबार आया है, ताकि काल निकट नहीं आया है। रचा होए तहे सब काला, दुष्ट रिष्ट तत्काला। कृपा दृढ़ जय न रहो, ताकि ताप तनक मोह रहो। रिद सिद्ध कर्म सब होए, दुष्ट शाह सुर सक न कोए। एक बार जन तुम्हें संबारा, काल फास्ते ताहे उबारा। जिन नरनाम तिहारो कहा, दारद दुष्ट दो तेरा। हड़ केत मैं शरण तिहारी, आप हादल हो बारी। सर्व ठोर मोह हो सहाई, दुष्ट दो तेल बचाई। सोया पाएंगे जब ते तुमरे, तब ते को आखत नियो। राम रहीम पुराण कुरान, अनेक कह मत न मान्यो। सिमरत शास्त्र वेद सबैब हो, भेद कह हम एक न जान्यो। श्री असपान कृपा तुमरे, कर मैं ना कहू। सब तोहे बखान्यो धरा, सकल द्वार को छाड़ कै। कहू तुहारो द्वार, बाहें गए कि लाज असु। गोबिंद दास तुहार। राम कली महला तीजा, आनंद एक ओंकार सतगुरु प्रसाद। आनंद भया मेरे माए, सतगुरु मैं पाया। सतगुरु ता पाया सहज सेती, मन वजियां वाधाइयां। राग रतन परवार, परियां शब्द गावणे आईयां। शब्द ता गाओ हरे केरा, मन जिनी वसाया। कह नानक आनंद हुआ, सतगुरु मैं पाया। ए मन मेरे तू सदा रहो हर नाल। हर नाल रहो तू मन मेरे, दुख सब सारना। अंगीकार ओ करे तेरा, कार सब सवारना। सबना गला समरथ स्वामी, सो को बनो वे सारे। कह नानक मन मेरे, सदा रहो हर नाले। साचे साहिबा क्या नाही कर तेरा। कारता तेरा सब किश है, जिस देह सो पावे। सदा सुख सलाह तेरी नाम मन वसावे। नाम जिन कै मन वसया, वाजे शब्द कनेरे। कह नानक सच्चे साहिब क्या
ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਨ। ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜਿਸ ਦੀ ਆਏ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਸ਼ਬਦੋ ਤਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਡਕ ਮਾਰਿਆ। ਤੁਰ ਕਰਮ ਪਾਇਆ ਤੁਜਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਣੋ ਬੜਾ ਭਾਗੀਓ, ਸਕਲ ਮਨੋਰਥ ਪੂਰੇ। ਆਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਨ ਵਸਤੂ ਪਈਓ, ਸਤਸੰਤੁਖ ਵਿਚਾਰੂ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੂ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰ। ਇਹ ਵਸਤ ਦੀਨ ਜਾਏ, ਨਿਤ ਨਿਤ ਰਖੁ ਤਾਰੂ। ਤਮ ਸੰਸਾਰੂ ਚਰਨ ਲਗ ਤਰੀਐ, ਸਭਨਾ ਨੂੰ ਬ੍ਰਹਮ ਪਸਾਰੂ। ਸਾਲੂਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੁ ਨਾਹੀ, ਮੈਨੂੰ ਜੋ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਏ। ਤਰਸ ਪਿਆ ਮੇਰਾ ਮਤ ਹੋਏ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ। ਤਨ ਮਨ ਥੀਵੈ ਹਰਿਆ, ਪੌੜੀ। ਜਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀ, ਉਥੈ ਤੇਰੇ ਰੱਖੂ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੈ ਦੂਤ। ਨਾਇ ਤੇਰੇ ਛੜ ਜਾਏ, ਭਵਜਲ ਬਿਕਮਸ ਗਾਉ। ਗੁਰ ਸਬਦੀ ਪਾਰ ਪਾਏ, ਜਿਨ ਕੋ ਲਗੀ ਪਿਆਸ। ਅੰਮ੍ਰਿਤ ਸੇ ਹੀ ਖਾਏ, ਕਲ ਮਹਿ ਪੁਨ ਗੁਣ ਗੋਬਿੰਦ ਗਾਏ। ਸਭ ਸਨ ਕਿਰਪਾਲ ਸਮਲ ਸਾਹੀ ਸਾਏ, ਬਿਰਥਾ ਕੋਈ ਨਾ ਜਾਏ। ਜੇ ਆਵੈ ਤੁਧ ਆਏ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ, ਸਰੁਣੀ ਸੁਰਨਾ ਗੁਣ ਨਾਮ। ਸਤਿਗੁਰ ਸਿਤਰਿਤਿਆਂ ਦਰਗਾਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੀ ਸੁਨੇ ਵਾਦੇ। ਜਗਮ ਤੁਮ ਕਾਢੀਐ ਵਿਰਲੇ, ਕੀ ਮਹੱਲਾ ਪੰਜਵਾਂ। ਰੱਖੇ ਰਖਣ ਹਾਰ ਆਪ ਉਬਾਰਿਅਨ, ਗੁਰ ਕੇ ਪੈਰੇ ਪਾਏ। ਕਾਜ ਸਵਾਰਿਅਨ, ਹੋਆ ਆਪ ਦਿਆਲ। ਮਨੁਨਾ ਵਿਸਾਰਿਅਨ, ਸਾਜਨਾ ਕੈ ਸੰਗ ਭਵਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ, ਖਿਨਮੈ ਬਿਦਾਰਿਅਨ। ਸਾਹਿਬ ਕੀ ਟੇਕ, ਨਾਨਕ ਬਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਏ। ਸਾਹਿਬ ਕੀ ਟੇਕ, ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ
ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਹੋਣਾ ਪਾਸੋਂ ਸੋਦਾ ਰਹਿ ਰਾਖ ਜੀ ਦੀ ਪਵਿੱਤਰ ਬਾਣੀ ਸਰਵਣ ਕੀਤੀ ਹੈ। ਇਹਨਾਂ ਦੇ ਅਤੀ ਧੰਨਵਾਦੀ ਹਾਂ। ਆਓ ਹੁਣ ਸਾਡੇ ਪਾਸ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਉਹ 7 ਵਜੇ ਤੱਕ ਆਪ ਜੀ ਨੂੰ ਅਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਉਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਹਰ ਰੋਜ਼ ਦੀ ਤਰ੍ਹਾਂ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਅੱਜ ਦੀ ਕਥਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਦੀ ਕਥਾ ਕੀਤੀ ਜਾਵੇ ਤਾਂ ਸਾਨੂੰ ਉਹਨਾਂ ਦੇ ਜੀਵਨ ਬਾਰੇ ਪਤਾ ਲੱਗ ਸਕੇ। ਉਹਨਾਂ ਤੋਂ ਉਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਡਾਕਟਰ ਗੁਰਨਾਮ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਉਹ ਵੀ ਪਹੁੰਚ ਚੁੱਕੇ ਨੇ। ਉਹ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਅੱਜ ਦਾ ਪ੍ਰੋਗਰਾਮ ਤਕਰੀਬਨ 1 ਘੰਟਾ ਲੰਮਾ ਹੋਵੇਗਾ। ਆਪ ਜੀ ਨੂੰ ਬੇਨਤੀ ਹੈ ਕਿ ਅੱਜ ਅਤੇ ਕੱਲ੍ਹ ਸੇਮ ਪ੍ਰੋਗਰਾਮ ਹੋਣਗੇ। ਆਪ ਜੀ ਨੇ ਲੰਗਰ ਪਾਣੀ ਛਕ ਕੇ ਜੇ ਲੋੜ ਹੋਵੇ ਤੇ ਫਿਰ ਦੀਵਾਨ ਦੇ ਵਿੱਚ ਆ ਕੇ ਬੈਠ ਜਾਣਾ ਤਾਂ ਕਿ ਉਹਨਾਂ ਦੀ ਕਥਾ ਦਾ ਉਹਨਾਂ ਦੇ ਕੀਰਤਨ ਦਾ ਆਪਾਂ ਲਾਹਾ ਲੈ ਸਕੀਏ। ਅੱਜ ਸਵੇਰੇ 9:30 ਵਜੇ ਗੁਰੂ ਘਰ ਦੇ ਉਦਘਾਟਨ ਦੇ ਸੰਬੰਧ ਦੇ ਵਿੱਚ ਸਮੂਹ ਨੌਜਵਾਨਾਂ ਵੱਲੋਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਹੋਏ ਹਨ ਔਰ ਪਰਸੋਂ ਨੂੰ 9:30 ਵਜੇ ਭੋਗ ਪੈਣਗੇ। ਉਹਨਾਂ ਤੋਂ ਉਪਰੰਤ ਬਾਹਰੋਂ ਆਈਆਂ ਹੋਈਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਹੋਰ ਸਾਡੇ ਪੰਥਕ ਜਥੇਬੰਦੀਆਂ ਦੇ ਬੁਲਾਰੇ ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਆਪ ਜੀ ਨੂੰ ਬੇਨਤੀ ਹੈ ਕਿ ਅੱਜ ਅਤੇ ਕੱਲ੍ਹ ਪਰਸੋਂ ਸਮੇਤ ਪਰਿਵਾਰਾਂ ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹੀ ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪ੍ਰੋਗਰਾਮ ਇਸ ਗੁਰੂ ਘਰ ਵਿਖੇ ਬੁੱਕ ਕਰਾਓ। ਗੁਰੂ ਘਰ ਦਾ ਉਦਘਾਟਨ ਪਰਸੋਂ ਹੋ ਜਾਵੇਗਾ। ਗੁਰੂ ਘਰ ਦਾ ਪ੍ਰੋਗਰਾਮ ਸਵੇਰ ਦਾ ਅਤੇ ਸ਼ਾਮ ਦਾ ਉਹ ਆਪ ਜੀ ਨੂੰ ਟਾਈਮ ਦੱਸਿਆ ਜਾਵੇਗਾ ਕਿ ਪ੍ਰਕਾਸ਼ ਦਾ ਸਮਾਂ, ਉਸ ਤੋਂ ਉਪਰੰਤ ਨਿਤਨੇਮ ਦਾ ਸਮਾਂ, ਕੀਰਤਨ ਦਾ ਸਮਾਂ, ਇਵੇਂ ਹੀ ਸ਼ਾਮ ਨੂੰ ਸੋਦਾ ਰਹਿ ਰਾਜ ਜੀ ਦਾ ਸਮਾਂ ਅਤੇ ਕੀਰਤਨ ਦਾ ਸਮਾਂ ਉਹ ਆਪ ਜੀ ਨੂੰ ਦੱਸਿਆ ਜਾਵੇਗਾ। ਆਪ ਪਾਸ ਜਦੋਂ ਵੀ ਟਾਈਮ ਹੋਵੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਬੜੇ ਲੰਮੇ ਸਮੇਂ ਤੋਂ ਇੱਥੋਂ ਦੀਆਂ ਸੰਗਤਾਂ ਇਸ ਘੜੀ ਨੂੰ ਉਡੀਕਦੀਆਂ ਸਨ ਕਿ ਕਦੋਂ ਪਰਮਿਟ ਮਿਲਦਾ ਹੈ ਅਤੇ ਕਦੋਂ ਗੁਰੂ ਘਰ ਦਾ ਉਦਘਾਟਨ ਕੀਤਾ ਜਾਵੇ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੋਈ ਹੈ। ਆਪਾਂ ਨੂੰ ਪਰਮਿਟ ਤਕਰੀਬਨ 2 ਹਫ਼ਤੇ ਪਹਿਲਾਂ ਮਿਲ ਗਿਆ ਸੀ। ਸੋ ਪਰਸੋਂ ਨੂੰ ਉਦਘਾਟਨ ਹੋਣ ਜਾ ਰਿਹਾ ਹੈ। ਆਓ ਹੁਣ ਆਪਾਂ ਗੁਰੂ ਘਰ ਦਾ ਹਜ਼ੂਰੀ ਜੱਥਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ
ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ। माटी का क्या धोपे स्वामी, मानस की गत वे ही धन वाहे गुरु। आनंद गुण निधान गुरु गरीब निवाज, गरीब निवाज, गरीब निवाज। एहो तन मन तेरा सब गुण तेरे, 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 एहो तन मन तेरा सब गुण तेरे। खनिया वंजा दर्शन तेरे, खनिया वंजा दर्शन तेरे, एहो तन मन तेरा सब गुण तेरे, एहो तन मन तेरा सब गुण तेरे, एहो तन मन तेरा सब गुण तेरे। दर्शन तेरे सोन प्रभ मेरे, दर्शन तेरे सोन प्रभ, सोन प्रभ मेरे, सोन प्रभ मेरे, सोन प्रभ, सोन प्रभ मेरे, सोन प्रभ मेरे। दर्शन तेरे तेरे, दर्शन तेरे सोन प्रभ मेरे, दर्शन तेरे सोन प्रभ मेरे। निमख दृष्ट पेख जीवा, निमख दृष्ट पेख जीवा, एहो तन मन तेरा सब गुण तेरे, एहो तन मन तेरा सब गुण तेरे, एहो तन मन तेरा सब गुण तेरे। अमृत नाम सुनी जय तेरा, अमृत नाम सुनी जय तेरा, अमृत नाम सुनी जय तेरा। कृपा करे
ਤਾਪੀ ਵਾ ਕਿਰਪਾ ਕਰੇ ਤਾਪੀ ਵਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਐ ਵੰਜਾ ਦਰਸ਼ਨ ਤੇਰੇ ਖਨੀਐ ਵੰਜਾ ਦਰਸ਼ਨ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਆਸ ਪਿਆਸੀ ਫਿਰ ਕੈ ਤਾਈ ਆਸ ਪਿਆਸੀ ਫਿਰ ਆਸ ਪਿਆਸੀ ਫਿਰ ਕੈ ਤਾਈ ਫਿਰ ਕੈ ਤਾਈ ਫਿਰ ਕੈ ਆਸ ਪਿਆਸੀ ਫਿਰ ਕੈ ਤਾਈ ਆਸ ਪਿਆਸੀ ਫਿਰ ਕੈ ਤਾਈ ਆਸ ਪਿਆਸੀ ਫਿਰ ਕੈ ਤਾਈ ਜੋ ਚਾਤ੍ਰਿਕ ਬੁਲਦੇ ਰੇ ਜੋ ਚਾਤ੍ਰਿਕ ਬੁਲਦੇ ਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਐ ਵੰਜਾ ਦਰਸ਼ਨ ਤੇਰੇ ਖਨੀਐ ਵੰਜਾ ਦਰਸ਼ਨ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਕਹੋ ਨਾਨਕ ਜਿਅੜਾ ਬਲਹਾਰੀ ਕਹੋ ਨਾਨਕ ਜਿਅੜਾ ਕਹੋ ਨਾਨਕ ਜਿਅੜਾ ਬਲਹਾਰੀ 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 ਕਹੋ ਨਾਨਕ ਕਹੋ ਨਾਨਕ ਜਿਅੜਾ ਕਹੋ ਨਾਨਕ ਜਿਅੜਾ ਬਲਹਾਰੀ 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 ਕਹੋ ਨਾਨਕ ਜਿਅੜਾ ਬਲਹਾਰੀ ਕਹੋ ਨਾਨਕ ਜਿਅੜਾ ਦੇਹੋ ਦਰਸ ਪ੍ਰਭ ਮੇਰੇ ਦੇਹੋ ਦਰਸ ਪ੍ਰਭ ਮੇਰੇ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖਨੀਐ ਵੰਜਾ ਦਰਸ਼ਨ ਤੇਰੇ ਖਨੀਐ ਵੰਜਾ ਦਰਸ਼ਨ ਤੇਰੇ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਇਹੋ ਤਨ ਮਨ ਤੇਰਾ ਇਹੋ ਤਨ ਮਨ ਤੇਰਾ ਇਹੋ ਤਨ ਮਨ ਤੇਰਾ ਸਭ ਗੁਣ
तेरे। मेरा सतगुर रखवाला होआ, मेरा सतगुर रखवाला होआ, रखवाला धार किरपा प्रभु हाथ दे राखिया। धार किरपा प्रभु हाथ दे राखिया। हर गोबिंद नवन रोवा, मेरा सतगुर रखवाला हो, रखवाला हुआ। ताप गया प्रभु आप मिटाया, जन की लाज रखाई, जन की लाज रखाई। ताप गया प्रभु आप मिटाया, जन की लाज रखाई, जन की लाज रखाई। धार किरपा प्रभु हाथ दे राखिया, धार किरपा प्रभु हाथ दे राखिया। हर गोबिंद नवन रोआ, मेरा सतगुर रखवाला हो, रखवाला हो। मेरा सतगुर रखवाला हो, रखवाला हो। साध संगत ते सब फल पाए, सतगुर कै बल जाई, सतगुर कै बल जाई। साध संगत ते सब फल पाए, सतगुर कै बल जाई, सतगुर कै बल जाई। धार किरपा प्रभु हाथ दे राखिया, धार किरपा प्रभु हाथ दे राखिया। हर को नवन रोआ, मेरा सतगुर रखवाला हो, रखवाला। मेरा सतगुर रखवाला हो, रखवाला। धार किरपा प्रभु हाथ दे राखिया, धार किरपा प्रभु हाथ दे राखिया। हर गोबिंद नवन रोआ, मेरा सतगुर रखवाला हो, रखवाला हो।
हालत पलत प्रभु दोवे सवार, हमरा गुण अवगन ना विचारिया। हालत पलत प्रभु दोवे सवार, हमरा गुण अवगन ना विचारिया। धार कृपा प्रभु हाथ दे राखिया, धार कृपा प्रभु हाथ दे राखिया। हर गोबिंद नवन रोआ, मेरा सतगुर रखवाला हो, रखवाला मेरा सतगुर रखवाला हो, रखवाला। धार कृपा प्रभु हाथ दे राखे, धार कृपा प्रभु हाथ दे राखे। हर गोबिंद नवन रोआ, मेरा सतगुर रखवाला हो, रखवाला हो। अटले बचन नानक गुर तेरा, सफल कर मस्तक धारिया। नानक गुर तेरा, नानक गुर तेरा, नानक गुर तेरा। अटल बचन नानक गुरे, नानक गुर तेरा, नानक नानक गुर तेरा, नानक गुर तेरा। अटल बचन नानक गुर तेरा, सफल कर मस्तक धारिया। सफल कर मस्तक धारिया। धार कृपा प्रभु हाथ दे राखिया, धार कृपा प्रभु हाथ दे राखिया। हर गोबिंद नवन रोआ, मेरा सतगुर रखवाला हो, रखवाला मेरा सतगुर रखवाला हो, रखवाला। धार कृपा प्रभु हाथ दे राख, धार कृपा प्रभु हाथ दे राख। हर गोबिंद नवन रोआ, मेरा सतगुर रखवाला हो, रखवाला मेरा सतगुर रखवाला हुआ, रखवाला रखवाला हो, रखवाला हुआ। धार कृपा जपो प्रभु हाथ दे राखिया, धार कृपा प्रभु हाथ। हर गोबिंद नवन रोआ, मेरा सतगुर रखवाला हुआ, रखवाला हुआ। वाहिगुरु जी का खालसा, वाहिगुरु जी की फतेह। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹਜ਼ੂਰੀ ਜੱਥਾ
ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ, ਇਹਨਾਂ ਦੇ ਅਤੀ ਧੰਨਵਾਦੀ ਹਾਂ। ਥੋੜੀ ਪ੍ਰੋਗਰਾਮ ਦੀ ਅਦਲਾ ਬਦਲੀ ਹੋਈ ਹੈ, ਖਿਮਾ ਦੇ ਜਾਚਕਾਂ। ਹੁਣ ਸਾਡੇ ਪਾਸ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਦਾ ਜੱਥਾ, ਜਿਹੜੇ ਕਿਸੇ ਵੀ ਜਾਣ ਪਛਾਣ ਦੇ ਮੁਤਾਜ ਨਹੀਂ, ਜਿਨ੍ਹਾਂ ਨੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਡੀਨ ਦੇ ਵਜੋਂ ਸੇਵਾ ਕੀਤੀ। ਤਕਰੀਬਨ ਸਾਰੀ ਉਮਰ ਹੀ ਉਹਨਾਂ ਨੇ ਸੰਗੀਤ ਦੇ ਵਿੱਚ ਲਾਈ ਔਰ ਬਹੁਤ ਸਟੂਡੈਂਟ ਵੀ ਤਿਆਰ ਕੀਤੇ। ਉਹ ਆਪ ਜੀ ਨੂੰ 50 ਮਿੰਟ ਲਈ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਕੱਲ੍ਹ ਨੂੰ ਵੀ ਡਾਕਟਰ ਸਾਹਿਬ ਹਾਜ਼ਰੀ ਭਰਨਗੇ ਔਰ ਪਰਸੋਂ ਨੂੰ ਵੀ। ਆਪ ਜੀ ਨੂੰ ਬੇਨਤੀ ਹੈ, ਜਿਨ੍ਹਾਂ ਨੇ ਲੰਗਰ ਪਾਣੀ ਛਕ ਲਿਆ ਹੈ, ਉਹ ਮੇਨ ਹਾਲ ਦੇ ਵਿੱਚ ਆ ਕੇ ਸਜੋ, ਗੁਰਬਾਣੀ ਦਾ ਲਾਹਾ ਲਈਏ। ਇਹਨਾਂ ਤੋਂ ਉਪਰੰਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਿਹੜੇ 3 ਹਫ਼ਤੇ ਤੋਂ ਲਗਾਤਾਰ ਇਸ ਗੁਰੂ ਘਰ ਵਿਖੇ ਕਥਾ ਕਰਦੇ ਆ ਰਹੇ ਨੇ, ਉਹਨਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਗੁਰੂ ਕੀ ਬਾਣੀ ਨੂੰ ਆਧਾਰ ਬਣਾ ਕੇ ਸਭ ਤੋਂ ਪਹਿਲਾਂ ਗ੍ਰਸਤ ਜੀਵਨ, ਉਸ ਤੋਂ ਉਪਰੰਤ 4 ਲਾਵਾਂ ਔਰ ਬੱਚਿਆਂ ਦਾ ਮਾਂ ਪਿਓ ਦੇ ਪ੍ਰਤੀ ਕੀ ਫਰਜ਼ ਹਨ, ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਉਹ ਕਥਾ ਸਰਵਣ ਕਰਾਉਂਦੇ ਆ ਰਹੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਹਰ ਰੋਜ਼ ਅਨਾਉਂਸਮੈਂਟ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਦਾ ਉਦਘਾਟਨ 7 ਜੁਲਾਈ ਨੂੰ ਹੋ ਰਿਹਾ ਹੈ। ਅੱਜ ਨੌਜਵਾਨਾਂ ਵੱਲੋਂ ਜੋ ਅਖੰਡ ਪਾਠ ਸਾਹਿਬ ਆਰੰਭ ਕਰਾਏ ਗਏ ਨੇ, ਪਰਸੋਂ ਨੂੰ 9:30 ਵਜੇ ਭੋਗ ਪੈਣਗੇ। ਜਿੰਨੀਆਂ ਵੀ ਸੰਗਤਾਂ ਘਰਾਂ ਦੇ ਵਿੱਚ ਸੋਸ਼ਲ ਮੀਡੀਆ 'ਤੇ ਸਾਡੀ ਆਵਾਜ਼ ਸੁਣ ਰਹੀਆਂ ਨੇ, ਉਹਨਾਂ ਸਭਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਕੱਲ੍ਹ ਸ਼ਾਮਾਂ ਦੇ ਦੀਵਾਨ ਅਤੇ ਪਰਸੋਂ ਨੂੰ ਉਦਘਾਟਨ ਦੇ ਸਮਾਰੋਹ ਦੇ ਵਿੱਚ ਜ਼ਰੂਰ ਸਮੇਤ ਪਰਿਵਾਰਾਂ ਹਾਜ਼ਰ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਮੈਂ ਇੱਕ ਅਨਾਉਂਸਮੈਂਟ ਕਰਕੇ ਆਪ ਤੋਂ ਛੁੱਟੀ ਲਵਾਂਗਾ। ਜਿੱਥੇ ਅੱਜ ਅਸੀਂ 6ਵੇਂ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਜਨਮ ਦਿਹਾੜਾ, ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉੱਥੇ ਇੱਕ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਸਾਡੀ ਕੌਮ ਦੇ ਜਰਨੈਲ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਜੀ ਮੁਖੀ ਦਲ ਖਾਲਸਾ ਵਾਲੇ, ਜਿਹੜੇ ਕੱਲ੍ਹ ਅਕਾਲ ਚਲਾਣਾ ਕਰ ਗਏ ਸੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਸਿੱਖ ਮਾਈ ਭਾਈ ਦਾ ਜਿਹੜਾ ਹਿਰਦਾ ਅਰਦਾਸ ਹੈ, ਉਹ ਇਸ ਕਰਕੇ ਹੈ ਕਿ ਭਾਈ ਗਜਿੰਦਰ ਸਿੰਘ ਜੀ ਹੋਣਾ ਨੇ 1981 ਦੇ ਵਿੱਚ ਏਅਰ ਇੰਡੀਆ ਦਾ ਜਹਾਜ਼ ਅਗਵਾ ਕਰਕੇ ਰੋਸ ਵਜੋਂ ਪਾਕਿਸਤਾਨ ਚਲੇ ਗਏ ਸਨ। ਔਰ ਇਹ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਭਾਈ ਗਜਿੰਦਰ ਸਿੰਘ ਜੀ ਹੋਣਾ ਨੇ ਤਕਰੀਬਨ 40-45 ਸਾਲ ਜਲਾ ਵਤਨੀ ਦੇ ਕੱਟੇ ਔਰ ਉਹ 3 ਜੀ ਸਨ ਇੱਕੋ ਪਰਿਵਾਰ ਦੇ, ਗਜਿੰਦਰ ਸਿੰਘ ਜੀ, ਉਹਨਾਂ ਦੀ ਲੜਕੀ ਅਤੇ ਉਹਨਾਂ ਦੀ ਵਾਈਫ। ਇੰਨਾ ਸਮਾਂ ਇੱਕ ਪਰਿਵਾਰ ਦੇ 3 ਜੀ ਉਹ 3 ਮੁਲਕਾਂ ਦੇ ਵਿੱਚ ਰਹੇ। ਇਹ ਗੱਲਾਂ ਕਹਿਣੀਆਂ ਸੁਣਨੀਆਂ ਬੜੀਆਂ ਸੌਖੀਆਂ ਨੇ, ਜਿਨ੍ਹਾਂ ਪਰਿਵਾਰਾਂ ਨੇ ਹੰਢਾਇਆ ਹੈ ਸਾਰਾ ਕੁਛ, ਇਹ ਉਹਨਾਂ ਨੂੰ ਹੀ ਪਤਾ ਹੈ। ਉਹਨਾਂ ਦੀ ਵਾਈਫ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਔਰ ਕੱਲ੍ਹ ਉਹ ਪਾਕਿਸਤਾਨ ਦੇ ਵਿੱਚ ਅਕਾਲ ਚਲਾਣਾ ਕਰ ਗਏ ਨੇ। ਸਾਡੀ ਸਭਨਾਂ ਦੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਪਿੱਛੇ ਸਾਕ ਸੰਬੰਧੀਆਂ ਕੌਮ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਸੋ ਆਓ ਹੁਣ ਆਪਾਂ ਸਾਡੇ ਬੜੇ ਸਤਿਕਾਰਯੋਗ ਡਾਕਟਰ ਗੁਰਨਾਮ ਸਿੰਘ ਜੀ, ਉਹਨਾਂ ਪਾਸੋਂ ਅਲਾਹੀ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਾਹਿਗੁਰੂ
ਸਤਨਾਮ ਵਾਹਿਗੁਰੂ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਜੰਮਿਆ ਪੂਤ ਜੰਮਿਆ ਪੂਤ ਭਗਤ ਗੋਬਿੰਦ ਕਾ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਤਨ ਤਨ ਪਿਤਾ ਤਨ ਤਨ ਕੁਲ 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 ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ। ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ
ਸਾ ਧਰਤੀ ਪਈ ਹਰਿਆਵਲੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਏ ਜਿੱਥੇ ਮੇਰਾ ਸਤਿਗੁਰ ਬੈਠਾ ਏ ਸੇ ਜੰਤ ਪਏ ਹਰਿਆਵਲੇ ਸੇ ਜੰਤ ਪਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਗੁਰੂ ਜਿਨ ਨਾਮ ਅਨੰਦਿਆ ਤਨ 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 ਗੁਰੂ ਤਨ ਤਨ ਗੁਰੂ ਜਿਨ ਨਾਮ ਅਰਾਧਿਆ ਨਾਮ ਅਰਾਧਿਆ ਤਨ ਤਨ ਗੁਰੂ ਜਿਨ ਨਾਮ ਅਰਾਧਿਆ ਗੁਰੂ ਧਨ ਧਨ ਗੁਰੂ ਧਨ ਧਨ ਗੁਰੂ ਜਿਨ ਨਾਮ 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 ਆਰਾਧਿਆ ਧਨ 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 ਗੁਰੂ ਜਿਨ ਨਾਮ ਅਰਾਧਿਆ ਆਪ ਦਰਿਆ ਜਿਨ ਡਟਾ ਤਿਨ ਲੈ ਚੜਾਏ ਆਪ ਦਰਿਆ ਜਿਨ ਡਟਾ ਤਿਨ ਲੈ ਚੜਾਏ ਜਿਨ ਡਟਾ ਤਿਨ ਲੈ ਚੜਾਏ ਤਨ ਤਨ ਪਿਤਾ ਤਨ ਤਨ ਕੁਲ ਤਨ 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 ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਪਿਤਾ ਤਨ ਤਨ ਕੁਲ
ਧਨ ਧਨ ਪਿਤਾ ਧਨ ਧਨ ਕੁਲ ਹਰ ਸਤਿਗੁਰ ਮੇਲੋ ਦਇਆ ਕਰ ਸਤਿਗੁਰ ਮੇਲੋ ਹਰ ਸਤਿਗੁਰ ਮੇਲੋ ਦਇਆ ਕਰ ਦਇਆ ਹਰ ਸਤਿਗੁਰ ਮੇਲੋ ਦਇਆ ਕਰ ਸਤਿਗੁਰ ਮੇਲੋ ਸਤਿਗੁਰ ਮੇਲੋ ਮੇਲੋ ਦਇਆ ਕਰ ਸਤਿਗੁਰ ਮੇਲੋ ਮੇਲੋ ਸਤਿਗੁਰ ਮੇਲੋ ਦਇਆ ਕਰ ਹਰ ਸਤਿਗੁਰ ਮੇਲੋ ਦਇਆ ਕਰ ਸਤਿਗੁਰ ਮੇਲੋ ਦਇਆ ਕਰ ਹਰ ਸਤਿਗੁਰ ਮੇਲੋ ਦਇਆ ਕਰ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਜਨ ਨਾਨਕ ਧੋਵੈ ਪਾਏ ਜਨ ਨਾਨਕ ਧੋਵੈ ਪਾਏ ਜਨ ਨਾਨਕ ਧੋਵੈ ਪਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਤਨ ਤਨ ਪਿਤਾ ਤਨ ਤਨ ਕੁਲ 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 ਤਨ ਤਨ ਕੁਲ ਤਨ ਤਨ ਕੁਲ ਤਨ ਤਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਪਾਵਨ ਯਾਦ ਵਿੱਚ ਜੁੜ ਬੈਠੇ ਹੋ। ਆਓ ਸਤਿਗੁਰਾਂ ਪਰਥਾਏ ਬਾਣੀ ਨਾਲ ਜੁੜੀਏ। ਹਰ ਗੋਬਿੰਦ ਯਤੋਲਾ
ਹਰ ਗੋਬਿੰਦ ਯਤੋਲਾ ਹਰ ਗੋਬਿੰਦ ਯਤੋਲਾ ਹਰ ਗੋਬਿੰਦ ਯਤੋਲਾ ਹਰ ਗੋਬਿੰਦ ਯਤੋਲਾ ਹਰ ਗੋਬਿੰਦ ਯਤੋਲਾ ਦੀ ਦਸਤਗੀਰ ਹੋਏ ਪੰਜ ਬੀਰ ਦਸਤਗੀਰ ਹੋਏ ਪੰਜ ਬੀਰ ਹਰ ਗੁਰ ਹਰ ਗੋਬਿੰਦ ਯਤੋਲਾ ਹਰ ਗੁਰ ਹਰ ਗੋਬਿੰਦ ਯਤੋਲਾ 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 ਦੀਨ ਦੁਨੀ ਦਾ ਪਾਤਸ਼ਾਹ ਦੀਨ ਦੁਨੀ ਦਾ ਪਾਤਸ਼ਾਹ 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 ਡੋਲਾ ਪਾਤਸ਼ਾਹ ਪਾਤਸ਼ਾਹ ਡੋਲਾ ਦੀਨ ਦੁਨੀ ਦਾ ਪਾਤਸ਼ਾਹ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਡੋਲਾ ਪਾਤਸ਼ਾਹ ਪਾਤਸ਼ਾਹ ਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਦਸਤਗੀਰ ਹੋਏ ਪੰਜ ਪੀਰ ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਯਤੋਲਾ ਹਰ ਗੁਰ ਹਰ ਗੋਬਿੰਦ ਯਤੋਲਾ ਦੀਨ ਦੁਨੀ ਦਾ ਪਾਤਸ਼ਾਹ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਡੋਲਾ ਪਾਤਸ਼ਾਹ ਪਾਤਸ਼ਾਹ ਡੋਲਾ ਪਾਤਸ਼ਾਹ ਪਾਤਸ਼ਾਹ ਡੋਲਾ ਪਾਤਸ਼ਾਹ ਪਾਤਸ਼ਾਹ ਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਦੀਨ ਦੁਨੀ ਦਾ ਪਾਤਸ਼ਾਹ ਦੀਨ ਦੁਨੀ ਦਾ ਪਾਤਸ਼ਾਹ 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 ਡੋਲਾ ਪਾਤਸ਼ਾਹ ਪਾਤਸ਼ਾਹ ਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ ਹਰ ਗੋਬਿੰਦ ਅਡੋਲਾ
ਪੰਜ ਪਿਆਲੇ ਅਜਰ ਜਰ, ਪੰਜ ਪਿਆਲੇ ਅਜਰ ਜਰ, ਹੋਏ ਮਸਤਾਨ ਸੁਜਾਨ ਵਿਚੋਲਾ, ਹੋਏ ਮਸਤਾਨ ਸੁਜਾਨ ਵਿਚੋਲਾ, ਤੁਰਿਆ ਚੜ ਜਿਨ ਪਰਮ ਤਤ, ਤੁਰਿਆ ਚੜ ਜਿਨ ਪਰਮ ਤਤ, ਛੇ ਵਰਤਾਰੇ ਕੋਲੋ ਕੋਲਾ, ਛੇ ਵਰਤਾਰੇ ਕੋਲੋ ਕੋਲਾ, ਛੇ ਵਰਤਾਰੇ ਕੋਲੋਂ ਕੋਲਾ, ਛੇ ਵਰਤਾਰੇ ਕੋਲੋਂ ਕੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ। ਦਸਤਗੀਰ ਹੋਏ ਪੰਜ ਬੀਰ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਹਰ ਗੁਰ ਹਰ ਬਿੰਦ ਅਤੋਲਾ, ਹਰ ਗੁਰ ਹਰ ਗੋਬਿੰਦ ਅਤੋਲਾ, ਹਰ ਗੁਰ ਹਰ ਬਿੰਦ ਅਤੋਲਾ, ਹਰ ਗੁਰ ਹਰ ਗੋਬਿੰਦ ਅਤੋਲਾ, ਹਰ ਗੁਰ ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ। ਛੇ ਦਰਸ਼ਨ ਛੇ ਪੀੜੀਆਂ, ਛੇ ਦਰਸ਼ਨ ਛੇ ਪੀੜੀਆਂ, ਛੇ ਪੀੜੀਆਂ, ਛੇ ਪੀੜੀਆਂ, ਛੇ ਦਰਸ਼ਨ ਛੇ ਪੀੜੀਆਂ, ਇਕਸ ਦਰਸ਼ਨ ਅੰਦਰ ਗੋਲਾ, ਇਕਸ ਦਰਸ਼ਨ ਅੰਦਰ ਗੋਲਾ, ਜਤੀ ਸਤੀ ਸੰਤੋਖੀਆਂ, ਜਤੀ ਸਤੀ ਸੰਤੋਖੀਆਂ, ਸਿੱਧਨਾਥ ਅਵਤਾਰ ਵਿਰੋਲਾ, ਸਿੱਧਨਾਥ ਅਵਤਾਰ ਵਿਰੋਲਾ, ਸਿੱਧਨਾਥ ਅਵਤਾਰ ਵਿਰੋਲਾ, ਸਿੱਧਨਾਥ ਅਵਤਾਰ ਵਿਰੋਲਾ, 11 ਰੁਦਰ ਸਮੁੰਦਰ ਵਿੱਚ, 11 ਰੁਦਰ ਸਮੁੰਦਰ ਵਿੱਚ, ਮਰ ਜੀਵੇ ਤਿਸ ਰਤਨ ਅਮੋਲਾ, ਮਰ ਜੀਵੇ ਇਸ ਰਤਨ ਅਮੋਲਾ, 12 16 ਮੇਲ ਕਰ, 12 16 ਮੇਲ ਕਰ, 20 21 ਚੜਾਉ ਹਿੰਡੋਲਾ, 20 21 ਚੜਾਉ ਹਿੰਡੋਲਾ, ਅੰਤਰ ਜਾਮੀ ਬਾਲਾ ਪੋਲਾ, ਅੰਤਰ ਜਾਮੀ ਬਾਲਾ ਪੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ। ਦਸਤਗੀਰ ਹੋਏ ਪੰਜ ਪੀਰ, ਦਸਤਗੀਰ
ਹਰ ਗੁਰ ਘਰ ਗੋਬਿੰਦ ਅਤੋਲਾ। ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਲੋਲਾ, ਪਾਤਸ਼ਾਹ ਪਾਤਸ਼ਾਹ ਅਲੋਲਾ। ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ, ਹਰ ਗੋਬਿੰਦ ਅਤੋਲਾ। ਦਸਤਗੀਰ ਹੋਏ ਪੰਜ ਬੀਰ, ਦਸਤਗੀਰ ਹੋਏ ਪੰਜ ਬੀਰ। ਹਰ ਗੁਰ ਹਰ ਗੋਬਿੰਦ ਅਤੋਲਾ, ਹਰ ਗੁਰ ਹਰ ਗੋਬਿੰਦ ਅਤੋਲਾ, 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 ਅਤੋਲਾ। ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਦਲ ਪੰਜਨ ਗੁਰ ਸੂਰਮਾ। ਵਡ ਜੋਦਾ ਬਹੁ ਪਰ ਉਪਕਾਰੀ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ। ਵਡ ਜੋਦਾ ਬਹੁ ਪਰ ਉਪਕਾਰੀ। ਪੰਜ ਪਿਆਲੇ ਪੰਜ ਪੀਰ, ਪੰਜ ਪਿਆਲੇ ਪੰਜ ਪੀਰ। ਛਠਮ ਪੀਰ ਬੈਠਾ ਦੁਰ ਪਾਰੀ, ਛਠਮ ਪੀਰ ਬੈਠਾ ਦੁਰ ਪਾਰੀ। ਅਰਜਨ ਕਾਇਆ ਪਲਟ ਗਏ, ਅਰਜਨ ਕਾਇਆ ਪਲਟ ਗਏ। ਮੂਰਤ ਹਰ ਗੋਬਿੰਦ ਸਵਾਰੇ, ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਚੱਲੀ ਪੀੜੀ ਸੋਢੀਆਂ। ਰੂਪ ਦਿਖਾਵਣ ਵਾਰੋ ਵਾਰੀ, ਰੂਪ ਦਿਖਾਵਣ ਵਾਰੋ ਵਾਰੀ। ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ। ਵਡ ਜੋਦਾ ਪਰ ਉਪਕਾਰੀ, ਵਡ ਜੋਦਾ
ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਦਲ ਪੰਜਨ ਗੁਰ ਸੂਰਮਾ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾ ਤੱਕ ਦਰਸ ਨਿਹਾਰੀ ਛੇ ਮਹਿਲਾ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਿਗੁਰ ਬੋਲੇ ਅਗਮ ਅਗੋਚਰ ਸਤਿਗੁਰ ਬੋਲੇ ਮੁਖ ਤੇ ਸੁਣੋ ਸੰਸਾਰੀ ਮੁਖ ਤੇ ਸੁਣੋ ਸੰਸਾਰੀ ਕਲ ਯੁਗ ਪੀੜੀ ਸੋਡੀਆਂ ਕਲ ਯੁਗ ਪੀੜੀ ਸੋਡੀਆਂ ਨੇ ਚਲਨੀ ਉਸਾਰ ਕੁਲਾਰੀ ਨੇ ਚਰਨੀ ਉਸਾਰ ਕਲਾਰੀ ਨੇ ਚਲਨੀ ਉਸਾਰ ਕਲਾਰੀ ਨੇ ਚਲਨੀ ਉਸਾਰ ਕੁਲਾਰੀ ਦਲ ਪੰਜਨ ਗੁਰ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ 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 ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ ਕਲ ਯੁਗ ਪੀੜੀ ਸੋਡੀਆਂ ਕਲ ਯੁਗ ਪੀੜੀ ਸੋਡੀਆਂ ਨਹਿ ਚਲਨੀ ਉਸਾਰ ਖਲਾਰੀ ਨੇ ਚਲਨੀ ਉਸਾਰ ਖਲਾਰੀ ਜੁਗ ਜੁਗ ਸਤਿਗੁਰ ਤਰੇ ਅਵਤਾਰੀ 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 ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਪਰ ਉਪਕਾਰੀ ਵੱਡ ਜੋਦਾ ਪਰ ਉਪਕਾਰੀ ਵੱਡ ਜੋਦਾ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਵੱਡ ਜੋਦਾ ਬਹੁ ਪਰ ਉਪਕਾਰੀ ਦਲ ਪੰਜਨ
ਗੁਰ ਸੂਰਮਾ ਦਲ ਬੰਦਨ ਗੁਰ ਸੂਰਮਾ ਵੱਡ ਜੋਦਾ ਬਪਰ ਉਪਕਾਰੀ ਵੱਡ ਜੋਦਾ ਬਪਰ ਉਪਕਾਰੀ ਵੱਡ ਜੋਦਾ ਬਪਰ ਉਪਕਾਰੀ ਵੱਡ ਜੋਦਾ ਬਪਰ ਦਲ ਪੰਜਨ ਗੁਰ ਸੂਰਮਾ ਦਲ ਪੰਜਨ ਗੁਰ ਸੂਰਮਾ ਗੁਰ ਸੂਰਮਾ ਗੁਰ ਸੂਰਮਾ ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਗੁਰ ਗੋਬਿੰਦ ਗੋਬਿੰਦ ਗੁਰ ਗੋਬਿੰਦ ਗੁਰ ਹਰ ਗੋਬਿੰਦ ਸਦਾ ਬਿਗ ਸੰਦਾ 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 ਹਰ ਗੋਬਿੰਦ ਸਦਾ ਵਿਗ 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 ਸੰਦਾ ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਗੋਬਿੰਦ ਗੁਰ ਹਰ ਗੋਬਿੰਦ ਸਦਾ ਵਿਗ ਸੰਦਾ ਹਰ ਗੋਬਿੰਦ ਸਦਾ ਵਿਗ ਸੰਦਾ ਗੁਰ ਗੋਬਿੰਦ ਗੋਬਿੰਦ ਗੁਰ ਹਰ ਗੋਬਿੰਦ ਗੋਬਿੰਦ ਗੁਰ ਹਰ ਹਰ ਕਹਿ ਸੋ ਗਏ ਬਾਗਰਾ ਹਰਨ ਪਰਨ ਸਮਰਤ ਸਰੰਦਾ ਹਰ ਕਹਿ ਸੋ ਗਏ ਬਾਗਰਾ ਹਰਨ ਭਰਨ ਸਮਰਤ ਸਰੰਦਾ ਰਸ ਕਸ ਨ ਰੂਪ ਨ ਰੇਖ ਰਸ ਕਸ ਰੂਪ ਨ ਰੇਖ ਵਿੱਚ ਰਾਗ ਰੰਗ ਨਿਰਲੇਪ ਰੰਦਾ ਹਰ ਕੈ ਸੋ ਗਹਿ ਬਾਗਰਾ ਹਰ ਕੈ ਸੋ ਗਹਿ ਬਾਹਰਾ ਹਰਨ ਪਰਨ ਸਮਰਤ ਸਰੰਦਾ ਰਸ ਕਸ ਰੂਪ ਨ ਰੇਖ ਵਿੱਚ ਰਾਗ ਰੰਗ ਨਿਰਲੇਪ ਰਹੰਦਾ ਨਿਰਲੇਪ ਰਹੰਦਾ ਗੋਸ਼ਟ ਗਿਆਨ ਅਗੋਚਰਾ ਗੋਸ਼ਟ ਗਿਆਨ ਅਗੋਚਰਾ ਗੋਸ਼ਟ ਗਿਆਨ ਅਗੋਚਰਾ ਗੋਸ਼ਟ ਗਿਆਨ ਅਗੋਚਰਾ ਬੁੱਧ ਬਲ ਬਚਨ ਵਿਵੇਕ ਨ ਚੰਦਾ ਬੁੱਧ ਬਲ ਬਚਨ ਵਿਵੇਕ ਨ ਛੰਦਾ ਬੁੱਧ ਬਲ ਬਚਨ ਵਿਵੇਕ ਨ ਚੰਦਾ ਬੁੱਧ ਬਲ ਬਚਨ ਵਿਵੇਕ ਨ ਛੰਦਾ ਗੁਰ ਗੋਬਿੰਦ
ਵਿਗ ਸੰਦਾ, ਹਰ ਗੋਬਿੰਦ ਸਦਾ 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 ਵਿਗ ਸੰਦਾ, ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਗੋਬਿੰਦ ਗੁਰ, ਹਰ ਗੋਬਿੰਦ ਸਦਾ ਵਿਗ ਸੰਦਾ, ਹਰ ਗੋਬਿੰਦ ਸਦਾ ਵਿਗ ਸੰਦਾ, ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ। ਅਚਰਜ ਨੂੰ ਅਚਰਜ ਮਿਲੈ, ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲੰਦਾ, ਵਿਸਮਾਦੈ ਵਿਸਮਾਦ ਮਿਲੰਦਾ, ਗੁਰਮੁਖ ਮਾਰਗ ਚੱਲਣਾ, ਗੁਰਮੁਖ ਮਾਰਗ ਚੱਲਣਾ, ਕੰਡੇ ਤਾਰ ਕਾਰ ਨਿਭੰਦਾ, ਕੰਡੇ ਤਾਰ ਕਾਰ ਨਿਭੰਦਾ, ਅਚਰਜ ਨੂੰ ਅਚਰਜ ਮਿਲੈ, ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲੰਦਾ, ਵਿਸਮਾਦੈ ਵਿਸਮਾਦ ਮਿਲੰਦਾ, ਗੁਰਮੁਖ ਮਾਰਗ ਚੱਲਣਾ, ਗੁਰਮੁਖ ਮਾਰਗ ਚੱਲਣਾ, ਗੁਰਮੁਖ ਮਾਰਗ ਚੱਲਣਾ, ਕੰਡੇ ਤਾਰ ਕਾਰ ਨਿਭੰਦਾ, ਕੰਡੇ ਤਾਰ ਕਾਰ ਨਿਭੰਦਾ, ਗੁਰਸਿੱਖ ਲੈ ਗੁਰਸਿੱਖ ਚਲਾਉਂਦਾ, 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 ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਗੋਬਿੰਦ ਗੁਰ, ਹਰ ਗੋਬਿੰਦ ਸਦਾ ਵਿਗ ਸੰਦਾ, ਹਰ ਗੋਬਿੰਦ ਸਦਾ ਵਿਗ ਸੰਦਾ, ਹਰ ਗੋਬਿੰਦ ਸਦਾ ਵਿਗ ਸੰਦਾ, ਗੋਸ਼ਟ ਗਿਆਨ ਅਗੋਚਰਾ, ਗੋਸ਼ਟ ਗਿਆਨ ਅਗੋਚਰਾ, ਗੋਸ਼ਟ ਗਿਆਨ ਅਗੋਚਰਾ, ਗੋਸ਼ਟ ਗਿਆਨ ਅਗੋਚਰਾ, ਬੁੱਧ ਬਲ ਬਚਨ ਵਿਵੇਕ ਨ ਚੰਦਾ, 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 ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਗੋਬਿੰਦ ਗੁਰ ਗੁਰ ਗੋਬਿੰਦ ਗੁਰ, ਹਰ ਗੋਬਿੰਦ ਸਦਾ ਵਿਗ ਸੰਦਾ, 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 ਗੁਰ ਗੋਬਿੰਦ ਗੋਬਿੰਦ ਗੁਰ, ਹਰ ਗੋਬਿੰਦ
ਗੋਬਿੰਦ ਗੁਰ ਗੋਬਿੰਦ ਗੋਬਿੰਦ ਗੁਰ ਹਰਿ ਗੋਬਿੰਦ ਸਦਾ ਵਿਗਸੰਦਾ 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 ਹਰਿ ਗੋਬਿੰਦ ਸਦਾ ਵਿਗਸੰਦਾ। ਅਸੀਂ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਆਪ ਸਭ ਨੂੰ, ਇੱਥੋਂ ਦੀਆਂ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਇਹਨਾਂ ਭਵਨਾਂ ਦੀ ਖੁਸ਼ੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰੂ ਘਰ ਦੀ, ਉਸ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ। ਸਮੂਹ ਪ੍ਰਬੰਧਕ ਕਮੇਟੀ ਨੂੰ ਅਸੀਂ ਇਸ ਗੱਲ ਦੀ ਮੁਬਾਰਕ ਦਿੰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਸਾਡੇ ਸਾਰਿਆਂ ਦੇ ਲਈ ਇੱਕ ਵੱਡੀ ਸੇਵਾ ਕੀਤੀ ਹੈ। ਔਰ ਫਿਰ ਜੋ ਇਸ ਦਾ ਮੰਤਵ ਨਿਰਧਾਰਿਤ ਕੀਤਾ ਗਿਆ ਕਿ ਇਸ ਗੁਰੂ ਘਰ ਨੂੰ ਬਾਕੀ ਗੁਰੂ ਘਰਾਂ ਦੇ ਨਾਲੋਂ ਇੱਕ ਸਿੱਖ ਇੰਸਟੀਚਿਊਟ ਦੇ ਰੂਪ ਦੇ ਵਿੱਚ ਅਸੀਂ ਵਿਕਸਿਤ ਕਰਨਾ ਹੈ। ਨਿਰਸੰਦੇਹ ਗੁਰੂ ਘਰ ਤੁਹਾਡੇ ਸਾਰਿਆਂ ਦੀਆਂ ਗੁਰਮਤਿ ਅਨੁਸਾਰ ਜੋ ਸਿੱਖੀ ਦੀਆਂ ਰਹੁ ਰੀਤਾਂ ਨੇ ਉਹ ਸਾਰੀਆਂ ਵੀ ਪੂਰੀਆਂ ਕਰੇਗਾ, ਕਿਉਂਕਿ ਜਿੰਨੀ ਕਮਿਟਮੈਂਟ ਇਸ ਗੁਰੂ ਘਰ ਦੇ ਪ੍ਰਬੰਧਕਾਂ ਦੇ ਵਿੱਚ ਹੈ। ਪਰ ਇਹਦੇ ਨਾਲ ਹੁਣ ਜ਼ਰੂਰਤ ਹੈ ਕਿ ਗੁਰੂ ਘਰਾਂ ਨੂੰ ਅਸੀਂ ਥੋੜਾ ਜਿਹਾ ਮਾਡਰਨ ਈਡੀਅਮ ਦੇ ਵਿੱਚ ਹੋਰ ਅੱਛੀ ਤਰ੍ਹਾਂ ਆਪਾਂ ਇੱਕ ਸਟਰਕਚਰਡ ਪ੍ਰੋਗਰਾਮ ਦੇ ਤਹਿਤ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰੀਏ। ਤੁਸੀਂ ਵੇਖਿਆ ਹੋਣਾ, ਮੇਰਾ ਇਹ ਬੋਲਿਆ ਸ਼ਾਇਦ ਕੁਥਾਵੇਂ ਨਾ ਹੋਵੇ ਕਿ ਗੁਰੂ ਘਰਾਂ ਦੇ ਵਿੱਚ ਅਸੀਂ ਸਾਰੇ ਗੁਰੂ ਘਰਾਂ ਦੀ ਇੱਕੋ ਪ੍ਰੋਸੀਡਿੰਗ ਹੈ। ਔਰ ਅਸੀਂ ਵੀ ਉਸ ਦੇ ਹੈਬਚੁਅਲ ਹੋ ਕੇ ਰਹਿ ਗਏ ਹਾਂ। ਕੁਝ ਨਵੀਂ ਗੱਲ ਕਿਤੇ ਵਾਪਰੇ ਛੇਤੀ ਛੇਤੀ ਉਸ ਨੂੰ ਅਸੈਪਟ ਨਹੀਂ ਕਰਦੇ। ਪਰ ਜਦੋਂ ਇਸ ਗੁਰੂ ਘਰ ਨੂੰ ਚਿਤਵਿਆ ਗਿਆ ਸੀ, ਸਾਕਾਰ ਕੀਤਾ ਗਿਆ ਸੀ, ਤੇ ਇਹੀ ਮੰਤਵ ਸੀ ਕਿ ਆ ਜਿਹੜੀ ਨਵੀਂ ਜਨਰੇਸ਼ਨ ਸਾਡੀ ਗੁਰੂ ਘਰ 'ਚ ਨਹੀਂ ਆਉਂਦੀ, ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਗੁਰੂ ਘਰ ਦੇ ਨਾਲ ਜੋੜਨਾ ਹੈ। ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਾਡੇ ਕੌਮ ਦੇ ਵਿਦਵਾਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇੱਥੇ ਸੰਗਤਾਂ ਨੂੰ ਗੁਰਮਤਿ ਵਿਚਾਰ ਨਾਲ ਜਾਗਰੂਕ ਕਰ ਰਹੇ ਨੇ। ਔਰ ਇਹਦੇ ਨਾਲ ਹੀ ਗੁਰੂ ਘਰ ਨੇ ਹੋਰ ਅਕਾਦਮਿਕ ਪ੍ਰੋਗਰਾਮ ਵੀ ਉਲੀਕੇ ਨੇ। ਖਾਸ ਤੌਰ ਤੇ ਅੱਜ ਤੁਸੀਂ ਵੇਖ ਰਹੇ ਹੋ ਕਿ ਸੰਗਤ ਦੇ ਵਿੱਚ ਇਹ ਸਾਰੇ ਲੋਕ ਆਏ ਨੇ ਉਚੇਚੇ ਤੌਰ ਤੇ, ਤਾਂ ਕਿ ਗੁਰਮਤਿ ਦੀ ਗੱਲ ਅਸੀਂ ਗਲੋਬਲ ਪੱਧਰ ਉੱਤੇ ਕਰ ਸਕੀਏ। ਕੱਲ ਨੂੰ ਇੱਥੇ ਇੱਕ ਵਿਸ਼ੇਸ਼ ਅਸੀਂ ਸੈਮੀਨਾਰ ਵੀ ਕਰ ਰਹੇ ਹਾਂ, ਜਿਹੜਾ ਸਿੱਖ ਮਿਊਜ਼ਿਕ ਤੇ ਹੋਏਗਾ, ਗੁਰਮਤਿ ਸੰਗੀਤ ਤੇ ਹੋਏਗਾ। ਔਰ ਗੁਰਮਤਿ ਸੰਗੀਤ ਟ੍ਰੈਡੀਸ਼ਨ ਦੇ ਬਾਰੇ ਵਿੱਚ ਅਸੀਂ ਵਿਚਾਰ ਵਟਾਂਦਰਾ ਕਰਾਂਗੇ ਕਿ ਅੱਜ ਸਾਡੀ ਕੌਮ ਨੂੰ, ਕੌਮ ਦੀ ਗੁਰਮਤਿ ਸੰਗੀਤ ਪਰੰਪਰਾ ਨੂੰ ਕਿਹੜੇ ਚੈਲੰਜਸ ਨੇ। ਅਸੀਂ ਕੀਰਤਨ ਕਰਦੇ ਹਾਂ, ਪਰ ਬਹੁਤ ਸਾਰਾ ਕੀਰਤਨ ਅਸੀਂ ਵਿਸਾਰ ਦਿੱਤਾ ਹੈ। ਬਹੁਤ ਸਾਰੇ ਰਾਗ ਸਾਨੂੰ ਵਿਸਰ ਗਏ ਨੇ, ਬਹੁਤ ਸਾਰੀਆਂ ਗਾਇਨ ਸ਼ੈਲੀਆਂ ਸਾਨੂੰ ਵਿਸਰ ਗਈਆਂ ਨੇ, ਬਹੁਤ ਸਾਰੇ ਸਾਡੇ ਸਾਜ਼ ਅਲੋਪ ਹੋ ਗਏ ਨੇ। ਔਰ ਅਗਲੀ ਜਨਰੇਸ਼ਨ ਨੂੰ ਦੇਣ ਦੇ ਲਈ ਸਾਡੇ ਕੋਲ ਦਿਨੋਂ ਦਿਨ ਸਾਡੀ ਮੁੱਠੀ ਦੇ ਵਿੱਚੋਂ
ਸਾਡੀਆਂ ਪਰੰਪਰਾਵਾਂ, ਸਾਡੀ ਵਿਰਾਸਤ ਜਿਹੜੀ ਹੈ ਕਿਰਦੀ ਜਾਂਦੀ ਹੈ, ਉਸ ਨੂੰ ਕਿਵੇਂ ਸੰਭਾਲਣਾ ਹੈ ਔਰ ਕਿਵੇਂ ਅਸੀਂ ਨਵੀਂ ਪੀੜ੍ਹੀ ਨੂੰ ਇਹਦੇ ਨਾਲ ਜੋੜਨਾ ਹੈ। ਇਸ ਲਈ ਗੁਰੂ ਘਰ ਨੇ ਉਚੇਚੇ ਪ੍ਰੋਗਰਾਮ ਜੋ ਲਿਖੇ ਨੇ, ਉਹਨਾਂ ਦੇ ਵਿੱਚੋਂ ਕੱਲ੍ਹ ਦਾ ਇਹ ਸੈਮੀਨਾਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਡਿਫਰੈਂਟ ਵਰਕਸ਼ਾਪਸ ਲਗਾ ਕੇ ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਵਿਚਾਰ ਵਟਾਂਦਰਾ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਗੁਰਪ੍ਰੀਤ ਸਿੰਘ ਜੀ ਇਹ ਤੰਤੀ ਸਾਜ਼ਾਂ ਦੇ ਮਾਹਰ ਨੇ। ਇਹਨਾਂ ਨੇ ਆਪਣੀਆਂ ਸੇਵਾਵਾਂ ਗੁਰੂ ਘਰ ਨੂੰ ਅਰਪਿਤ ਕੀਤੀਆਂ ਨੇ ਕਿ ਇੱਥੇ ਤੰਤੀ ਸਾਜ਼ਾਂ ਦੀ ਟ੍ਰੈਡੀਸ਼ਨ ਜੋ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅੱਜ ਅਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਨਾ, ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਇਹ ਸਾਜ਼ ਤਾਊਸ ਸਾਜ਼ ਜਿਹੜਾ ਹੈ ਉਹ ਪ੍ਰਦਾਨ ਕੀਤਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਦਿੱਤਾ, ਗੁਰੂ ਅਰਜਨ ਪਾਤਸ਼ਾਹ ਨੇ ਸਰੰਦਾ ਦਿੱਤਾ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਤਾਊਸ ਪ੍ਰਦਾਨ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਮਿਰਦੰਗ ਤੇ ਪਖਾਵਜ ਸਾਨੂੰ ਪ੍ਰਦਾਨ ਕੀਤਾ। ਦਸਮ ਪਾਤਸ਼ਾਹ ਨੇ ਦਿਲਰਬਾ ਸਾਜ਼, ਤੰਬੂਰਾ ਸਾਜ਼ ਸਿੱਖ ਧਰਮ ਵਿੱਚ ਪ੍ਰਚਾਰ ਵਿੱਚ ਲਿਆਂਦਾ ਔਰ ਅੱਜ ਅਸੀਂ ਉਹਨਾਂ ਸਾਰੇ ਸਾਜ਼ਾਂ ਨੂੰ ਭੁੱਲਦੇ ਜਾਂਦੇ ਹਾਂ। ਔਰ ਇਹ ਗੁਰੂ ਘਰ ਨੇ ਬੜੀ ਅੱਛੀ ਸੋਚ ਰੱਖੀ ਹੈ ਕਿ ਇਹਨਾਂ ਦੇ ਰਾਹੀਂ ਉਸ ਦਾ ਪ੍ਰਚਾਰ ਹੋਏਗਾ। ਰਾਜਵਿੰਦਰ ਸਿੰਘ ਜੀ ਇਸ ਬੇਰੀਏ ਦੇ ਵਿੱਚ ਜਦੋਂ ਇਹਨਾਂ ਨੂੰ ਬੁਲਾਇਆ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸੈਂਕੜੇ ਵਿਦਿਆਰਥੀਆਂ ਨੂੰ ਤਬਲੇ ਦੀ ਤਾਲੀਮ ਦੇ ਚੁੱਕੇ ਨੇ ਔਰ ਬਹੁਤ ਸਾਰੇ ਵਿਦਿਆਰਥੀ ਇੱਥੇ ਰਾਗ ਦੀ ਵਿੱਦਿਆ ਲੈ ਰਹੇ ਨੇ ਔਰ ਇਹ ਸਾਰਾ ਕੈਲੀਫੋਰਨੀਆ ਹੀ ਸ਼ਬਦ ਗੁਰਸ਼ਬਦ ਨਾਲ ਜੁੜ ਰਿਹਾ ਹੈ। ਔਰ ਇਸ ਸਥਾਨ ਦੇ ਉੱਤੇ ਅਗਰ ਇਹੋ ਜਿਹੇ ਪ੍ਰੋਜੈਕਟ ਹੋਣਗੇ, ਤੁਹਾਡੇ ਸਾਰਿਆਂ ਦਾ ਸਹਿਯੋਗ ਹੋਏਗਾ ਤੇ ਗੁਰੂ ਘਰ ਇੱਕ ਵਿਲੱਖਣ ਰੂਪ ਦੇ ਵਿੱਚ ਸਾਰਿਆਂ ਦੇ ਸਨਮੁਖ ਆਵੇਗਾ। ਔਰ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਕਿ ਇਸ ਪਰੰਪਰਾ ਨੂੰ ਜਾਰੀ ਰੱਖਿਆ ਜਾਵੇ ਔਰ ਸਾਡੀਆਂ ਜਿੰਨੀਆਂ ਵੀ ਸੇਵਾਵਾਂ ਨੇ, ਤੁੱਛ ਜੀਆਂ ਸੇਵਾਵਾਂ ਸਾਡੀਆਂ, ਅਸੀਂ ਹੰਬਲੀ ਤੁਹਾਨੂੰ ਭੇਟ ਕਰਦੇ ਹਾਂ ਔਰ ਸਾਨੂੰ ਜਿੰਨਾ ਵੀ ਤੁਸੀਂ ਹੁਕਮ ਲਾਓਗੇ, ਸਾਡੀ ਸਾਰੀ ਟੀਮ ਔਰ ਖ਼ਾਸ ਤੌਰ ਤੇ ਇਹ ਜਿਹੜੇ ਨੌਜਵਾਨ ਬੈਠੇ ਨੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਗੁਰੂ ਘਰ ਤੁਹਾਡਾ ਆਪਣਾ ਹੈ, ਸਾਰਿਆਂ ਨੂੰ ਲੈ ਕੇ ਇੱਥੇ ਆਓ ਤਾਂ ਕਿ ਅਸੀਂ ਇੱਕ ਨਵੀਂ ਸ਼ੁਰੂਆਤ ਕਰ ਸਕੀਏ ਇਸ ਗੁਰੂ ਘਰ ਦੀ ਸਥਾਪਨਾ ਦੇ ਨਾਲ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਨੁਸਾਰ ਹੀ ਹੋ ਕੇ ਅਸੀਂ ਗੁਰਮਤ ਅਨੁਸਾਰ, ਕਿਉਂਕਿ ਸਾਡਾ ਵਿਸ਼ਾ ਹੀ ਗੁਰਮਤ ਸੰਗੀਤ ਹੈ, ਉਸ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਸੇਵਾ ਲੈ ਸਕੀਏ। ਇਨ੍ਹਾਂ ਹੀ ਸ਼ਬਦਾਂ ਨਾਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਔਰ ਮੈਂ ਚਾਹਾਂਗਾ ਕਿ ਸਾਡੀਆਂ ਜੋ ਸੇਵਾਵਾਂ ਅਸੀਂ ਤੁਹਾਨੂੰ ਅਰਪਿਤ ਕਰ ਰਹੇ ਹਾਂ ਉਹਨਾਂ ਨੂੰ ਤੁਸੀਂ ਸਵੀਕਾਰ ਕਰੋ ਔਰ ਵੱਧ ਤੋਂ ਵੱਧ ਆਪਣੇ ਸਟੂਡੈਂਟਸ ਨੂੰ, ਆਪਣੇ ਬੱਚਿਆਂ ਨੂੰ ਇਸ ਗੁਰੂ ਘਰ ਦੇ ਨਾਲ ਜੋੜੋ ਤਾਂ ਕਿ ਉਹ ਸਿਖਲਾਈ ਯਾਫਤਾ ਹੋ ਸਕਣ। ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਹੋਣ ਜਾ ਰਹੇ ਪ੍ਰੋਗਰਾਮਾਂ ਬਾਰੇ ਆਪ ਜੀ ਨੂੰ ਜਾਣੂ ਕਰਵਾਇਆ ਹੈ। ਆਓ ਆਪਾਂ ਸਾਰੇ ਹੀ ਸਾਥ ਦਈਏ ਇਸ ਗੁਰੂ ਘਰ ਦੇ ਪ੍ਰਬੰਧਕ ਵੀਰਾਂ ਦਾ, ਤਾਂ ਕਿ ਜਿਵੇਂ ਉਹਨਾਂ ਨੇ ਆਖਿਆ ਹੈ ਕਿ ਗੁਰੂ ਘਰ ਦਾ ਜਿਹੜਾ ਪ੍ਰਬੰਧ ਹੈ ਇਹਦੇ ਵਿੱਚ ਹੋਣ ਜਾ ਰਹੇ ਪ੍ਰੋਗਰਾਮ ਦੂਸਰੇ ਗੁਰੂ ਘਰਾਂ ਨਾਲੋਂ ਨਵੇਕਲੇ ਹੋਣ, ਆਉਣ ਵਾਲੀ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹ ਵੱਧ ਤੋਂ ਵੱਧ ਜੁੜ ਸਕੇ। ਸੋ ਮੈਂ ਹੁਣ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਜਦੋਂ ਤੱਕ ਉਹ ਆਉਂਦੇ ਨੇ 2-3 ਬੇਨਤੀਆਂ ਨੇ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਕਾਫੀ ਸੰਗਤ ਦੇ ਫੋਨ ਆ ਰਹੇ ਨੇ ਕਿ ਗੁਰੂ ਘਰ ਦਾ ਡਾਇਰੈਕਸ਼ਨ ਜਾਂ ਐਡਰੈਸ ਕੀ ਹੈ। ਸੋ ਦੂਰ ਬੈਠੇ ਜਿਹੜੇ ਵੀਰ ਨੇ ਉਹ ਨੋਟ ਕਰ ਲੈਣ। ਇਸ ਗੁਰੂ ਘਰ ਦਾ ਐਡਰੈਸ 362 ਸਾਊਥ ਮਲਪੀਟਸ ਬੁਲੇਵਾਰਡ, ਮਲਪੀਟਸ ਕੈਲੀਫੋਰਨੀਆ 95035, 362 ਸਾਊਥ ਮਲਪੀਟਸ ਬੁਲੇਵਾਰਡ, ਮਲਪੀਟਸ ਕੈਲੀਫੋਰਨੀਆ 95035। ਜੇਕਰ ਆਪ ਸੈਕਸ 80 ਦੇ ਉੱਪਰ ਆ ਰਹੇ ਹੋ ਇੱਧਰ ਲਿਵਰਮੋਰ ਵੱਲੋਂ, ਤੇ ਆਪ ਜੀ ਨੇ
ਕੈਲੀਬਰਸ 237 ਮਲਪੀਟਸ ਦੇ ਵਿੱਚ ਆ ਕੇ ਰਾਈਟ ਕਰਨੀ ਹੈ ਔਰ ਮਲਪੀਟਸ ਬੁਲੇਵਾਰਡ ਤੇ ਲੈਫਟ ਕਰਨੀ ਹੈ ਔਰ ਇੱਕ ਲਾਈਟ ਛੱਡ ਕੇ ਖੱਬੇ ਹੱਥ ਆਪ ਜੀ ਨੂੰ ਇਹ ਗੁਰੂ ਘਰ ਦਿਸੇਗਾ 362 ਸਾਊਥ ਮਲਪੀਟਸ ਬੁਲੇਵਾਰਡ। ਜੇਕਰ ਆਪ 880 ਤੇ ਓਕਲੈਂਡ ਵੱਲੋਂ ਆ ਰਹੇ ਹੋ ਤਾਂ ਵੀ ਕੈਲੀਬਰਸ 237 ਦਾ ਐਗਜ਼ਿਟ ਲੈ ਕੇ ਕੈਲੀਬਰਸ ਦੇ ਉੱਤੇ ਲੈਫਟ ਕਰਨੀ ਹੈ, ਅੱਗੇ ਆ ਕੇ ਮਲਪੀਟਸ ਬੁਲੇਵਾਰਡ ਦੇ ਉੱਤੇ ਰਾਈਟ ਕਰਨੀ ਹੈ ਔਰ ਅੱਧੇ ਕੁ ਮੀਲ ਤੇ ਜਾ ਕੇ ਆਪ ਜੀ ਨੂੰ ਖੱਬੇ ਹੱਥ ਇਹ ਗੁਰੂ ਘਰ ਦਿਸੇਗਾ। ਸੋ ਆਪ ਜੀ ਨੂੰ ਬੇਨਤੀ ਹੈ ਕਿ ਸੈਨੋਜੇ ਵੱਲੋਂ ਆਪ ਜੀ ਨੂੰ ਪਤਾ ਹੈ ਕਿ ਇਸ ਦੇ ਆਪੋਜਿਟ ਹੈ। ਸੋ ਮਲਪੀਟਸ ਦੇ ਵਿੱਚ 2 ਗੁਰੂ ਘਰ ਨੇ, ਇੱਕ ਕੈਡਲਕ ਡਰਾਈਵ ਦੇ ਉੱਤੇ ਹੈ, ਇਹ ਮਲਪੀਟਸ ਬੁਲੇਵਾਰਡ ਦੇ ਉੱਤੇ ਹੈ। ਫਿਰ ਦੁਬਾਰਾ 362 ਸਾਊਥ ਮਲਪੀਟਸ ਬੁਲੇਵਾਰਡ, ਮਲਪੀਟਸ ਕੈਲੀਫੋਰਨੀਆ 95035 ਔਰ ਗੁਰੂ ਘਰ ਦਾ ਨੰਬਰ ਹੈ 408 834 2002 408 834 2002। ਅਸੀਂ ਅਤੀ ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦੇ ਹਰਜੋਤ ਸਿੰਘ ਜੀ ਖਾਲਸਾ ਹੋਣਾ ਦੇ। ਉਹਨਾਂ ਨੇ ਫੋਨ ਕਰਕੇ ਦੱਸਿਆ ਹੈ ਕਿ ਭਾਈ ਸਾਹਿਬ ਜੀ ਦੀ ਕਥਾ ਮੁੱਖ ਰੱਖਦਿਆਂ ਹੋਇਆਂ, ਇਸ ਪ੍ਰੋਗਰਾਮ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਟਾਈਮ ਸੀ ਉਹ 9 ਵਜੇ ਤੱਕ ਕਰ ਦਿੱਤਾ ਹੈ ਔਰ ਬਹੁਤ ਫੋਨ ਉਹਨਾਂ ਨੂੰ ਵੀ ਆ ਰਹੇ ਨੇ, ਸਾਨੂੰ ਵੀ ਆ ਰਹੇ ਨੇ ਕਿ ਭਾਈ ਸਾਹਿਬ ਜੀ ਨੇ ਜੋ ਕਥਾ ਪਿਛਲੇ 3 ਵੀਕ ਤੋਂ ਕੀਤੀ ਹੈ ਉਹ ਸਾਡੇ ਸਮਾਜ ਸੁਧਾਰ ਲਈ, ਸਾਡੇ ਪਰਿਵਾਰ ਸੁਧਾਰ ਲਈ, ਔਰ ਇਹਨਾਂ ਨੇ ਇੱਕ ਵਿਸ਼ਾ ਚੁਣਿਆ ਸੀ ਕਿ ਸਾਡਾ ਗ੍ਰਸਤ ਮਾਰਗ, ਗ੍ਰਸਤ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਉਹਨਾਂ ਤੋਂ ਉਪਰੰਤ ਇਹਨਾਂ ਨੇ 4 ਲਾਵਾਂ ਦਾ ਪਾਠ ਬਹੁਤ ਵਿਸਥਾਰ ਦੇ ਨਾਲ ਦੱਸਿਆ। ਉਸ ਤੋਂ ਉਪਰੰਤ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਮਾਂ-ਬਾਪ ਅਤੇ ਬੱਚਿਆਂ ਦੇ ਆਪਸੀ ਰਿਸ਼ਤੇ ਬਾਰੇ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ ਦੱਸਿਆ ਕਿ ਬੱਚਿਆਂ ਦਾ ਮਾਂ-ਬਾਪ ਦੇ ਪ੍ਰਤੀ ਕੀ ਫਰਜ਼ ਹੈ। ਕਹਿਣ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਇੰਨਾ ਹੀ ਹੈ ਕਿ ਸਾਡੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੀ ਜੀਵਨ ਜਾਂਚ ਦੱਸੀ ਹੋਈ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਰਿਸ਼ਤੇ, ਦੁਨਿਆਵੀ ਰਿਸ਼ਤੇ ਕਿਵੇਂ ਨਿਭਾਉਣੇ ਨੇ। ਔਰ ਬਹੁਤ ਸੁੰਦਰ ਗੱਲ ਇਹਨਾਂ ਨੇ ਦੱਸੀ ਸੀ ਕਿ ਬੰਦਾ ਦੁਨਿਆਵੀ ਚੀਜ਼ ਕੋਈ ਵੀ ਕਿਸੇ ਤੋਂ ਮੰਗਦਾ ਹੈ, ਅਗਲਾ ਮੁੜ ਕੇ ਉਧਾਰ ਮੰਗਦਾ ਹੈ। ਜ਼ਿੰਦਗੀ ਦੇ ਵਿੱਚ ਇਹ ਸਾਨੂੰ ਆ ਜਾਏ ਕਿ ਅਸੀਂ ਮੰਗਣਾ ਕਿਸ ਕੋਲੋਂ ਹੈ ਔਰ ਕੀ ਮੰਗਣਾ ਹੈ ਤੇ ਕਿਵੇਂ ਮੰਗਣਾ ਹੈ। ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹਨਾਂ 4 ਚੀਜ਼ਾਂ ਲਈ ਅਸੀਂ ਸਾਰੀ ਜ਼ਿੰਦਗੀ, ਸੁੱਖ ਲਈ, ਸੋਭਾ ਲਈ, ਨਾਮ ਲਈ, ਚਿੰਤਾ ਨਾ ਹੋਵੇ ਉਹਦੇ ਲਈ ਸਾਰੀ ਜ਼ਿੰਦਗੀ ਅਸੀਂ ਆਪਣੀ ਇਸ ਤਰ੍ਹਾਂ ਹੀ ਲਗਾ ਦਿੰਦੇ ਹਾਂ। ਪਰ ਗੁਰੂ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਜੇਕਰ ਅਸੀਂ ਗੁਰੂ ਘਰ ਸ਼ਰਧਾ ਭਾਵਨਾ ਨਾਲ ਆਈਏ, ਕੀਰਤਨ ਕਰ ਰਹੇ ਸੱਜਣਾਂ ਦਾ, ਕਥਾ ਕਰ ਰਹੇ ਸੱਜਣਾਂ ਦਾ ਜਿਹੜਾ ਸ਼ਬਦ ਹੈ ਉਹ ਸਾਡੇ ਕੰਨਾਂ ਦੇ ਵਿੱਚ ਪਵੇ ਔਰ ਕੰਨਾਂ ਦੇ ਵਿੱਚੋਂ ਸਾਡੇ ਹਿਰਦੇ 'ਚ ਉਤਰੇ ਤੇ ਅਸੀਂ ਵਿਚਾਰ ਕਰਕੇ ਆਪਣਾ ਸੁਭਾਅ ਬਦਲ ਸਕਦੇ ਹਾਂ, ਅਸੀਂ ਚੰਗੇ ਬਣ ਸਕਦੇ ਹਾਂ। ਔਰ ਇਹੋ ਜਿਹੀ ਕਥਾ ਅਸੀਂ ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਗੁਰੂ ਘਰਾਂ ਦਾ ਪ੍ਰਬੰਧ, ਗੁਰੂ ਘਰ ਜਿਹੜੇ ਉਹ ਕਿਉਂ ਬਣਾਏ, ਕਾਹਦੇ ਲਈ ਬਣਾਏ, ਗੁਰੂ ਘਰ ਦੇ ਵਿੱਚੋਂ ਕੀ ਨਿਕਲਣਾ ਚਾਹੀਦਾ ਹੈ। ਸਾਡਾ ਦਿਖਾਂਤ ਹੈ ਕਿ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਨਿਕਲੇ ਨੇ ਪਰ ਸਿੱਖ ਨਹੀਂ ਨਿਕਲੇ। ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਇਸ ਗੁਰੂ ਘਰ ਦੀ ਸਟੇਜ ਤੁਹਾਡੇ ਭਾਈ ਸਾਹਿਬ ਜੀ ਲਈ ਸਦਾ ਹੀ ਖੁੱਲ੍ਹੀ ਹੈ। ਜਦੋਂ ਵੀ ਉਹਨਾਂ ਕੋਲ ਟਾਈਮ ਹੋਵੇ ਉਹ ਇਸ ਸਟੇਜ ਤੇ ਆ ਕੇ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਨਾਲ ਜੋੜਨ। ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਕਿ ਕੱਲ੍ਹ ਦੇ ਦੀਵਾਨਾਂ 'ਚ ਅਤੇ ਐਤਵਾਰ ਦੇ ਦੀਵਾਨਾਂ 'ਚ ਵੱਧ ਤੋਂ ਵੱਧ ਹਾਜ਼ਰੀਆਂ ਭਰੋ ਔਰ ਆਪਣੇ ਪਰਿਵਾਰਾਂ ਦੇ ਪ੍ਰੋਗਰਾਮ ਇਸ ਗੁਰੂ ਘਰ ਵਿਖੇ ਬੁੱਕ ਕਰਵਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਅੱਜ ਅਖੰਡ ਪਾਠ ਸਾਹਿਬ ਇੱਥੋਂ ਦੇ ਸਮੂਹ ਨੌਜਵਾਨਾਂ ਦਾ, ਜਿਨ੍ਹਾਂ ਦੇ ਵਿੱਚ ਅਮਰ ਸਿੰਘ ਜੀ, ਦਾਰਾ ਸਿੰਘ ਜੀ, ਪ੍ਰਭਜੋਤ ਸਿੰਘ ਜੀ, ਇਹ ਉਹ ਨੌਜਵਾਨ ਨੇ ਜਿਹੜੇ ਪਿਛਲੇ 10-11 ਸਾਲ ਤੋਂ ਇਸ ਗੁਰੂ ਘਰ ਦੇ ਵਿੱਚ ਹਰ ਤਰ੍ਹਾਂ ਦੀ ਸੇਵਾਵਾਂ ਨਿਭਾ ਰਹੇ ਨੇ। ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ
ਤੰਦਰੁਸਤੀ ਦੀ ਦਾਤ ਬਖਸ਼ੇ। ਔਰ ਪਰਸੋਂ ਨੂੰ ਇਹਨਾਂ ਦੇ ਨਾਲ ਸਾਡੇ ਬੜੇ ਸਤਿਕਾਰਯੋਗ ਵੀਰ ਜਰਨੈਲ ਸਿੰਘ ਜੀ ਬਨਵੈਤ ਦੁਆਬਾ ਟਰੱਕਿੰਗ ਵਾਲੇ, ਉਹ ਵੀ ਲੰਗਰਾਂ ਦੇ ਨਾਲ ਆਪਣਾ ਹਿੱਸਾ ਪਾਉਂਦੇ ਹੋਏ ਸੇਵਾਵਾਂ ਨਿਭਾਉਣਗੇ। ਸਵਾਓ। ਹੁਣ ਆਪਾਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਹੁਣਾਂ ਪਾਸੋਂ ਕਥਾ ਸਰਵਣ ਕਰੀਏ ਜੀ। ਕਿਸੇ ਵੀ ਭੁੱਲ ਚੁੱਕ ਲਿਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੀ। ਸੇਵਾ ਕਛੂ ਨਾ ਜਾਣੋ, ਨੀਚ ਮੂਰਖਾਰੇ। ਮਾਨ ਕਰੋ ਤੁਧੇ ਉਪਰੇ, ਮੇਰੇ ਪ੍ਰੀਤਮ ਪਿਆਰੀ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਣ ਹਾਰੀ। ਹਮ ਅਪਰਾਧੀ ਸਦ ਭੂਲ ਤੇ, ਤੁਮ ਬਖਸ਼ਣ ਹਾਰੀ। ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਹੈ। ਆਪ ਸਮੁੱਚੀ ਸੰਗਤ ਨੂੰ ਲੱਖਾਂ ਲੱਖਾਂ ਵਾਰੀ ਵਧਾਈਆਂ ਹੋਵਣ। ਬਹੁਤ ਸੁਭਾਗਾ ਦਿਹਾੜਾ ਹੈ ਅੱਜ ਦਾ ਸਿੱਖ ਭਾਵਨਾਵਾਂ ਦੇ ਲਈ। ਬਹੁਤ ਹੀ ਸਨਮਾਨਯੋਗ ਡਾਕਟਰ ਗੁਰਨਾਮ ਸਿੰਘ ਜੀ ਆਪਣੇ ਸਾਥੀਆਂ ਸਮੇਤ ਭਾਈ ਗੁਰਦਾਸ ਜੀ ਦੇ ਬੋਲਾਂ ਦਾ, ਗੁਰਬਾਣੀ ਦਾ ਕੀਰਤਨ ਕਰਕੇ ਸਾਨੂੰ ਸਰਵਣ ਕਰਵਾ ਕੇ ਗਏ ਨੇ। ਬਹੁਤ ਧੰਨਵਾਦੀ ਹੈ। ਸਤਿਗੁਰੂ ਲੰਮੀ ਉਮਰ ਬਖਸ਼ੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਿਆਰ ਬਖਸ਼ੇ, ਗੂੜੀਆਂ ਸੱਧਰਾਂ ਤੇ ਪ੍ਰੇਮ ਨਾਲ ਇਵੇਂ ਉਹ ਸੇਵਾ ਕਰਦੇ ਰਹਿਣ। ਵਿਚਾਰ ਦੀ ਸ਼ੁਰੂਆਤ ਕਰੀਏ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਉਹਨਾਂ ਨੇ ਕਰੀਬ 11 ਸਾਲਾਂ ਦਾ ਸਮਾਂ ਪ੍ਰਚਾਰਕ ਦੌਰਿਆਂ ਤੇ ਲਾਇਆ। 1590 ਤੋਂ ਲੈ ਕੇ 1601 ਤੱਕ ਦਾ ਜਿਹੜੇ 11 ਸਾਲ ਦਾ ਸਮਾਂ ਹੈ, ਇਹ ਗੁਰੂ ਜੀ ਅੰਮ੍ਰਿਤਸਰ ਸਾਹਿਬ ਵੀ ਆਉਂਦੇ ਰਹੇ ਤੇ ਇਲਾਕਿਆਂ ਵਿੱਚ ਪ੍ਰਚਾਰ ਵੀ ਕਰਦੇ ਰਹੇ। ਉਸ ਵੇਲੇ ਇੱਕ ਬੜੀ ਵੱਡੀ ਚੁਣੌਤੀ ਬਣੀ ਹੋਈ ਸੀ। ਬਹੁਤ ਕਾਲ ਪਏ ਹੋਏ ਸੀ, ਕਿਉਂਕਿ ਉਦੋਂ ਖੇਤੀ ਜਿਹੜੀ ਹੈ ਉਦੋਂ ਵਰਖਾ ਦੇ ਆਧਾਰਿਤ ਹੁੰਦੀ ਸੀ। ਅੱਜ ਵਰਗੇ ਮੀਂਹ ਦਾ ਪ੍ਰਬੰਧ ਨਹੀਂ ਸੀ। ਮੀਂਹ ਨਾ ਪੈਣਾ, ਕਾਲ ਪੈ ਜਾਣਾ। ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਜਿੱਥੇ ਜਿੱਥੇ ਮਨੁੱਖਤਾ ਨੂੰ ਲੋੜ ਪੈਂਦੀ ਸੀ ਜਾ ਕੇ ਲੰਗਰ ਲਾਉਣੇ, ਦਵਾਈਆਂ ਵਰਤਾਉਣੀਆਂ ਅਤੇ ਉਹਨਾਂ ਲੋਕਾਂ ਦੇ ਦੁੱਖ ਵੰਡਾਉਣੇ। ਇਹ ਗੁਰੂ ਸਾਹਿਬ ਜੀ ਕਰੀਬ 11 ਸਾਲ ਕਰਦੇ ਰਹੇ। ਇਹਦੇ ਦਰਮਿਆਨ ਕਈ ਨਗਰ ਵੀ ਵਸਾਏ ਅਤੇ ਕਈ ਗੁਰਮਤ ਦੇ ਹੋਰ ਪੱਖ ਵੀ ਜਿਉਂਦੇ ਰੱਖੇ। ਇਸੇ 11 ਸਾਲਾਂ ਵਿੱਚ ਗੁਰੂ ਜੀ ਨੇ ਆਪਣਾ ਪਰਿਵਾਰ ਵਡਾਲੀ ਵਿਖੇ ਛੱਡਿਆ ਸੀ। ਥੋੜੀ ਜਿਹੀ ਬੇਨਤੀ ਕਰਦੇ ਹਾਂ, ਮੇਰੀ ਤਮੰਨਾ ਹੁੰਦੀ ਹੈ ਵੀ ਮੈਂ ਗੱਲ ਸੌਖੀ ਜੀ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਾਂ ਤਾਂ ਕਿ ਦਿਲਾਂ ਤੇ ਲਿਖੀ ਜਾਏ। ਫਿਰ ਵੀ ਕੋਈ ਗੱਲ ਮੈਂ ਸਮਝਾਉਣ 'ਚ ਨਾ ਕਾਮਯਾਬ ਹੋ ਸਕਾਂ, ਤੁਸੀਂ ਮੈਨੂੰ ਪੁੱਛ ਸਕਦੇ ਹੋ, ਬਾਅਦ ਵਿੱਚ ਮੈਂ ਤੁਹਾਡੇ ਕੋਲ ਹੀ ਹੋਣਾ। ਸਮਝ ਲਈਏ ਚੰਗੀ ਤਰ੍ਹਾਂ ਗੱਲ ਨੂੰ। ਥੋੜਾ ਜਿਹਾ ਪਿਛੋਕੜ, ਜਿਹੜੇ ਹੁਣ ਤੱਕ ਸੀ ਨਾ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਤੱਕ, ਉਦੋਂ ਦੋ ਪੱਖ ਸਨ ਜਿਹੜੇ ਉਹ ਸਮਝਣੇ ਬੜੇ ਸੌਖੇ ਸੀ। ਉਹਨਾਂ 'ਚ ਦੁਬਿਧਾ ਨਹੀਂ ਸੀ ਬਣਦੀ। ਕਿਵੇਂ?
ਜਿਵੇਂ ਗੁਰਗੱਦੀ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੀ, ਉਹ ਕੇਵਲ ਗੁਰੂ ਹੀ ਨਹੀਂ ਬਦਲੇ, ਨਾਲ ਦੀ ਨਾਲ ਕੇਂਦਰੀ ਅਸਥਾਨ ਵੀ ਬਦਲ ਗਿਆ। ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਆ ਗਏ। ਹੁਣ ਜਿਹੜੀ ਨਕਲੀ ਗੱਦੀ ਹੈ ਉਹ ਕਰਤਾਰਪੁਰ ਸਾਹਿਬ ਹੈ, ਜਿਹੜੀ ਅਸਲੀ ਗੱਦੀ ਹੈ ਉਹ ਖਡੂਰ ਸਾਹਿਬ ਹੈ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਗੁਰਗੱਦੀ ਦਿੱਤੀ, ਕੇਂਦਰੀ ਸਥਾਨ ਫਿਰ ਬਦਲ ਦਿੱਤਾ। ਹੁਣ ਜਿਹੜੀ ਨਕਲੀ ਗੱਦੀ ਹੈ ਉਹ ਖਡੂਰ ਸਾਹਿਬ ਦੇ ਵਿੱਚ ਹੈ, ਜਿਹੜੀ ਅਸਲੀ ਗੱਦੀ ਹੈ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਹੈ। ਸਿੱਖ ਸੰਗਤਾਂ ਨੂੰ ਸਮਝਣਾ ਔਖਾ ਨਹੀਂ ਸੀ ਲੱਗਦਾ। ਹੁਣ ਗੁਰੂ ਰਾਮਦਾਸ ਜੀ ਦੇ ਵੇਲੇ ਮੁਸ਼ਕਲ ਬਣ ਗਈ। ਮੁਸ਼ਕਲ ਇਹ ਬਣੀ ਵੀ ਜਿਹੜੀ ਅਸਲੀ ਗੱਦੀ ਹੈ ਗੁਰੂ ਅਰਜਨ ਪਾਤਸ਼ਾਹ ਜੀ ਦੀ, ਉਹ ਵੀ ਅੰਮ੍ਰਿਤਸਰ ਹੈ। ਜਿਹੜੀ ਬਾਬੇ ਪ੍ਰਿਥੀ ਚੰਦ ਦੀ ਨਕਲੀ ਗੱਦੀ ਹੈ ਉਹ ਵੀ ਅੰਮ੍ਰਿਤਸਰ ਹੈ। ਇਹ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ, ਆਪਾਂ ਨੂੰ ਫਿਰ ਪਤਾ ਲੱਗਣਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਕੀ ਸੀ। ਹੁਣ ਬਾਬਾ ਪ੍ਰਿਥੀ ਚੰਦ ਵੀ ਸੋਢੀ ਹੈ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ। ਗੁਰੂ ਅਰਜਨ ਪਾਤਸ਼ਾਹ ਜੀ ਵੀ ਸੋਢੀ ਨੇ, ਗੁਰੂ ਰਾਮਦਾਸ ਜੀ ਦੇ ਪੁੱਤਰ ਨੇ। ਸਾਰੀਆਂ ਗੱਲਾਂ ਬਰਾਬਰ ਹੋ ਗਈਆਂ ਤੇ ਦੋਵੇਂ ਕੇਂਦਰ ਅੱਗੇ ਦੋਏ ਕੇਂਦਰ ਕਦੇ ਵੀ ਇੱਕ ਨਹੀਂ ਹੋਏ। ਨਕਲੀ ਗੱਦੀ ਵੱਖਰੀ ਹੈ, ਅਸਲੀ ਗੱਦੀ ਵੱਖਰੀ ਹੈ, ਪਰ ਹੁਣ ਦੋਵੇਂ ਅੰਮ੍ਰਿਤਸਰ ਨੇ। ਸੰਗਤ ਨੂੰ ਪਤਾ ਨਹੀਂ ਲੱਗਦਾ, ਭੁਲੇਖਾ ਪੈਂਦਾ ਇਸ ਗੱਲ ਦਾ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀ ਕੀਤਾ ਭਈ ਉਹਨਾਂ ਨੇ ਆਪਣਾ ਪਰਿਵਾਰ ਲੈ ਕੇ ਵੱਖਰਾ ਤੇ ਗੁਰੂ ਕੀ ਬਡਾਲੀ ਉੱਥੇ ਲੈ ਕੇ ਚਲੇ ਗਏ। ਅੰਮ੍ਰਿਤਸਰ ਸਾਹਿਬ ਤੋਂ ਕੁਝ ਦੂਰੀ ਉੱਤੇ ਹੀ ਹੈ, ਉੱਥੇ ਪਰਿਵਾਰ ਦੇ ਨਾਲ ਰਹਿ ਰਹੇ ਨੇ। ਇਹਦੇ ਦਰਮਿਆਨ 1594 ਤੋਂ ਲੈ ਕੇ 1595 ਤੱਕ ਕਰੀਬ ਇਹ ਵਿਚਕਾਰਲਾ ਸਮਾਂ ਗੁਰੂ ਅਰਜਨ ਪਾਤਸ਼ਾਹ ਜੀ ਪਰਿਵਾਰ ਸਮੇਤ ਗੁਰੂ ਕੀ ਬਡਾਲੀ ਰਹੇ। ਇਹਦੇ ਦਰਮਿਆਨ 19 ਜੂਨ 1595 ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰੂ ਕੀ ਬਡਾਲੀ ਹੋਇਆ। ਮੈਂ ਇੱਕ ਪਲ ਰੁਕ ਕੇ ਤੁਹਾਨੂੰ ਬੇਨਤੀ ਕਰਨ ਲੱਗਾ। ਦੇਖੋ ਬੱਚੇ ਵੀ ਸਿਆਣੇ ਨੇ, ਅੱਜ ਕੱਲ੍ਹ ਐਸਾ ਤਾਂ ਨਹੀਂ ਕਹਿ ਸਕਦੇ ਆਪਾਂ ਬੱਚਿਆਂ ਨੂੰ ਪਤਾ ਨਹੀਂ ਲੱਗਦਾ, ਜਾਂ ਮੈਂ ਤਾਂ 24 ਘੰਟੇ ਹਾਜ਼ਰ ਹਾਂ, ਮੈਨੂੰ ਕੋਈ ਇਤਰਾਜ਼ ਵੀ ਨਹੀਂ ਹੋਏਗਾ। ਆਪਾਂ ਇੱਕ ਕੋਸ਼ਿਸ਼ ਕਰਿਆ ਕਰੀਏ ਵੀ ਇੱਕ ਚਾਰਟ ਬਣਾ ਕੇ ਆਪਣੇ ਘਰਾਂ 'ਚ ਲਾਈਏ। ਜਿਵੇਂ ਗੁਰੂ ਨਾਨਕ ਸਾਹਿਬ ਜੀ, ਉਹਦਾ ਪ੍ਰਕਾਸ਼ ਕਿੱਥੇ ਹੋਇਆ, ਉਹਨਾਂ ਦੀ ਔਲਾਦ ਕੀ ਹੈ, ਮਹਿਲਾਂ ਦਾ ਨਾਂ ਕੀ ਹੈ ਤੇ ਅੰਤਲੇ ਸਵਾਸ ਕਿੱਥੇ ਲਏ। ਕਿੱਡੀਆਂ ਸੌਖੀਆਂ ਜਿਹੀਆਂ ਗੱਲਾਂ ਨੇ। ਘਰਾਂ 'ਚ 10 ਪਾਤਸ਼ਾਹੀਆਂ ਦਾ ਲੱਗਿਆ ਹੋਵੇ, ਲੰਘਦੇ ਵੜਦੇ ਬੱਚੇ ਸਾਡੇ ਸਮਝਣ ਸਿੱਖਣ। ਖੈਰ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ? ਗੁਰੂ ਕੀ ਬਡਾਲੀ। ਅੱਜ ਤੁਹਾਨੂੰ ਲਿਖ ਲੈਣਾ ਚਾਹੀਦਾ ਦਿਮਾਗ ਵਿੱਚ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ? ਗੁਰੂ ਕੀ ਬਡਾਲੀ। 1595 ਵਿੱਚ ਹੋਇਆ। ਹੁਣ ਇੱਕ ਪਲ ਦੂਜਾ ਧਿਆਨ ਕਰਨਾ ਪੈਣਾ। ਬਾਬਾ ਪ੍ਰਿਥੀ ਚੰਦ ਦੇ ਕੋਲ ਇੱਕ ਪੁੱਤ ਸੀ, ਉਹਦਾ ਨਾਮ ਸੀ ਮਿਹਰਬਾਨ। ਬਾਬਾ ਪ੍ਰਿਥੀ ਚੰਦ ਦੀ ਆਸ ਲਾਈ ਬੈਠਾ ਸੀ ਭਈ ਗੁਰਗੱਦੀ ਮੈਨੂੰ ਨਹੀਂ ਮਿਲੀ, ਪਰ ਬੰਦਾ ਕਰਦਾ ਤਾਂ ਆਪਣੇ ਬੱਚਿਆਂ ਵਾਸਤੇ ਹੀ ਹੈ ਨਾ, ਤਾਂ ਮੇਰੇ ਪੁੱਤ ਨੂੰ ਗੱਦੀ ਮਿਲ ਜਾਣੀ, ਉਹ ਗੱਦੀ ਤੇ ਬੈਠੇਗਾ। ਕਿਉਂਕਿ ਗੁਰੂ ਅਰਜਨ ਪਾਤਸ਼ਾਹ ਕੋਲ ਤਾਂ ਔਲਾਦ ਨਹੀਂ ਹੈ। ਉਹ ਇਹ ਆਸ ਲਾਈ ਬੈਠਾ ਸੀ। ਉਹਦੀਆਂ ਆਸਾਂ ਤੇ ਪਾਣੀ ਫਿਰ ਗਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਹੁਣ ਉਹ ਕੋਸ਼ਿਸ਼ ਕਰ ਰਿਹਾ ਹੈ ਵੀ ਜਿਹੜਾ ਬੂਟਾ ਛੋਟਾ ਹੋਵੇ ਨਾ, ਤੇ ਉਹਨੂੰ ਤੁਰਿਆ ਜਾਂਦਾ ਰਾਹੀ ਹੌਲੀ ਦੇ ਕੇ ਪੱਟ ਦੇਵੇ ਤਾਂ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ, ਪਰ ਜਦੋਂ ਬੂਟਾ ਦਰਖਤ ਬਣ ਜਾਏ ਤਾਂ ਵੱਢਣਾ ਬੜਾ ਔਖਾ ਹੁੰਦਾ ਹੈ। ਉਹਨੇ ਮਨ ਵਿੱਚ ਸੋਚਿਆ ਭਈ ਅਜੇ ਤਾਂ ਛੋਟਾ ਜਿਹਾ ਬੱਚਾ ਹੈ, ਇਹਨੂੰ ਹੁਣੇ ਜ਼ਿੰਦਗੀ ਨੂੰ ਖਤਮ ਕਰ ਦੇਣਾ ਮੇਰੇ ਲਈ ਬੜਾ ਸੌਖਾ ਹੋਏਗਾ। ਬਾਬਾ ਪ੍ਰਿਥੀ ਚੰਦ ਨੇ 2 ਵਾਰ ਕੀਤੇ। ਪਹਿਲਾ ਵਾਰ ਕੀ ਕੀਤਾ ਭਈ ਉਹਨੇ ਇੱਕ ਘਰ ਵਿੱਚ ਆਉਣ ਜਾਣ ਵਾਲੀ, ਕੰਮਕਾਰ ਕਰਨ ਵਾਲੀ ਤੇ ਦਾਈ ਦਾ ਕੰਮ ਕਰਨ ਵਾਲੀ, ਇਸ ਦਾਈ ਨੂੰ ਭੇਜਿਆ। ਦਾਈ ਨੂੰ ਮੈਨੂੰ ਪਤਾ ਨਹੀਂ ਵੀ ਇੱਥੇ ਕੀ ਕਹਿੰਦੇ ਹੋਣਗੇ, ਸ਼ਾਇਦ ਨਰਸ ਕਹਿੰਦੇ ਹੋਣਗੇ, ਜਾਂ ਮੈਨੂੰ ਇਸ ਬਾਰੇ ਨਹੀਂ ਪਤਾ। ਮਿਡਵਾਈਫ, ਹਾਂਜੀ, ਤਾਂ ਕਿ ਬੱਚਿਆਂ ਨੂੰ ਪਕੜ ਵਿੱਚ ਆ ਜਾਏ ਥੋੜਾ ਜਿਹਾ। ਬਹੁਤ ਵਧੀਆ ਲੱਗਿਆ। ਤੇ ਉਹ ਬੀਬੀ ਨੂੰ ਉਹਨੇ ਲਾਲਚ ਦਿੱਤਾ ਪ੍ਰਿਥੀ ਚੰਦ ਨੇ ਬਹੁਤ ਜ਼ਿਆਦਾ।
ਲਾਲਚ ਦੇ ਕੇ ਤੇ ਇੱਕ ਗੱਲ ਕਹੀ ਵੀ ਜਦੋਂ ਵੀ ਤੇਰੇ ਕੋਲ ਵਕਤ ਹੋਵੇ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿੱਚ ਚੁੱਕ ਕੇ, ਜਿੱਥੋਂ ਮਾਂ ਅੰਮ੍ਰਿਤ ਵਰਗਾ ਦੁੱਧ ਪਿਲਾਉਂਦੀ ਹੈ, ਤੂੰ ਉਹਨੂੰ ਬੱਚੇ ਨੂੰ ਦੁੱਧ ਪਿਲਾ ਦੀ, ਪਰ ਆਪਣੇ ਸਰੀਰ ਦੇ ਨਾਲ ਜ਼ਹਿਰ ਲਾ ਕੇ ਜਾਈ, ਇੰਨੀ ਤਿੱਖੀ ਜ਼ਹਿਰ ਲਾ ਕੇ ਜਾਈ ਭਈ ਜਦੋਂ ਬੱਚਾ ਤੇਰੇ ਕੋਲ ਦੁੱਧ ਲਵੇ, ਚੰਦ ਘੁੱਟ ਭਰਨ ਤੋਂ ਬਾਅਦ ਉਹਦੀ ਜ਼ਿੰਦਗੀ ਮੌਤ ਵਿੱਚ ਬਦਲ ਜਾਏ। ਹੁਣ ਬੀਬੀ ਉਵੇਂ ਹੀ ਗਈ ਦਾਈ, ਉਹਨੇ ਆਪਣੇ ਸਰੀਰ ਨੂੰ ਜ਼ਹਿਰ ਲਾ ਲਿਆ। ਜ਼ਹਿਰ ਲਾ ਕੇ ਤੇ ਬੱਚੇ ਨੂੰ ਗੋਦ ਵਿੱਚ ਲੈ ਕੇ ਦੁੱਧ ਪਿਲਾਉਣ ਲੱਗੀ ਤਾਂ ਉਦੋਂ ਕੁਦਰਤੀ ਗੱਲ ਹੋਈ ਵੀ ਉਹ ਜ਼ਹਿਰ ਜਿਹੜਾ ਉਹਦੇ ਤੇ ਰਿਐਕਸ਼ਨ ਕਰ ਗਿਆ। ਦੁੱਧ ਤਾਂ ਕੀ ਪਿਲਾਉਣਾ ਸੀ ਉਹਨੇ, ਉਹ ਤੜਫਦੀ ਹੋਈ ਆਪੇ ਹੀ ਮਰ ਗਈ। ਪਰ ਜਾਂਦੀ ਹੋਈ ਇਹ ਗੱਲ ਦੱਸ ਗਈ ਵੀ ਜਿਸ ਘਰ ਵਿੱਚੋਂ ਲੋਕੀ ਆ ਕੇ ਆਪਣਾ ਜੀਵਨ ਸਫਲ ਕਰਦੇ ਨੇ, ਮੈਂ ਉੱਥੇ ਇਨਸਾਨੀਅਤ ਨੂੰ ਦਾਗ ਲਾ ਚੱਲੀ ਐ। ਥੋੜੇ ਜਿਹੇ ਪੈਸੇ ਦੀ ਖਾਤਰ ਮੈਂ ਅੰਨੀ ਹੋਈ ਨੇ ਕਿਸੇ ਬੱਚੇ ਨੂੰ ਪਾਲਣ ਦੀ ਬਜਾਏ ਉਹਨੂੰ ਮਾਰਨਾ ਚਾਹਿਆ, ਪਰ ਜਿਹਨੂੰ ਗੁਰੂ ਰੱਖੇ ਉਹਨੂੰ ਮਾਰ ਕੋਈ ਨਹੀਂ ਸਕਦਾ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਾਅ ਹੋ ਗਿਆ ਤੇ ਉਹ ਬੀਬੀ ਜਾਂਦੀ ਹੋਈ ਚੜ੍ਹਾਈ ਕਰ ਗਈ ਹੋਈ, ਉਹ ਜਾਂਦੀ ਹੋਈ ਬਾਬਾ ਪ੍ਰਿਥੀ ਚੰਦ ਦੇ ਦਿੱਤੇ ਲਾਲਚ ਦੀ ਗੱਲ ਕਰ ਗਈ, ਬਦਨਾਮੀ ਹੋਈ। ਹੁਣ ਕੁਝ ਦਿਨ ਲੰਘੇ, ਬਾਬਾ ਪ੍ਰਿਥੀ ਚੰਦ ਨੂੰ ਲੱਗਿਆ ਵੀ ਗੱਲ ਬਣੀ ਨਹੀਂ ਤੇ ਮੈਂ ਹਜੇ ਇਸ ਗੱਲੋਂ ਹਟਣਾ ਨਹੀਂ ਹੈ। ਉਹਨੇ ਹੁਣ ਦੂਜੀ ਵਾਰੀ ਲੱਭਿਆ ਵੀ ਜ਼ਹਿਰ ਤਾਂ ਹੋਵੇ ਪਰ ਕਿਸੇ ਦੇ ਸਰੀਰ ਨੂੰ ਲੱਗੀ ਨਾ ਹੋਵੇ, ਜੋ ਜਾਂਦਾ ਹੋਇਆ ਦੱਸਣ ਜੋਗਾ ਵੀ ਨਾ ਹੋਵੇ। ਉਹਨੇ ਹੁਣ ਇੱਕ ਸਪੇਰਾ ਲੱਭਿਆ। ਜਿਹੜੇ ਲੋਕ ਸੱਪਾਂ ਨੂੰ ਪਾਲਦੇ ਨੇ, ਸੱਪਾਂ ਦੀ ਸੰਭਾਲ ਕਰਦੇ ਨੇ, ਉਹਨੇ ਸਪੇਰਾ ਲੱਭਿਆ। ਸਪੇਰਾ ਲੱਭ ਕੇ ਵੀ ਤੂੰ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਤੇੜੇ, ਤੂੰ ਤਾਂ ਵਾਕਫ ਹੈ ਹਰ ਗੱਲ ਤੋਂ, ਤੇ ਉੱਥੇ ਸੱਪ ਛੱਡੀ। ਜਦੋਂ ਸੱਪ ਲੜ ਜਾਏ, ਆਪਣਾ ਕੰਮ ਕਰ ਲਵੇ, ਬਾਅਦ ਵਿੱਚ ਤੂੰ ਰੌਲਾ ਪਾ ਦੀ ਵੀ ਸੱਪ ਆ ਗਿਆ, ਸੱਪ ਆ ਗਿਆ। ਜਿੰਨੇ ਨੂੰ ਲੋਕ ਸੱਪ ਨੂੰ ਮਾਰਨ ਜਾਂ ਸੰਭਾਲਣ ਵਾਸਤੇ ਆਉਣਗੇ, ਉਹਨੇ ਨੂੰ ਕੰਮ ਹੋ ਚੁੱਕਿਆ ਹੋਏਗਾ। ਹੁਣ ਉਹਨੇ ਸਾਰੀ ਗੱਲ ਬਣਾ ਕੇ, ਜਿਵੇਂ ਪਿੰਡਾਂ 'ਚ ਆਮ ਮੰਗਤੇ ਆਉਂਦੇ ਨੇ, ਉਹਨੇ ਮੰਗਤੇ ਨੇ ਪਾਸੇ ਬੈਠ ਕੇ ਬੀਨ ਵਜਾਉਣ ਲੱਗ ਪਿਆ ਤੇ ਸਾਰਾ ਧਿਆਨ ਲੋਕਾਂ ਦਾ ਖਿੱਚ ਲਿਆ ਤੇ ਉਹਨੇ ਸੱਪ ਭੇਜ ਦਿੱਤਾ ਭਈ ਸੱਪ ਇਹ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜ਼ਿੰਦਗੀ ਦਾ ਅੰਤ ਕਰ ਦੇਵੇ। ਹੋ ਇੱਥੇ ਵੀ ਉਲਟ ਗਿਆ, ਇੱਥੇ ਵੀ ਉਲਟ ਗਿਆ। ਉਹ ਸੱਪ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਡੰਗਣ ਦੀ ਬਜਾਏ ਸਪੇਰੇ ਨੂੰ ਇਹ ਡੰਗ ਦਿੱਤਾ। ਜਦੋਂ ਸਪੇਰੇ ਨੂੰ ਡੰਗਿਆ ਤੇ ਉਹਨੂੰ ਜ਼ਹਿਰ ਹੋਈ ਤੇ ਉਹ ਵੀ ਜਾਂਦਾ ਹੋਇਆ ਦੁਨੀਆ ਤੋਂ ਇਹ ਗੱਲ ਦੱਸ ਗਿਆ ਵੀ ਮੈਨੂੰ ਬਾਬੇ ਪ੍ਰਿਥੀ ਚੰਦ ਨੇ ਭੇਜਿਆ ਸੀ ਤੇ ਮੈਂ ਮੌਤ ਕਿਸੇ ਨੂੰ ਦੇਣ ਆਇਆ ਹੋਇਆ ਆਪਣੀ ਮੌਤ ਖਰੀਦ ਕੇ ਤੁਰ ਚੱਲੇ। ਦੂਜੀ ਵਾਰੀ ਇਹ ਹੋ ਗਈ ਘਟਨਾ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਿਰਪਾ ਕੀਤੀ ਭਈ ਆਪਣੇ ਪਰਿਵਾਰ ਨੂੰ ਇੱਥੇ ਨਹੀਂ ਛੱਡਣਾ ਚਾਹੀਦਾ। ਸਤਿਗੁਰੂ ਜੀ ਵਾਪਸ ਅੰਮ੍ਰਿਤਸਰ ਸਾਹਿਬ ਲੈ ਆਏ। ਦੋ ਗੱਲਾਂ ਵਿੱਚੋਂ ਸਾਂਝੀਆਂ ਕਰਨੀਆਂ, ਫਿਰ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਨੰਬਰ 1, ਮੈਂ ਆਸ ਤਾਂ ਇਹੋ ਹੀ ਰੱਖਦਾ ਹੁੰਦਾ ਵੀ ਤੁਸੀਂ ਇੰਨੀ ਘੁੱਟ ਕੇ ਗੱਲ ਨੂੰ ਪਕੜ ਲਵੋ ਤੇ ਕੱਲ ਤੁਹਾਡੇ ਘਰਾਂ 'ਚ ਵਰਤੇ। ਆਪਾਂ ਤਾਂ ਸਿੱਖੀ ਕਮਾ ਸਕਦੇ ਹਾਂ ਜਿਹੜੀ ਗੱਲ ਇੱਥੋਂ ਜਾਵੇ ਤੇ ਉਹਦੀ ਜ਼ਿੰਦਗੀ 'ਚ ਵਰਤੇ, ਉਹ ਵਰਤੇ। ਜਿਹੜੀ ਗੱਲ ਮੈਂ ਕਹਿਣ ਲੱਗਾ ਸਾਂ, ਬੜੇ ਧਿਆਨ ਨਾਲ ਸੁਣਿਓ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ ਨਾ, ਤਾਂ ਉਦੋਂ ਗੁਰੂ ਅਰਜਨ ਪਾਤਸ਼ਾਹ ਨੇ ਦੇਖੋ ਖੁਸ਼ੀ ਕਿਵੇਂ ਮਨਾਈ ਸੀ, ਬਿਲਕੁਲ ਵੱਖਰੀ ਤਰ੍ਹਾਂ ਦੀ, ਸਾਡੇ ਵਾਂਗੂ ਨਹੀਂ। ਉਹਨਾਂ ਨੇ ਖੁਸ਼ੀ ਕਿਵੇਂ ਮਨਾਈ, ਤੁਸੀਂ ਕਿਤੇ ਜਾਓ ਗੁਰੂ ਕੀ ਬਟਾਲੀ, ਉਹਦੇ ਲਾਗੇ ਇੱਕ ਗੁਰਦੁਆਰਾ ਸਾਹਿਬ ਹੈ ਛਿਆਟਾ ਸਾਹਿਬ। ਉਹ ਛਿਆਟਾ ਸਾਹਿਬ ਉਹ ਹੈ, ਗੁਰੂ ਜੀ ਨੇ ਉੱਥੇ ਲੋਕਾਂ ਦੀ ਪਾਣੀ ਦੀ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਆਪਣੇ ਪੁੱਤ ਦੇ ਜਨਮ ਦਿਨ ਦੇ ਉੱਤੇ ਖੁਸ਼ੀ ਦੇ ਨਾਲ ਇੱਕੋ ਵਾਰੀ 6 ਖੂਹਾਂ ਵਰਗਾ ਪਾਣੀ ਕੱਢਣ ਵਾਲਾ, ਛਿਆਟਾ ਸਾਹਿਬ ਦੇ ਵਿੱਚ 6 ਖੂਹਾਂ ਦਾ ਪਾਣੀ ਇੱਕੋ ਖੂਹ ਦੇ ਵਿੱਚੋਂ ਕੱਢਣ ਵਾਲਾ। ਉੱਥੇ ਸਤਿਗੁਰੂ ਜੀ ਨੇ 6 ਮਾਲਾ ਚੱਲਦੀਆਂ, 6 ਟਿੰਡਾਂ ਇੱਕੋ ਵਾਰੀ ਚੱਲਦੀਆਂ ਸੀ।
ਤੇ ਉਹ ਖੂਹ ਲਗਵਾਇਆ ਸੀ। ਅੱਜ ਅਸੀਂ ਵੀ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਹਾਂ, ਲੋਕਾਂ ਦੇ ਘਰ ਉਜਾੜਦੇ ਤਾਂ ਹਾਂ, ਪਰ ਕਿਸੇ ਦਾ ਆਪਣੇ ਬੱਚੇ ਦੇ ਜਨਮ ਦਿਨ ਤੇ ਘਰ ਵਸਾਉਂਦੇ ਬਹੁਤ ਘੱਟ ਹੈ। ਦੇਖੋ ਗੁਰੂ ਅਰਜਨ ਪਾਤਸ਼ਾਹ ਜੀ ਕੋਲੋਂ ਸਿੱਖੀਏ, ਜਦੋਂ ਉਹਨਾਂ ਦੇ ਪੁੱਤ ਦਾ ਜਨਮ ਹੋਇਆ ਸੀ, ਉਹਨਾਂ ਨੇ ਖੂਹ ਲਗਵਾਇਆ ਸੀ, ਲੋਕਾਂ ਦੀ ਮੁਸ਼ਕਲ ਹੱਲ ਹੋ ਜਾਏ। ਅਗਲੀ ਗੱਲ ਕਰਾਂ, ਹੁਣ ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਪੁੱਤ ਨੂੰ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਇਹ ਜਿਹੜੀ ਘਟਨਾ ਹੁਣ ਇਹ 1597 ਸਨ ਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 2.5 ਸਾਲ ਦੀ ਹੈ। ਮੇਰਾ ਖਿਆਲ ਹੈ ਵੀ ਪਕੜ ਵਿੱਚ ਆਉਂਦੀ ਹੋਏਗੀ ਗੱਲ। 1595 ਚ ਜਨਮ ਹੋਇਆ ਤੇ 1597 ਦੇ ਵਿੱਚ ਉਹ ਗੁਰੂ ਸਾਹਿਬ ਜੀ ਲੈ ਕੇ ਆਪਣੇ ਬੱਚੇ ਨੂੰ ਤੇ ਪਰਿਵਾਰ ਨੂੰ, ਜਦੋਂ ਬਾਬਾ ਪ੍ਰਿਥੀ ਚੰਦ ਉੱਥੇ ਉਪਰਾਲੇ ਕਰ ਰਿਹਾ ਤੇ ਉਹ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਹੁਣ ਇੱਥੇ ਨੇ ਗੁਰੂ ਜੀ। ਇੱਥੇ ਆ ਕੇ ਬਾਬੇ ਪ੍ਰਿਥੀ ਚੰਦ ਨੇ ਇੱਕ ਫਿਰ ਉਪਰਾਲਾ ਕੀਤਾ। ਫਿਰ ਉਪਰਾਲਾ ਇਹ ਕੀਤਾ ਭਈ ਹੁਣ ਮੈਂ ਇਵੇਂ ਦਾ ਢੰਗ ਬਣਾਵਾਂ, ਦਬੇ ਤਾਂ ਜ਼ਹਿਰ ਹੀ, ਦਬੇ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਹੀ, ਪਰ ਇੱਕ ਕੰਮ ਹੋਵੇ ਭਈ ਨਾ ਤਾਂ ਕਿਸੇ ਦੇ ਸਰੀਰ ਨੂੰ ਜ਼ਹਿਰ ਲੱਗਿਆ ਹੋਵੇ ਤੇ ਨਾ ਹੀ ਕੋਈ ਜਾਨਵਰ ਹੋਵੇ ਇਵੇਂ ਦਾ ਸੱਪ ਵਰਗਾ ਵੀ ਜਿਹੜਾ ਉਹਨੂੰ ਪਤਾ ਹੀ ਨਾ ਲੱਗੇ ਮੈਂ ਡੰਗਣਾ ਕਿਹਨੂੰ ਹੈ, ਮੈਂ ਮਾਰਨਾ ਕਿਹਨੂੰ ਹੈ। ਦੋ ਗੱਲ ਵਿੱਚੋਂ ਫੇਲ ਹੋ ਚੁੱਕਾ ਸੀ। ਹੁਣ ਉਹਨੇ ਤੀਜਾ ਉਪਰਾਲਾ ਕੀਤਾ ਵੀ ਗੁਰੂ ਘਰ ਦੇ ਵਿੱਚ ਇੱਕ ਸੇਵਾਦਾਰ ਸੀ। ਜਿਵੇਂ ਆਪਾਂ ਦੇਖਦੇ ਘਰਾਂ 'ਚ ਬਹੁਤ ਕਈ ਵਾਰੀ ਭਰੋਸੇਯੋਗ ਇੱਕ ਦੂਜੇ ਦੀ ਨੇੜਤਾ ਬਣ ਜਾਂਦੀ ਹੈ, ਇਹਦੀ ਵੀ ਬੜੀ ਨੇੜਤਾ ਬਣ ਗਈ ਸੀ, ਭਰੋਸੇ ਵਾਲੀ ਬੜੀ ਸੀ। ਬ੍ਰਾਹਮਣ ਹੈ, ਇਹਨੇ ਗੁਰੂ ਘਰ ਦੇ ਨਾਲ ਬਹੁਤ ਨੇੜਤਾ ਬਣਾਈ ਹੋਈ ਸੀ। ਪ੍ਰਿਥੀ ਚੰਦ ਨੇ ਇਹਨੂੰ ਖਰੀਦਿਆ, ਇਹਨੂੰ ਬਹੁਤ ਖੁੱਲਾ ਧਨ ਦੇ ਕੇ ਤੇ ਇਹਨੂੰ ਕਿਹਾ ਵੀ ਛੱਡਣਾ, ਤੂੰ ਕਿਸੇ ਤਰ੍ਹਾਂ ਦੁੱਧ ਵਿੱਚ ਜਾਂ ਦਹੀਂ ਵਿੱਚ ਜ਼ਹਿਰ ਮਿਲਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਦੇ ਦੇ ਤੇ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਖਤਮ ਹੋ ਜਾਏਗੀ। ਇਹ ਅੰਮ੍ਰਿਤਸਰ ਦੀ ਘਟਨਾ ਯਾਦ ਰੱਖਿਓ, ਮੈਂ ਬਾਰ-ਬਾਰ ਬੇਨਤੀ ਕਰਾਂ। ਹੁਣ ਉਹ ਕਢਾਵਾ ਆਪਣੇ ਵੱਲੋਂ ਇੱਕ ਛੋਟੀ ਜੀ ਕੌਲੀ ਲੈ ਕੇ ਦਹੀਂ ਦੀ ਤੇ ਉਹਦੇ ਵਿੱਚ ਬਹੁਤ ਸਾਰੀ ਜ਼ਹਿਰ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਭਈ ਜਿੰਨੇ ਚਮਚੇ ਖਾਏ ਉਨਾ ਹੀ ਅਸਰ ਹੋ ਜਾਏ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਚੁੱਕਿਆ ਤੇ ਉਹਨੇ ਉਹ ਜ਼ਹਿਰ ਵਾਲਾ ਦਹੀਂ ਖਵਾਉਣਾ ਚਾਹਿਆ। ਉਹ ਨਿੱਕਾ ਜਿਹਾ ਮੂੰਹ ਨੂੰ ਲਾਇਆ ਤੇ ਉਹਦਾ ਟੇਸਟ ਖਰਾਬ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਲਿਆ। ਉਹ ਹੁਣ ਜ਼ੋਰ ਜ਼ਬਰਦਸਤੀ ਕਰਦਾ ਵੀ ਮੂੰਹ 'ਚ 2 ਚਮਚੇ ਪਾ ਦਿਆਂ, ਪਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨਹੀਂ ਲੈ ਰਹੇ। ਇੰਨੇ 'ਚ ਉਹਨਾਂ ਨੇ ਚੀਕ ਮਾਰੀ ਤੇ ਪਹਿਲਾਂ ਪਤਾ ਸੀ ਵੀ ਬਾਬਾ ਪ੍ਰਿਥੀ ਚੰਦ ਵਾਰ ਕਰਵਾ ਰਿਹਾ। ਉਹ ਭੱਜ ਕੇ ਆਏ। ਜਦੋਂ ਭੱਜ ਕੇ ਆਏ ਉਹ ਸਾਰਾ ਪਰਿਵਾਰ ਇਕੱਠਾ ਹੋ ਗਿਆ ਤੇ ਉਹ ਡਰ ਗਿਆ ਬ੍ਰਾਹਮਣ। ਉਹ ਡਰੇ ਹੋਏ ਦੇ ਹੱਥੋਂ ਕੌਲੀ ਛੁੱਟ ਗਈ ਤੇ ਉਹ ਥੱਲੇ ਡਿੱਗ ਪਈ। ਜਦੋਂ ਥੱਲੇ ਡਿੱਗੀ ਕੌਲੀ ਤੇ ਉਹ ਕੁੱਤੇ ਨੇ ਦਹੀਂ ਖਾ ਲਿਆ। ਦਹੀਂ ਕੁੱਤੇ ਨੇ ਖਾਧਾ, ਉਸੇ ਵੇਲੇ ਉਹ ਮਰ ਗਿਆ ਕੁੱਤਾ ਦੇਖਦਿਆਂ ਸਾਰੀ। ਹੁਣ ਉਹਦੀ ਕਰਤੂਤ ਨੰਗੀ ਹੋ ਗਈ, ਉਹਦੇ ਅੰਦਰ ਐਡਾ ਹੌਲ ਉੱਠਿਆ। ਇਹ ਪੁਰਾਣੀ ਬੋਲੀ, ਅੱਜ ਦੀ ਭਾਸ਼ਾ 'ਚ ਆਪਾਂ ਹਾਰਟ ਅਟੈਕ ਕਹਿ ਲਈਏ। ਉਹਦੇ ਅੰਦਰ ਇਹੋ ਜਿਹਾ ਸੂਲ ਉੱਠਿਆ, ਇਹੋ ਜਿਹਾ ਦਰਦ ਉੱਠਿਆ। ਉਹ ਵੀ ਜਾਂਦਾ ਹੋਇਆ ਇਹ ਗੱਲ ਦੱਸ ਗਿਆ ਭਈ ਮੈਂ ਇਹ ਕੁਕਰਮ ਕੁਝ ਪੈਸਿਆਂ ਦੀ ਖਾਤਰ ਬਾਬਾ ਪ੍ਰਿਥੀ ਚੰਦ ਦੇ ਕਹਿਣ ਉੱਤੇ ਕੀਤਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਇਹ ਜ਼ਿਕਰ ਮਿਲਦਾ ਹੈ, ਲੇਪ ਨਾ ਲਾਗੋ ਤਿਲ ਕਾ ਮੂਲ। ਇੱਕ ਰਤੀ ਮਾਤਰ ਵੀ ਗੁਰੂ ਹਰਗੋਬਿੰਦ ਸਾਹਿਬ ਤੱਕ ਗੱਲ ਪਹੁੰਚ ਨਾ ਸਕੀ। ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਖੋਏ ਕੈਸੋੜਾ। ਉਹ ਆਪਣੇ ਹੀ ਡਰ ਦੇ ਕਾਰਨ ਮਰ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਨਰੋਏ ਨੇ। ਇੱਕ ਚੌਥਾ ਵਾਰ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਭਈ ਉਹਨਾਂ ਦਿਨਾਂ 'ਚ ਬਿਮਾਰੀਆਂ ਬਹੁਤ ਫੈਲਦੀਆਂ ਸੀ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ, ਗੁਰੂ ਘਰ ਹੁੰਦਾ ਹੀ ਉਹ ਸੀ। ਆ ਤਾਂ ਹੁਣ ਅਸੀਂ ਕੋਈ ਪਹਿਚਾਣ ਬਣਾਣੀ ਲੈ ਲੰਗਰ ਦੀ, ਉਦੋਂ ਦਵਾਈਆਂ ਦੀ ਵੀ ਸੀ, ਯਾਦ ਰੱਖੋ ਜੀ। ਗੁਰੂ ਅਰਜਨ ਪਾਤਸ਼ਾਹ ਜੀ ਜਿਹੜੀਆਂ ਥਾਵਾਂ ਤੇ ਮੁਸ਼ਕਲ ਬਣਦੀ ਸੀ ਉੱਥੇ ਦਵਾਈਆਂ ਦਾ ਲੰਗਰ ਵੀ ਲਾਉਂਦੇ ਸੀ।
ਹਜ਼ੂਰ ਸੱਚੇ ਪਾਤਸ਼ਾਹ ਨੇ ਜਦੋਂ ਦਵਾਈਆਂ ਦੇ ਲੰਗਰ ਲਾਏ ਉਦੋਂ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ। ਉਹ ਗੁਰੂ ਹਰਗੋਬਿੰਦ ਸਾਹਿਬ ਤੇ ਵੀ ਅਸਰ ਕਰ ਗਈ। ਜਦੋਂ ਚੇਚਕ ਦੀ ਬਿਮਾਰੀ ਨਾਲ, ਜਿਹਨੂੰ ਚਿਕਨ ਪੌਕਸ ਕਹਿੰਦੇ ਨੇ, ਛਾਲੇ ਹੋ ਜਾਂਦੇ ਨੇ, ਬੱਚਾ ਕਿਧਰੇ ਵੀ ਆਰਾਮ ਨਾਲ ਨਹੀਂ ਪੈ ਸਕਦਾ, ਸਾਰੀ ਬੋਡੀ ਤੇ ਛਾਲੇ ਹੋ ਜਾਂਦੇ ਨੇ। ਤੇ ਅੱਜ ਤਾਂ ਉਹਦਾ ਇਲਾਜ ਆ ਗਿਆ, ਉਹਨਾਂ ਸਮਿਆਂ 'ਚ ਉਹਦਾ ਇਲਾਜ ਨਹੀਂ ਸੀ ਹੁੰਦਾ ਤੇ ਬਹੁਤ ਮੁਸ਼ਕਲ ਬਣਦੀ ਸੀ। ਸਾਰਾ ਸਰੀਰ ਆਕੜ ਜਾਂਦਾ ਹੈ ਕਿਉਂਕਿ ਸਾਰੇ ਸਰੀਰ ਦੇ ਉੱਤੇ ਜ਼ਖਮ ਹੋ ਜਾਂਦੇ ਨੇ। ਦੂਜੀ ਗੱਲ ਹੈ ਵੀ ਚੇਚਕ ਕੋਈ ਨਾ ਕੋਈ ਅੰਗ ਉਹ ਖਤਮ ਕਰ ਜਾਂਦੀ ਹੈ। ਤੀਜੀ ਗੱਲ ਇਹ ਸੀ ਵੀ ਜੇ ਚੇਚਕ ਅੰਗ ਵੀ ਖਤਮ ਨਾ ਕਰੇ, ਠੀਕ ਰਹਿ ਜਾਏ, ਤਾਂ ਉਹ ਜਿਹੜੇ ਚਿਕਨ ਪੌਕਸ ਹੁੰਦੇ ਨੇ ਉਹਦੇ ਦਾਗ ਰਹਿ ਜਾਂਦੇ ਨੇ, ਦਾਗ ਲਾਜ਼ਮੀ ਰਹਿ ਜਾਂਦੇ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਚੇਚਕ ਦੇ ਕਾਰਨ ਚਲੇ ਗਈ ਸੀ। ਉਸ ਪਾਸੇ ਆਪਾਂ ਨਹੀਂ ਜਾਣਾ। ਅੱਜ ਬੇਨਤੀ ਕਰ ਰਿਹਾ ਸਾਂ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਉਹਨਾਂ ਨੇ ਫਿਰ ਬੰਦੇ ਭੇਜੇ ਵੀ ਕਿਸੇ ਤਰ੍ਹਾਂ ਅਸੀਂ ਇਤਿਹਾਸ ਨੂੰ ਦਾਗੀ ਕਰ ਦਈਏ, ਕਿਸੇ ਤਰ੍ਹਾਂ ਕੋਈ ਧੱਬਾ ਲਾ ਦਈਏ। ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕੁਝ ਭੇਜੇ, ਪਰ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਤੁਸੀਂ ਸਾਨੂੰ ਆਗਿਆ ਦਿਓ। ਇਹ ਜਿਹੜੀ ਚੇਚਕ ਹੈ ਨਾ, ਇਹ ਅਸਲ ਵਿੱਚ ਮਾਤਾ ਹੈ, ਇੱਕ ਭਰਮ ਸੀ ਉਦੋਂ ਲੋਕ ਸਾਰੇ ਮਾਤਾ ਕਹਿੰਦੇ ਸੀ ਵੀ ਚੇਚਕ ਇੱਕ ਮਾਤਾ ਹੈ। ਇਹ ਮਾਤਾ ਜਿਹਦੇ ਨਿਕਲ ਜਾਏ ਤੇ ਬੜੀ ਕਰੋਪੀ ਹੁੰਦੀ ਹੈ, ਬੱਚੇ ਦੀ ਜਿੰਦ ਵੀ ਲੈ ਸਕਦੀ ਹੈ। ਨਾ ਜਿੰਦ ਲਈ ਤਾਂ ਇਹ ਕੋਈ ਨਾ ਕੋਈ ਅੰਗ ਨਕਾਰਾ ਕਰ ਜਾਏਗੀ, ਨਾ ਅੰਗ ਨਕਾਰਾ ਕੀਤਾ ਤੇ ਆਪਣੇ ਦਾਗ ਛੱਡ ਜਾਏਗੀ। ਕਿੱਡਾ ਚੰਗਾ ਹੋਵੇ ਜਾਂ ਤਾਂ ਤੁਸੀਂ ਮਾਤਾ ਦੀ ਪੂਜਾ ਕਰ ਲਓ, ਜੇ ਮਾਤਾ ਦੀ ਪੂਜਾ ਤੁਸੀਂ ਨਹੀਂ ਕਰਨੀ ਸਾਨੂੰ ਆਗਿਆ ਦਿਓ, ਅਸੀਂ ਕਰ ਲੈਨੇ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕਿੱਡੀ ਵੱਡੀ ਅਡੋਲਤਾ, ਇੱਕ ਪੁੱਤ ਹੈ ਤੇ ਲੰਮੇ ਸਮੇਂ ਤੋਂ ਬਾਅਦ ਪ੍ਰਾਪਤ ਹੋਇਆ। ਇੱਕੋ ਪੁੱਤ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਟੁੱਠਾ ਕੀਨੀ ਦਾਤ। ਕਿੰਨੇ ਸਮੇਂ ਬਾਅਦ ਇੱਕ ਪੁੱਤ ਮਿਲਿਆ ਹੋਵੇ ਤੇ ਉਹਨੂੰ ਵੀ ਇਹੋ ਜਿਹਾ ਮੁਸ਼ਕਲ ਬਣੀ ਹੋਵੇ ਤੇ ਆ ਕੇ ਲੋਕ ਮਿੰਨਤਾਂ ਕਰਦੇ ਹੋਣ ਵੀ ਤੁਸੀਂ ਨਾ ਕਰੋ ਪੂਜਾ, ਅਸੀਂ ਕਰਨੇ ਆ। ਅੱਜ ਕੱਲ੍ਹ ਇੱਕ ਰਲਗੱਡ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਦੁਰਗਿਆਣਾ ਮੰਦਿਰ ਬਣਿਆ ਹੋਇਆ, ਦਰਬਾਰ ਸਾਹਿਬ ਦੀ ਨਕਲ ਵਰਗਾ ਹੀ ਆ ਉਹਨੂੰ ਅੱਜ ਕੱਲ੍ਹ ਲੋਕ ਪ੍ਰਚਾਰ ਰਹੇ ਨੇ ਵੀ ਇੱਥੇ ਗੁਰੂ ਅਰਜਨ ਪਾਤਸ਼ਾਹ ਨੇ ਸ਼ੀਤਲਾ ਦੀ ਪੂਜਾ ਕੀਤੀ ਸੀ। ਮੈਂ ਵਾਰ-ਵਾਰ ਸਿੱਖਾਂ ਨੂੰ ਸੁਚੇਤ ਹੋਣ ਦੀ ਬੇਨਤੀ ਕਰਦਾ ਰਹਿਣਾ, ਉਹਦੇ ਨਾਲ ਕੋਈ ਵਾਸਤਾ ਨਹੀਂ। ਦੁਰਗਿਆਣਾ ਮੰਦਿਰ ਬਹੁਤ ਚਿਰ ਬਾਅਦ ਵਿੱਚ ਬਣਿਆ ਹੋਇਆ, ਬਹੁਤ ਲੰਮੇ ਸਮੇਂ ਤੋਂ ਬਾਅਦ ਵਿੱਚ ਬਣਿਆ ਹੋਇਆ। ਰੋ ਵਿਚਾਰ ਕਦੇ ਫਿਰ ਸਹੀ, ਸਾਰੀਆਂ ਪਰਤਾਂ ਖੋਲ੍ਹਣ ਵਾਲੀਆਂ ਹੁੰਦੀਆਂ ਨੇ। ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਉੱਤੇ ਚੇਚਕ ਆਈ, ਪਰ ਦੇਖੋ ਰੱਬੀ ਬਾਣੀ ਦਾ ਕਿੱਡਾ ਪਿਆਰਾ ਬਚਨ ਹੈ, ਨੇਤਰ ਪ੍ਰਗਾਸ਼ ਕੀਆ ਗੁਰਦੇਵ। ਕਹਿੰਦੇ ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ, ਭਰਮ ਗਏ ਪੂਰਨ ਭਈ ਸੇਵ, ਸ਼ੀਤਲਾ ਤੇ ਰਾਖਿਆ ਬਿਹਾਰੀ। ਮੇਰੇ ਮਾਲਕ ਨੇ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਮੇਰੇ ਮਾਲਕ ਨੇ ਕਿੱਡੀ ਵੱਡੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਭਈ ਮੈਨੂੰ ਇਸ ਸ਼ੀਤਲਾ ਦੇ ਰੋਗ ਤੋਂ ਵੀ, ਚੇਚਕ ਦੇ ਰੋਗ ਤੋਂ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਬਚਾ ਲਿਆ। ਮੈਨੂੰ ਐਸਾ ਕੁਝ ਨਹੀਂ ਕਰਨਾ ਪਿਆ ਜਿਹਦੇ ਨਾਲ ਉਹਨਾਂ ਦੇ ਉੱਤੇ ਕੋਈ ਅਸਰ ਪੈਂਦਾ। ਮੈਂ ਰੱਬੀ ਭਰੋਸਾ ਰੱਖਿਆ ਤੇ ਉਹਦੇ ਵਿੱਚੋਂ ਜਿੱਤ ਗਏ। ਅੱਜ ਗੁਰੂ ਹਰਗੋਬਿੰਦ ਸਾਹਿਬ ਨਵੇਂ ਰੋਏ ਨੇ। ਹੁਣ ਮੈਂ ਇੱਥੇ ਰੁਕਣਾ ਚਾਹੁੰਦਾ। ਮੈਂ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਨਾ, ਉਹ ਗੁਰੂ ਕੇ ਸਿੱਖੋ। ਗੁਰੂ ਨਾਲ ਰਿਸ਼ਤਾ ਨਾ ਜਿਹੜਾ ਉਹ ਵਿਸ਼ਵਾਸ ਦਾ ਹੁੰਦਾ ਹੈ। ਜਿੱਡਾ ਤੁਹਾਡਾ ਵਿਸ਼ਵਾਸ ਪੱਕਾ ਹੋਵੇਗਾ ਓਨਾ ਤੁਸੀਂ ਚੜ੍ਹਦੀ ਕਲਾ ਦੇ ਸਿੱਖ ਹੋਵੋਗੇ। ਜਿਨ੍ਹਾਂ ਨੇ ਬੰਦ ਕਟਵਾਏ, ਜਿਨ੍ਹਾਂ ਨੇ ਖੋਪਰੀਆਂ ਲੋਹਾਈਆਂ, ਆਖਰ ਉਹਨਾਂ ਦਾ ਵਿਸ਼ਵਾਸ ਹੀ ਬਲਵਾਨ ਸੀ ਨਾ। ਬਾਣੀ ਤਾਂ ਉਹੀ ਅੱਜ ਵੀ ਸਾਡੇ ਕੋਲ। ਉਹਨਾਂ ਦਾ ਵਿਸ਼ਵਾਸ ਹੀ ਏਡਾ ਵੱਡਾ ਪੱਕਾ ਸੀ, ਉਹ ਆਰਿਆਂ ਨਾਲ ਚਰਾ ਕੇ ਵੀ ਸੀ ਨਾ ਕੀਤੀ ਉਹਨਾਂ ਨੇ। ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਅੱਜ ਦੇਖੀਦਾ ਅੱਜ ਮਾਂ-ਬਾਪ ਕਿੰਨੇ ਭਰਮਾਂ ਵਿੱਚ ਪਏ ਹੋਏ ਨੇ। ਅੱਜ ਇੱਕ ਗੱਲ ਤੇ ਯਕੀਨ ਕਰੀਏ
ਭਈ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਾਂਗਾ ਆਪਣੇ ਬੱਚੇ ਨੂੰ ਲੈ ਕੇ। ਜਦੋਂ ਔਖੀ ਘੜੀ ਬਣੀ, ਮੈਂ ਕਿਸੇ ਵੀ ਧਾਗੇ ਤਬੀਤ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਵਰਗਾ ਜੇ ਵਿਸ਼ਵਾਸ ਪੈਦਾ ਕਰੀਏ। ਮੈਂ ਆਪਣੀਆਂ ਧੀਆਂ ਬੱਚੀਆਂ ਨੂੰ ਬੇਨਤੀ ਕਰਾਂਗਾ, ਜੋ ਕੁਝ ਗੁਰੂ ਦੇ ਦਰ ਤੋਂ ਮਿਲ ਸਕਦਾ ਨਾ, ਉਹ ਧਾਗੇ ਤਬੀਤਾਂ ਵਿੱਚੋਂ ਨਹੀਂ ਮਿਲਣਾ। ਪ੍ਰਭ ਕੀ ਸ਼ਰਨ, ਮੈਂ ਤੁਹਾਡੇ ਕੋਲ ਬੁਲਵਾਉਣਾ ਇਹ ਸ਼ਬਦ, ਪ੍ਰਭ ਕੀ ਸ਼ਰਨ। ਨਾਰਾਜ਼ ਲੱਗਦੇ ਹੋ, ਪ੍ਰਭ ਕੀ ਸ਼ਰਨ। ਯਾ ਤੁਹਾਨੂੰ ਸ਼ਬਦ ਨਹੀਂ ਯਾਦ, ਮੈਂ ਪੂਰਾ ਬੋਲ ਦੇਣਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਹੁਣ ਬੋਲੋ, ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ। ਅੱਜ ਜਿਹੜੀ ਸੁਚੱਜੀ ਮਾਂ ਹੈ ਨਾ, ਉਹ ਪਰਨ ਕਰਕੇ ਜਾਇਓ। ਗੁਰੂ ਅਰਜਨ ਪਾਤਸ਼ਾਹ ਜੀ, ਜੇ ਤੇਰੇ ਪੁੱਤ ਨੂੰ ਤੱਤੀ ਬਾਂਹ ਨਹੀਂ ਨਾ ਲੱਗੀ, ਤਾਂ ਮੈਨੂੰ ਆਸ ਹੈ ਤੂੰ ਮੇਰੇ ਪੁੱਤ ਨੂੰ ਵੀ, ਮੇਰੀ ਧੀ ਨੂੰ ਵੀ ਤੱਤੀ ਬਾਂਹ ਨਹੀਂ ਲੱਗਣ ਦੇਵੇਂਗਾ। ਅੱਜ ਤੋਂ ਬਾਅਦ ਮੈਂ ਕਿਸੇ ਧਾਗੇ ਤਬੀਤਾਂ ਕੋਲ ਨਹੀਂ ਜਾਣਾ, ਮੈਂ ਤੇਰੇ ਕੋਲ ਜਾਣਾ। ਆ ਤੁਹਾਡੇ ਸਾਹਮਣੇ ਨੇ, ਨਿੱਤ ਦਿਹਾੜੇ ਹੁਣ ਤਾਂ ਫੇਸਬੁੱਕ ਤੇ ਆਉਂਦਾ ਭਈ ਬਾਬਾ ਜੀ ਸੇਬ ਨੂੰ ਦੰਦੀ ਵੱਢੀ, ਤੇ ਉਹ ਅਮਰੀਕਾ ਦਾ ਬੰਦਾ ਗਿਆ ਸੀ, ਉਹ ਕਹਿੰਦੇ ਕੰਪਨੀ ਦਾ ਨਾਂ ਰੱਖਣਾ, ਬਾਬਾ ਜੀ ਸੇਬ ਖਾ ਰਹੇ ਸੀ, ਕਹਿੰਦੇ ਇਹਦੇ ਨਾਂ ਤੇ ਐਪਲ ਦਾ ਨਾਂ ਰੱਖ ਦੇ। ਤੇ ਅੱਜ ਦੁਨੀਆ 'ਚ ਚੜ੍ਹਦੀ ਕਲਾ ਤਾਂ ਹੈ ਕਿਉਂਕਿ ਇੰਡੀਆ ਦੇ ਸਾਧ ਨੇ ਉਹਨੂੰ ਉਹ ਥਾਪੜਾ ਦਿੱਤਾ ਸੀ। ਤੁਸੀਂ ਦੇਖੋ ਕਿੱਡੀ ਨੇਰ ਕਰਦੀ ਆਈ ਹੋਈ ਹੈ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ, ਗੁਰੂ ਨਾਨਕ ਨੇ ਕਦੇ ਨਹੀਂ ਤੁਹਾਨੂੰ ਲੁੱਟਣਾ, ਕਦੇ ਨਹੀਂ ਤੁਹਾਨੂੰ ਠੱਗਣਾ। ਇਹ ਗੁਰੂ ਦਾ ਲੜ ਪਕੜ ਲਓ, ਘੁੱਟ ਕੇ ਪਕੜ ਲਓ ਇਸ ਗੁਰੂ ਦਾ ਲੜ। ਆ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਹਰ ਰੋਜ਼ ਅਸੀਸਾਂ ਦਿੰਦਾ। ਜਦੋਂ ਬੱਚੇ ਦਾ ਜਨਮ ਦਿਨ ਹੁੰਦਾ, ਉਦੋਂ ਅਸੀਂ ਭਾਈ ਸਾਹਿਬ ਨੂੰ ਵਾਰ-ਵਾਰ ਕਹਿੰਦੇ ਆ, ਸ਼ਬਦ ਪੜੋ ਪੂਤਾ ਵਾਹ ਪੂਤਾ ਮਾਤਾ ਕੀ ਅਸੀਂ ਜਦੋਂ ਸ਼ਬਦ ਪੜਵਾਉਂਦੇ ਆ। ਦੂਜੇ ਦਿਨ ਬੱਚਾ ਢਿੱਲਾ ਹੋ ਗਿਆ ਤੇ ਉਹ ਲੈ ਕੇ ਉਹਦੇ ਸਾਧ ਕੋਲ ਚਲੇ ਜਾਂਦੇ, ਕਿਸੇ ਨਕਲੀ ਦੇ ਧਾਰੀ ਕੋਲ ਚਲੇ ਜਾਂਦੇ ਆ ਵੀ ਮੇਰੇ ਬੱਚੇ ਨੂੰ। ਹੁਣ ਉਹਨੇ ਘੰਟਾ ਵਿਚਾਰੇ ਨੇ ਰੋ ਲਿਆ, 2 ਘੰਟੇ ਰੋ ਲਿਆ, ਤੇ ਬਾਬੇ ਨੇ ਧਾਗਾ ਬੰਨ੍ਹ ਦੇਣਾ। ਤੇ ਅਸੀਂ ਕਹਿੰਦੇ ਵੀ ਬਾਬੇ ਦੇ ਧਾਗਾ ਬੰਨਣ ਕਰਕੇ ਉਹ ਨਹੀਂ, ਬੱਚਾ 2 ਘੰਟੇ ਰੋ ਕੇ ਵਿਚਾਰਾ ਵੈਸੇ ਹੀ ਥੱਕ ਗਿਆ, ਉਹਨੇ ਚੁੱਪ ਕਰ ਜਾਣਾ ਸੀ। 2 ਘੰਟੇ ਤੋਂ ਬਾਅਦ ਬੱਚਾ ਕਿੰਨਾ ਕਰਵਾਏਗਾ, ਆਖਿਰਕਾਰ ਉਹਨੇ ਵੈਸੇ ਹੀ ਚੁੱਪ ਕਰ ਜਾਣਾ ਸੀ। ਸਾਨੂੰ ਭੁਲੇਖਾ ਲੱਗਦਾ। ਮੈਂ ਬੇਨਤੀ ਕਰਾਂ, ਸਿੱਖੀ ਆਹ ਚੀਜ਼ ਹੈ, ਗੁਰੂ ਤੇ ਇੰਨਾ ਅਟੁੱਟ ਵਿਸ਼ਵਾਸ ਹੋ ਜਾਏ। 20 ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਫਿਰ ਪੜੋ ਇਹ ਪੰਕਤੀ, ਏਕ ਉਪਰ ਜਿਸ ਜਨ ਕੀ ਆਸਾ, ਏਕ ਉਪਰ ਜਿਸ ਜਨ ਕੀ ਆਸਾ। ਕੋਈ ਸ਼ਬਦ ਹੀ ਲੈ ਜਾਏ ਉਹ ਘਰ ਨੂੰ, ਮੈਂ ਰੋਜ਼ ਤਰਲੇ ਲੈਣਾ ਤੁਹਾਡੇ। ਇੱਕ ਦੇ ਉੱਤੇ ਭਰੋਸਾ ਬਣਾ ਲਈਏ, ਅੱਗੇ ਚੱਲੀਏ। ਹੁਣ ਆਪਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਿਲਕੁਲ ਅਡੋਲ ਨੇ, ਕੋਈ ਮਨ ਵਿੱਚ ਡਰ ਭੈ ਨਹੀਂ, ਤੇ ਚੇਚਕ ਨੇ ਕੁਝ ਵੀ ਵਿਗਾੜ ਨਾ ਸਕੀ। ਉਵੇਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੜ੍ਹਦੀ ਕਲਾ ਤੇ ਆਪਾਂ ਇਤਿਹਾਸ ਦੇ ਪੰਨਿਆਂ ਤੋਂ ਪੜ੍ਹਦੇ ਹਾਂ। ਅੱਗੇ ਚੱਲੀਏ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਹਰ ਰੋਜ਼ ਕੋਲ ਬਿਠਾ ਕੇ, ਆਪਣੇ ਪੁੱਤਰ ਨੂੰ ਕੋਲ ਬਿਠਾ ਕੇ ਬਾਣੀ ਪੜ੍ਹਨੀ, ਬਾਣੀ ਦਾ ਅਭਿਆਸ ਕਰਨਾ, ਬਚਨਾਂ ਦੀ ਜਾਂਚ ਦੱਸਣੀ, ਤੇ ਪੁੱਤਰ ਨੂੰ ਘੋੜ ਸਵਾਰੀ ਸਿਖਾਉਣੀ, ਹਥਿਆਰ ਵਿਦਿਆ ਸਿਖਾਉਣੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਲਣਾ ਦੇ ਵਿੱਚ ਬਹੁਤ ਹਿੱਸਾ ਹੈ ਭਾਈ ਗੁਰਦਾਸ ਜੀ ਦਾ, ਬਹੁਤ ਵੱਡਾ ਹਿੱਸਾ ਹੈ ਬਾਬਾ ਬੁੱਢਾ ਜੀ ਦਾ। ਬਹੁਤ ਲਾਡਾਂ ਪਿਆਰਿਆਂ ਨਾਲ ਪਾਲਿਆ, ਤੇ ਹਰ ਪਾਸੇ ਤੋਂ ਗੁਰਮਤਿ ਦੀ ਇੱਕ ਇੱਕ ਗੱਲ ਕਸਵੱਟੀ ਤੱਕ ਸਿਖਾਈ। ਹੁਣ ਉਹਨਾਂ ਦੀ ਉਮਰ 11 ਸਾਲ ਦੀ ਹੋ ਗਈ। ਆਪਣੇ ਘਰ ਵਿੱਚ ਆਪਾਂ ਇਹ ਤਾਂ ਦੇਖ ਹੀ ਸਕਦੇ, ਗ੍ਰਸਤੀ ਹੈ ਸਾਰੇ, ਆਪਣੇ ਘਰ ਵਿੱਚ ਆਪਣੇ 11 ਸਾਲ ਦਾ ਬੱਚਾ ਖੜਾ ਕੇ ਦੇਖਿਓ ਵੀ ਉਹ ਬੱਚੇ ਦੀ ਉਮਰ ਕਿੰਨੀ ਕੁ ਹੋਏਗੀ, ਕਿਵੇਂ ਦੀ ਕੰਡੀਸ਼ਨ ਹੁੰਦੀ 11 ਸਾਲ ਦੀ ਉਮਰ 'ਚ, ਕਿਹੋ ਜਿਹੀ ਹਾਲਾਤ ਹੁੰਦੀ ਹੈ ਬੱਚੇ ਦੀ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਜਦੋਂ ਉਹਨਾਂ ਦਾ ਪੁੱਤ 11 ਸਾਲ ਦਾ ਹੋਇਆ, ਉਹਨੂੰ ਕੋਲ ਬਿਠਾ ਕੇ ਕਹਿਣ ਲੱਗੇ, ਪੁੱਤ ਮੈਨੂੰ ਅੱਜ ਜਾਂ ਕੱਲ ਗ੍ਰਿਫਤਾਰ ਕਰਕੇ ਲੈ ਜਾਣਾ ਹੈ,
ਮੈਨੂੰ ਗ੍ਰਿਫਤਾਰ ਕਰਕੇ ਲੈ ਜਾਣਾ ਤੇ ਪੁੱਤ ਤੂੰ ਅਡੋਲ ਰਹਿਣਾ ਹੈ। ਅਗਲੇਰੀ ਗੁਰੂ ਘਰ ਦੀ ਗੁਰਗੱਦੀ ਦੀ ਜ਼ਿੰਮੇਵਾਰੀ ਤੁਹਾਡੇ ਸਿਰ ਹੈ। ਆਹ ਸੀ ਸਾਡਾ ਬਚਪਨ। ਅਸੀਂ ਤਾਂ ਬੱਚਿਆਂ ਨੂੰ ਸਮਝਾ ਹੀ ਨਹੀਂ ਸਕੇ। ਸਾਡਾ ਤਾਂ 11 ਸਾਲ ਦਾ ਬਚਪਨ ਐਡਾ ਲਿਆਕਤ ਵਾਲਾ, ਐਡਾ ਕੁਆਲੀਫਾਈਡ ਹੈ ਤੇ ਉਹ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰਗੱਦੀ ਤੇ ਬੈਠਣ ਜੋਗਾ ਹੋ ਗਿਆ। 11 ਸਾਲ ਦਾ ਬਚਪਨ। ਅੱਜ ਅਸੀਂ ਆਪਣੇ ਬੱਚਿਆਂ ਨੂੰ ਨਿੱਕੀ ਜਿਹੀ ਗੱਲ ਵੀ ਦੱਸ ਨਹੀਂ ਪਾਉਂਦੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉੱਤੇ ਕਿਰਪਾ ਕੀਤੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰਕੇ ਤੇ ਆਪ ਚਲੇ ਗਏ। ਉਹਨਾਂ ਦੀ ਸ਼ਹਾਦਤ ਹੋ ਗਈ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ, ਵਾਪਸ ਸੁਨੇਹਾ ਆਇਆ ਭਰੇ ਦਰਬਾਰ ਵਿੱਚ। ਇਵੇਂ ਗੁਰੂ ਕੇ ਸਿੱਖਾਂ ਨੇ ਆ ਕੇ ਉਹ ਸਾਰੀ ਵਾਰਤਾ ਬਿਆਨ ਕੀਤੀ ਵੀ ਉੱਥੇ ਲਾਹੌਰ ਵਿੱਚ ਕੀ ਕੀ ਕੁਝ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨਾਲ ਵਾਪਰਿਆ। ਕਿਵੇਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ, ਕਿਵੇਂ ਉਬਲਦੀ ਰੇਤ ਪਾਈ, ਕਿਵੇਂ ਉਬਲਦੀ ਦੇਗ ਵਿੱਚ ਉਬਾਲਿਆ। ਸਾਰਾ ਕੁਝ ਉਵੇਂ ਹੀ ਹੋਇਆ ਸੀ। ਆ ਤਾਂ ਫੋਟੋਆਂ ਬਣਾਉਣ ਵਾਲੇ ਦਿਖਾਉਂਦੇ ਨਹੀਂ ਹੈ। ਗੁਰੂ ਅਰਜਨ ਪਾਤਸ਼ਾਹ ਦੇ ਸਰੀਰ ਦੀਆਂ ਹੱਡੀਆਂ ਨੰਗੀਆਂ ਹੋ ਗਈਆਂ ਸੀ। ਇਹ ਕਦੇ ਫਿਰ ਸਹੀ ਅੱਜ ਆਪਣਾ ਪੱਖ ਨਹੀਂ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਭਰੇ ਦਰਬਾਰ ਵਿੱਚ ਸਿੱਖ ਦੱਸ ਰਹੇ ਨੇ ਨਾ, ਭਾਈ ਲੰਗਾ ਜੀ, ਭਾਈ ਜੇਠਾ ਜੀ, ਭਾਈ ਵਿਧੀ ਚੰਦ ਜੀ, ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਇਹ ਆ ਕੇ ਦੱਸ ਰਹੇ ਨੇ ਵੀ ਲਾਹੌਰ ਵਿੱਚ ਕੀ ਕੁਝ ਵਾਪਰਿਆ ਸੀ। ਹਰ ਬੰਦੇ ਦੀ, ਹਰ ਬੀਬੀ ਦੀ, ਹਰ ਧੀ ਬੱਚੀ ਦੀ ਅੱਖ ਵਿੱਚ ਅੱਥਰੂ ਨੇ। ਅਗਰ ਸੁੱਕੀਆਂ ਅੱਖਾਂ ਨੇ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਤਖਤ ਤੇ ਬਿਰਾਜਮਾਨ ਨੇ, 11 ਸਾਲ ਉਮਰ ਹੈ। ਕੋਈ ਮਨ ਵਿੱਚ ਡਰ, ਭੈ, ਖੌਫ ਕੁਛ ਵੀ ਨਹੀਂ, ਬਿਲਕੁਲ ਅਡੋਲ ਨੇ। ਸਮਾਂ ਬੀਤਿਆ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਵਿੱਚੋਂ ਇੱਕ ਨਵਾਂ ਪੱਖ ਉਘੇੜਿਆ। ਕਿਤੇ ਸਿੱਖ ਦੇ ਮਨ ਵਿੱਚ ਭੈ ਨਾ ਬੈਠ ਜਾਏ, ਡਰ ਨਾ ਬੈਠ ਜਾਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਾਦਤ ਹੋਈ ਸੀ 1606 ਵਿੱਚ। ਯਾਦ ਰਹਿ ਜਾਏਗਾ, 1606 ਵਿੱਚ। ਤੇ ਸਤਿਗੁਰ ਜੀ ਨੇ 1609 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਬਣਾਤਾ। ਉਦੋਂ ਇੱਕ ਥੜੇ ਦੇ ਰੂਪ ਵਿੱਚ ਬਣਾਇਆ ਸੀ। ਥੜੇ ਦੇ ਰੂਪ ਵਿੱਚ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰ ਦਿੱਤੀ। ਔਰ ਉਸ ਥੜੇ ਤੇ ਬੈਠ ਕੇ, ਜਿਵੇਂ ਅੱਜ ਦੀ ਭਾਸ਼ਾ ਵਿੱਚ ਕਹਾਂ, ਅੱਜ ਦੇ ਹਿਸਾਬ ਨਾਲ ਸ਼ਾਮ ਦੇ ਜਦੋਂ 4 ਵਜਦੇ ਨੇ, ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਆਉਂਦੇ ਨੇ, ਉਦੋਂ ਮੇਰਾ ਖਿਆਲ ਹੈ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਤਾਂ ਕੀਤੇ ਹੀ ਹੋਣਗੇ, ਜਾਂ ਅੱਜ ਟੀਵੀ ਤੇ ਤਾਂ ਆਪਾਂ ਦੇਖਦੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਥੱਲੇ ਵਾਲਾ ਵਿਹੜਾ ਹੈ। ਮੇਰਾ ਮੈਂ ਕੋਸ਼ਿਸ਼ ਕਰ ਰਿਹਾ ਵੀ ਗੱਲ ਵਧੇ ਨਾ। ਜਿਹੜਾ ਅਕਾਲ ਤਖਤ ਸਾਹਿਬ ਹੈ ਨਾ, ਉਹਦੀ ਪਹਿਲਾ ਥੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀ। ਛੋਟਾ ਕਮਰਾ ਬਣਾਇਆ ਸੀ। ਉਸ ਤੋਂ ਬਾਅਦ ਇੱਕ ਮੰਜ਼ਿਲ ਬਣੀ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਉਤਲੀਆਂ ਮੰਜ਼ਿਲਾਂ ਬਣਾਈਆਂ। ਜਿਹੜਾ ਅਜੋਕਾ ਅਕਾਲ ਤਖਤ ਸਾਹਿਬ ਹੈ, ਇਹ ਯਾਦ ਰੱਖੋ ਜੇ 1984 ਵਿੱਚ ਇਹਨੂੰ ਢਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਵਿੱਚ ਇਹ ਰੂਪ ਹੈ। ਪਰ ਜਿਹੜਾ ਅਜੋਕਾ ਵੱਡਾ ਢਾਂਚਾ ਹੈ, ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਹੈ। ਰੂਪ-ਚਾਰ ਕਦੇ ਫਿਰ ਸਹੀ। ਜਿਹੜੇ ਦਰਬਾਰ ਸਾਹਿਬ ਦੀ ਐਂਟਰੀ ਵੀ ਸੀ ਨਾ, ਉਹ ਵੀ ਅਕਾਲ ਤਖਤ ਸਾਹਿਬ ਵੱਲੋਂ ਸੀ। ਆ ਜਿਹੜੀ ਅੱਜ ਐਂਟਰੀ ਹੈ ਜਲਿਆਂਵਾਲੇ ਬਾਗ ਤੋਂ, ਇਹ 1865 ਤੋਂ ਬਾਅਦ ਗੋਰਿਆਂ ਨੇ ਬਦਲੀ ਹੋਈ ਹੈ। ਜਲਿਆਂਵਾਲੇ ਬਾਗ ਪਾਸੇ ਤੋਂ ਪਹਿਲਾਂ ਜਿਹੜੀ ਐਂਟਰੀ ਹੈ, ਉਹ ਦਰਬਾਰ ਸਾਹਿਬ ਦੀ ਬਿਲਕੁਲ ਸਿੱਧੀ ਸਾਹਮਣੇ ਅਕਾਲ ਤਖਤ ਸਾਹਿਬ ਦੇ ਨਾਲੋਂ ਹੁੰਦੀ ਸੀ। ਗੱਲ ਖਿਲਰ ਜਾਏਗੀ। ਹੁਣ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਤੇ ਨਾਲ ਢਾਡੀ ਲਿਆਂਦੇ। ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ, ਉਹਨਾਂ ਨੇ ਢਾਡੀ 12 ਗਾਈਆਂ
ਅਕਾਲ ਤਖਤ ਸਾਹਿਬ ਦੇ ਸਾਹਮਣੇ ਅੱਜ ਵੀ ਉਹ ਜਿਹੜੀ ਖੁੱਲੀ ਥਾਂ ਹੈ, ਜਿੱਥੇ ਅੱਗੇ ਦਰਸ਼ਨੀ ਡਿਊਟੀ ਹੈ, ਨਾਲ ਉਹਦੇ ਉਹ ਬੇਰੀ ਹੈ ਜਿੱਥੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਘੋੜੇ ਬੰਨੇ ਸੀ। ਆਹ ਅਕਾਲ ਤਖਤ ਸਾਹਿਬ ਹੈ, ਜਿਹੜੀ ਇਹਦੇ ਵਿੱਚ ਥਾਂ ਹੈ, ਇੱਥੇ ਢਾਡੀ ਵਾਰਾਂ ਗਾਈਆਂ ਜਾਂਦੀਆਂ ਸੀ। ਇੱਕ ਪਲ ਮੈਂ ਰੁਕਣ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਬਾਈ ਵਾਰਾਂ ਗੁਰੂ ਗ੍ਰੰਥ ਸਾਹਿਬ ਚ ਅੰਕਿਤ ਨੇ। 22 ਵਾਰ ਹੁੰਦੀ ਹੈ ਉਹ ਕਿਸੇ ਯੋਧਿਆਂ ਦੇ ਆਪਸ ਵਿੱਚ ਹੀ ਉਹ ਜੰਗ ਦੇ ਦ੍ਰਿਸ਼ ਨੂੰ ਪੇਸ਼ ਕਰਨਾ। ਜਦੋਂ ਐਨ ਪੂਰੇ ਜ਼ੋਰਾਂ ਤੇ ਜੰਗ ਲੜਿਆ ਜਾ ਰਿਹਾ ਹੋਵੇ, ਉਹਨੂੰ ਵਾਰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਚ 22 ਵਾਰਾਂ ਨੇ। ਪਰ ਤੁਸੀਂ ਹੈਰਾਨ ਹੋਵੋਗੇ, ਗੁਰੂ ਜੀ ਨੇ ਆਪਣੇ ਆਪ ਨੂੰ ਢਾਡੀ ਵੀ ਕਿਹਾ, ਪਰ ਵਾਰ ਹਮੇਸ਼ਾ ਗਾਉਂਦੇ ਰਾਗੀ ਸਨ। ਇਹ ਬੜੀ ਅਜੀਬ ਗੱਲ ਹੈ, ਹੋਵੇ ਵਾਰ ਪਰ ਗਾਵੇ ਰਾਗੀ। ਅੱਜ ਵੀ ਤੁਸੀਂ ਦੇਖਦੇ ਹੋ ਆਸਾ ਕੀ ਵਾਰ, ਆਸਾ ਕੀ ਵਾਰ ਹੈ ਤਾਂ ਵਾਰ ਹੈ, ਪਰ ਗਾਉਂਦੇ ਅੱਜ ਵੀ ਰਾਗੀ ਨੇ। ਗੁਰੂ ਜੀ ਨੇ ਆਪਣੇ ਆਪ ਨੂੰ ਢਾਡੀ ਵੀ ਕਿਹਾ, ਹਉ ਢਾਡੀ ਬੇਕਾਰ ਕਾਰੇ ਲਾਇਆ, ਪਰ ਗਾਇਆ ਕਦੇ ਵੀ ਢਾਡੀਆਂ ਨੇ ਨਹੀਂ ਸੀ। ਇਹ ਪਹਿਲੀ ਵਾਰੀ ਹੈ ਜਦੋਂ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਦੋਂ ਉਹ 2 ਢਾਡੀ ਲਿਆਂਦੇ ਤੇ ਢਾਡੀ 12 ਗਵਾਈਆਂ। ਹੁਣ ਦੇਖੋ 3 ਤਬਦੀਲੀਆਂ ਹੋਈਆਂ ਨੇ, ਬਲਕਿ 4 ਨੇ। ਮੈਂ 4 ਦਾ ਜ਼ਿਕਰ ਕਰਕੇ ਅੱਗੇ ਤੁਰਨਾ। ਪਹਿਲੀ ਤਬਦੀਲੀ, ਕੌਮ ਨੂੰ ਨਿਰਾਸ਼ਾ ਵਿੱਚ ਨਹੀਂ ਜਾਣ ਦਿੱਤਾ। ਬਿਲਕੁਲ ਕੋਈ ਨਿਰਾਸ਼ਤਾ ਨਹੀਂ ਹੈ। ਹਾਲਾਂਕਿ ਉਮਰ 11 ਸਾਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਐਡੀ ਛੋਟੀ ਉਮਰ ਦੇ ਉੱਤੇ ਸਿੱਖ ਕੌਮ ਦਾ ਵਿਸ਼ਵਾਸ ਕਰਨਾ ਕਿੱਡੀ ਵੱਡੀ ਮਹਾਨਤਾ ਹੈ। ਕਿੱਡੇ ਕਿਹੋ ਜਿਹੇ ਸਿੱਖ ਹੋਣਗੇ ਉਹ, ਮੈਂ ਹੈਰਾਨ ਹੁੰਦਾ। ਪਹਿਲੀ ਗੱਲ ਹੈ ਵੀ ਕੌਮ ਦੇ ਵਿੱਚ ਨਿਰਾਸ਼ਤਾ ਨਾ ਆਉਣ ਦੇਣੀ। ਦੂਜੀ ਵੱਡੀ ਗੱਲ ਭਈ ਅਕਾਲ ਤਖਤ ਸਾਹਿਬ ਬਣਾਉਣਾ। ਤੀਜੀ ਵੱਡੀ ਗੱਲ ਭਈ ਉੱਥੇ ਢਾਡੀਆਂ ਕੋਲੋਂ ਵਾਰਾਂ ਗਵਾਉਣੀਆਂ। ਚੌਥੀ ਵੱਡੀ ਗੱਲ, ਸਤਿਗੁਰਾਂ ਨੇ 2 ਕਿਰਪਾਨਾਂ ਪਹਿਨੀਆਂ। ਉਹਦੇ ਮੈਂ ਥੋੜੇ ਜਿਹੇ ਅਰਥ ਕਰ ਦਿੰਦਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਬਲਕ ਬਖੀਰ ਦੀ। ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਕੀਰ ਜੀ। ਪੱਗ ਤੇਰੀ ਕੀ ਜਹਾਂਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਥੋੜੇ ਜਿਹੇ ਅਰਥ ਕਰਦੇ ਆ, ਗੱਲ ਸਮਝ ਲੱਗ ਜਾਏਗੀ। 2 ਤਲਵਾਰਾਂ ਬੱਧੀਆਂ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 2 ਕਿਰਪਾਨਾਂ ਪਹਿਨੀਆਂ। ਉਹ ਕਾਹਦੀਆਂ ਸੂਚਕ ਨੇ, ਕਿਸ ਗੱਲ ਨੂੰ ਪ੍ਰਗਟ ਕਰਦੀਆਂ ਨੇ? ਇੱਕ ਮੀਰੀ ਦੀ, ਇੱਕ ਪੀਰ ਦੀ। ਕਹਿਣ ਲੱਗੇ ਇੱਕ ਰਾਜ ਭਾਗ ਦੀ ਹੈ, ਇੱਕ ਦਰਵੇਸ਼ੀ ਦੀ ਹੈ। ਹੁਣ ਸ਼ਬਦ ਪੜ੍ਹ ਰਹੇ ਸਨ ਡਾਕਟਰ ਗੁਰਨਾਮ ਸਿੰਘ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਕਹਿੰਦੇ ਗੁਰੂ ਐਡਾ ਵੱਡਾ ਮਹਾਨ ਯੋਧਾ ਹੈ, ਦਲ ਭੰਨਣ ਵਾਲਾ ਹੈ, ਸੂਰਮਿਆਂ ਦੇ ਦਲਾਂ ਦੇ ਦਲ ਖਤਮ ਕਰ ਦੇਣ ਵਾਲਾ ਹੈ। ਹੁਣ ਉੱਥੇ ਫਿਰ ਚੱਲੋ। 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟ ਗੜ। ਸਤਿਗੁਰੂ ਜੀ ਜਿਹੜੇ ਤੇਰੇ ਨਾਲ 52 ਯੋਧੇ 52 ਸਿੱਖ ਚੜ੍ਹਦੀ ਕਲਾ ਦੇ ਐਨ ਬਿਲਕੁਲ ਹਰ ਵਕਤ ਗੁਰੂ ਜੀ ਦੇ ਨਾਲ ਰਹਿੰਦੇ ਸਨ। ਤੁਹਾਨੂੰ ਯਾਦ ਹੋਵੇਗਾ ਥੋੜਾ ਜਿਹਾ 52 ਦੀ ਇੱਕ ਗਿਣਤੀ ਹੋਰ ਬੜੀ ਕਮਾਲ ਦੀ ਹੈ। 52 ਹੀ ਕਿੱਤਿਆਂ ਵਾਲੇ ਲੋਕਾਂ ਨੂੰ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਾਇਆ ਸੀ। 52 ਕਿੱਤਿਆਂ ਵਾਲੇ ਲੋਕਾਂ ਨੂੰ ਵੀ ਸ਼ਹਿਰ ਬਹੁਤ ਤਰੱਕੀ ਕਰੇ। ਤੇ ਉਸੇ ਸ਼ਹਿਰ ਵਿੱਚ 52 ਗੁਰੂ ਕੇ ਸਿੱਖੋਂ ਨੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿੰਦੇ ਨੇ। ਹਿੰਮਤ ਬਾਹਾਂ ਕੋਟ ਗੜ।
ਕਹਿੰਦੇ ਤੇਰੇ ਯੋਧਿਆਂ ਦੀਆਂ ਬਾਹਾਂ ਵਿੱਚ ਇੰਨੀ ਹਿੰਮਤ ਹੈ, ਇੰਨੇ ਝੁਝਾਰੂ ਨੇ। ਦਰਵਾਜ਼ਾ ਬਲਖ ਬਖੀਰ ਦੀ, ਬਲਖ ਤੇ ਬਖੀਰ, ਬਲਖ ਦਾ ਦਰਵਾਜ਼ਾ ਹੈ ਜਿਹਨੂੰ ਕੋਈ ਕਦੇ ਤੋੜ ਨਹੀਂ ਸਕਿਆ। ਤੇਰੇ ਯੋਧਿਆਂ ਦੀਆਂ ਬਾਹਾਂ ਵਿੱਚ ਏਡੀ ਵੱਡੀ ਤਾਕਤ ਹੈ, ਇਉਂ ਲੱਗਦਾ ਹੈ ਜਿਵੇਂ ਕਿਲਿਆਂ ਦੇ ਦਰਵਾਜ਼ਿਆਂ ਵਰਗੀਆਂ ਹੋਣ। ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਲ। ਨੀਲ ਤੇ ਨਲ ਦੋ ਇੰਜੀਨੀਅਰ ਸਨ, ਜਿਨ੍ਹਾਂ ਨੇ ਰਾਮਚੰਦਰ ਜੀ ਦੇ ਵੇਲੇ ਜਦੋਂ ਉਹ ਲੰਕਾ ਗਏ ਸੀ, ਪੁਲ ਬੰਨਿਆ ਸੀ। ਕਹਿੰਦੇ ਉਹਨਾਂ ਨੇ ਤਾਂ, ਇਹ ਉਹਨਾਂ ਦਾ ਵਿਚਾਰ ਹੈ, ਪਰ ਇੱਕ ਉਦਾਹਰਨ ਲਈ ਹੈ ਭਈ ਉਵੇਂ ਜਿਵੇਂ ਉਹ ਦੋ ਇੰਜੀਨੀਅਰ ਸਨ, ਉਹਨਾਂ ਦੇ ਨਾਂ ਬੜਾ ਗਿਣਿਆ ਜਾਂਦਾ ਨੀਲ ਤੇ ਨਲ ਦਾ। ਕਹਿੰਦੇ ਤੇਰਾ ਹਰ ਸਿਪਾਹੀ ਨੀਲ ਤੇ ਨਲ ਹੈ, ਨਾਲ ਸਿਪਾਹੀ ਨੀਲ ਨਲ। ਮਾਰ ਦੁਸ਼ਟਾਂ ਕਰੇ ਤਾਕੀਰ ਜੀ, ਉਹ ਦੁਸ਼ਟਾਂ ਨੂੰ ਸੋਧ ਸੋਧ ਕੇ ਦੱਸਦੇ ਨੇ ਭਈ ਗੁਰੂ ਹਰਗੋਬਿੰਦ ਸਾਹਿਬ ਦਾ ਘਰ ਕਿਹੋ ਜਿਹਾ ਹੈ। ਮਾਰ ਦੁਸ਼ਟਾਂ ਕਰੇ ਤਾਕੀਰ ਜੀ, ਤਾਕੀਰ ਮਤਲਬ ਚੇਤਾਵਨੀ ਦਿੰਦੇ ਨੇ। ਫਿਰ ਕੀ ਕਹਿੰਦੇ ਨੇ, ਪੱਗ ਤੇਰੀ ਕੀ ਜਹਾਂਗੀਰ ਦੀ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਸਤਾਰ ਤਾਂ ਤੇਰੀ ਹੈ, ਜਿਹੜੀ ਸ਼ਹੀਦਾਂ ਦੇ ਖੂਨ ਵਿੱਚ ਰੰਗੀ ਹੋਈ ਹੈ। ਜਹਾਂਗੀਰ ਦੀ ਕਾਹਦੀ ਪੱਗ ਹੈ, ਜਿਹੜਾ ਪਾਪਾਂ ਦੇ ਵਿੱਚ ਰੰਗੀ ਬੈਠਾ ਹੋਇਆ, ਉਹਦੀ ਕਾਹਦੀ ਪੱਗ ਹੈ। ਐਡੇ ਵੱਡੇ ਉਸ ਵੇਲੇ ਦੇ ਹਾਕਮ ਨੂੰ ਚੁਣੌਤੀ ਦੇਣੀ। ਉਹ ਸੋਚਦਾ ਹੋਏਗਾ ਵੀ ਮੈਂ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ, 11 ਸਾਲ ਦਾ ਬੱਚਾ ਉੱਚੀ ਸਾਹ ਵੀ ਨਹੀਂ ਰਹੇਗਾ। ਪਰ 11 ਸਾਲ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਢਾਡੀ ਵਾਰਾਂ ਗਾਉਂਦੇ ਨੇ। ਕਹਿੰਦੇ ਕੀ ਨੇ, ਪੱਗ ਤੇਰੀ ਕੀ ਜਹਾਂਗੀਰ ਦੀ। ਆਹ ਸੀ ਸਿੱਖੀ ਜਿਹੜੀ ਅਸੀਂ ਅੱਜ ਤੱਕ ਆਪਣੇ ਅੰਦਰ ਪਹੁੰਚਣੀ ਨਹੀਂ ਦਿੱਤੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਿਲਕੁਲ ਅਡੋਲ ਚੜ੍ਹਦੀ ਕਲਾ ਵਿੱਚ ਤੇ ਆਪਣੇ ਆਪ ਵਿੱਚ ਵਿਚਰ ਰਹੇ ਨੇ। ਹੁਣ ਅੱਗੇ ਚੱਲੀਏ। ਦਾਤਾਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਸਮਾਂ ਭਾਈ ਕੀ ਡਰੋਲੀ, ਉੱਥੇ ਸਤਿਗੁਰੂ ਜੀ ਕਈ ਵਾਰੀ ਗਏ ਨੇ। ਭਾਈ ਕੀ ਡਰੋਲੀ ਮੋਗੇ ਦੇ ਲਾਗੇ ਹੈ, ਤੁਹਾਨੂੰ ਕਿਸੇ ਨੂੰ ਵਕਤ ਮਿਲਿਆ ਹੋਵੇ ਦਰਸ਼ਨ ਕਰਨ ਦੇ। ਇੱਥੇ ਬਹੁਤ ਪਿਆਰ ਸੀ ਗੁਰੂ ਸਾਹਿਬ ਜੀ ਦਾ, ਤੇ ਇੱਥੇ ਵੀ ਕੁਝ ਸਮਾਂ ਰਹੇ। ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਇੱਥੇ ਵੀ ਰਹੇ, ਪਰ ਉਸ ਤੋਂ ਬਾਅਦ ਵਿੱਚ ਹੁਣ ਜਹਾਂਗੀਰ ਬਾਦਸ਼ਾਹ ਦੇ ਨਾਲ ਉਹਨਾਂ ਨੇ ਦੇਖਿਆ ਵੀ ਅਸੀਂ ਤਾਂ ਸੋਚਿਆ ਸੀ, ਦੇਖੋ ਹਾਕਮ ਹਮੇਸ਼ਾ ਭੁਲੇਖੇ ਚ ਰਿਹਾ, ਹਮੇਸ਼ਾ ਭੁਲੇਖੇ ਚ ਰਿਹਾ। ਉਹ ਕੀ ਭੁਲੇਖੇ ਚ ਰਿਹਾ, ਉਹਨੂੰ ਇਉਂ ਲੱਗਦਾ ਰਹਿੰਦਾ ਹੈ ਵੀ ਜੇ ਮੈਂ ਦਰਬਾਰ ਸਾਹਿਬ ਦਾ ਦਰਵਾਜ਼ਾ ਬੰਦ ਕਰਦੇ ਹਾਂ ਤਾਂ ਸ਼ਾਇਦ ਸਿੱਖੀ ਦੀ ਗੱਲ ਬੰਦ ਹੋ ਜਾਏਗੀ। ਪਰ ਉਹਨੂੰ ਲੱਗਦਾ ਨਹੀਂ ਇਹ ਗੱਲ ਦਾ। ਹੁੰਦਾ ਕੀ ਹੈ, ਉਹ ਇੱਕ ਦਰਵਾਜ਼ਾ ਬੰਦ ਕਰਦਾ, ਇੱਕ ਹੋਰ ਖੁੱਲ੍ਹ ਜਾਂਦਾ ਸਾਹਮਣੇ। ਜਹਾਂਗੀਰ ਨੇ ਸੋਚਿਆ ਸੀ ਵੀ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਮਗਰੋਂ ਸਿੱਖੀ ਦੀ ਆਵਾਜ਼ ਬੰਦ ਹੋ ਜਾਏਗੀ, ਪਰ ਸਿੱਖੀ ਦੀ ਆਵਾਜ਼ ਅੱਗੇ ਤਾਂ ਇਕੱਲੇ ਦਰਬਾਰ ਸਾਹਿਬ 'ਚੋਂ ਆਉਂਦੀ ਸੀ, ਹੁਣ ਅਕਾਲ ਤਖ਼ਤ ਸਾਹਿਬ ਤੋਂ ਵੀ ਆਉਣ ਲੱਗ ਪਈ। ਉਹਨਾਂ ਨੇ ਕੁਝ ਗੱਲਾਂ ਇਹੋ ਜਿਹੀਆਂ ਵਧਾ ਚੜਾ ਕੇ ਜਹਾਂਗੀਰ ਨੂੰ ਦੱਸੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਜਦੋਂ ਨਜ਼ਰਬੰਦ ਕੀਤਾ ਤਾਂ ਕੁਝ ਸਮਾਂ ਉਹ ਅੰਦਰ ਰਹੇ। ਮੈਂ ਬਾਰ-ਬਾਰ ਪੁੱਛ ਲੈਣਾ ਹੁੰਦਾ, ਤੁਹਾਡੇ ਚੋਂ ਕਿਸੇ ਨੂੰ ਗਵਾਲੀਅਰ ਦੇ ਕਿਲੇ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੋਵੇ ਤੇ ਵਕਤ ਮਿਲਿਆ ਤਾਂ ਜ਼ਰੂਰ ਜਾਏ। ਉੱਥੇ ਜਾ ਕੇ ਗੁਰੂ ਦੀ ਬੜੀ ਵੱਡੀ ਅਜ਼ਮਤ ਦਾ ਪਤਾ ਲੱਗਦਾ ਹੈ। ਉੱਥੇ ਜਾ ਕੇ ਪਤਾ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਕੀ ਵਡਿਆਈ ਸੀ। ਬਹੁਤ ਵੱਡੇ ਵੱਡੇ ਪਿੱਲਰ ਨੇ ਤੇ ਬਹੁਤ ਵੱਡੇ ਵੱਡੇ ਸੰਗਲ ਅੱਜ ਵੀ ਬੰਨੇ ਹੋਏ ਨੇ, ਜਿਹੜੇ ਰਾਜਿਆਂ ਦੀਆਂ ਲੱਤਾਂ ਨਾਲ ਬੰਨੇ ਹੁੰਦੇ ਸੀ, ਤੇ ਉਹਨਾਂ ਸੰਗਲਾਂ ਦੇ ਕਾਰਨ ਉਹਨਾਂ ਦੇ ਪੈਰਾਂ ਲੱਤਾਂ ਵਿੱਚ ਸੋਜਾ ਆ ਜਾਂਦਾ ਸੀ, ਸੰਗਲ ਵਿੱਚ ਗੱਡ ਜਾਂਦਾ ਸੀ। ਸੰਗਲ ਵਿੱਚ ਗੜ ਜਾਣਾ ਕਿਹੜਾ ਕੋਈ ਦਵਾਈ ਦਿੰਦਾ ਸੀ, ਕੀੜੇ ਪਏ ਹੋਏ ਸੀ। ਨਿੱਤ ਦਿਹਾੜੇ ਮੌਤ ਨੂੰ ਉਡੀਕ ਰਹੇ ਸਨ ਉਹ ਰਾਜੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਏ, ਉਹਨਾਂ ਨੇ ਉਹਨਾਂ ਨੂੰ ਮੁਕਤ ਕਰਵਾ ਦਿੱਤਾ, ਖੁੱਲ੍ਹੇ ਰਹਿਣ ਲੱਗ ਪਏ, ਦੀਵਾਨ ਲੱਗਣ ਲੱਗ ਪਏ, ਲੰਗਰ ਪ੍ਰਸ਼ਾਦਾ ਪਾਣੀ ਵਧੀਆ ਮਿਲਣ ਲੱਗ ਪਿਆ, ਸੁੱਖਾਂ ਦਾ ਜੀਵਨ ਗੁਜ਼ਾਰਨ ਲੱਗ ਪਏ। ਜਦੋਂ ਇੱਧਰਲੇ ਪਾਸੇ ਜਹਾਂਗੀਰ ਬਾਦਸ਼ਾਹ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਲੱਗਿਆ, ਨੂਰ ਜਹਾਂ ਨੇ ਵਾਰ-ਵਾਰ ਕਿਹਾ ਉਹਨੂੰ, ਤੇ ਸਾਈਂ ਮੀਆਂ ਮੀਰ ਵਰਗਿਆਂ ਨੇ ਨੇੜਤਾ ਬਣਾ ਕੇ ਉਹਦੀ ਕੋਲ ਗੱਲ ਕੀਤੀ। ਉਸ ਵੇਲੇ
ਉਹ ਡਰ ਗਿਆ ਇੰਨਾ ਤੇ ਉਹਨੇ ਗੱਲ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰ ਦਿਓ। ਰਿਹਾ ਕਰਨ ਦੇ ਲਈ ਪ੍ਰਬੰਧ ਹੋ ਗਿਆ। ਚਿੱਠੀ ਆ ਗਈ ਵੀ ਤੁਹਾਡੀ ਰਿਹਾਈ ਦੇ ਆਰਡਰ ਆ ਗਏ ਨੇ। ਤੇ ਉਦੋਂ ਹਰਦਾਸ ਹੁੰਦਾ ਸੀ ਜਿਹੜਾ ਜੇਲਰ ਸੀ ਉੱਥੇ ਦਾ, ਭਈ ਇਹ ਰਿਹਾਈ ਦੇ ਹੁਕਮ ਆ ਗਏ ਨੇ, ਤੁਸੀਂ ਜਾਵੋ। ਉਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਾਣ ਦੀ ਤਿਆਰੀ ਕੀਤੀ, ਉਹ ਰਾਜੇ ਗੁਰੂ ਸਾਹਿਬ ਦੇ ਸਾਹਮਣੇ ਖਲੋ ਗਏ, ਹੱਥ ਜੋੜ ਕੇ ਕਹਿਣ ਲੱਗੇ, ਪਾਤਸ਼ਾਹ ਅੱਗੇ ਅਸੀਂ ਦੁੱਖਾਂ ਦੇ ਨਾਲ ਰਹਿਣਾ ਸਿੱਖ ਲਿਆ ਸੀ, ਪਰ ਜੇ ਹੁਣ ਸੁੱਖ ਦਾ ਮੂੰਹ ਦਿਖਾ ਕੇ ਹੁਣ ਦੁੱਖਾਂ ਦੀ ਭੱਠੀ 'ਚ ਝੋਕ ਕੇ ਜਾਏਗਾ ਨਾ, ਹੁਣ ਸਹਾਰਨਾ ਬੜਾ ਔਖਾ ਹੋ ਜਾਣਾ। ਜਾਂ ਤਾਂ ਸਾਨੂੰ ਨਾਲ ਲੈ ਜਾਓ ਜਾਂ ਫਿਰ ਤੁਸੀਂ ਇੱਥੇ ਰਹੋ, ਇਵੇਂ ਨਾ ਛੱਡ ਕੇ ਜਾਇਓ। ਦੇਖੋ ਅਸੀਂ ਤਾਂ ਦੱਸ ਹੀ ਨਹੀਂ ਸਕੇ ਸੰਸਾਰ ਨੂੰ। ਗੁਰੂ ਹਰਗੋਬਿੰਦ ਸਾਹਿਬ ਨੇ ਰਿਹਾਈ ਦੇ ਆਰਡਰ ਵਾਪਸ ਕਰਤੇ, ਹੁਕਮ ਵਾਪਸ ਕਰਦੇ ਵੀ ਮੈਂ ਨਹੀਂ ਜਾਣਾ। ਜਹਾਂਗੀਰ ਕਲਪਿਆ ਪਿਆ ਸੀ। ਉਹ ਕਹਿਣ ਲੱਗੇ ਕਿਉਂ? ਕਹਿਣ ਲੱਗੇ ਨਾ ਇਹਨਾਂ ਰਾਜਿਆਂ ਨੂੰ ਵੀ ਮੁਕਤ ਕਰ। ਹੁਣ ਉਹ ਚਲਾਕ ਸੀ ਜਹਾਂਗੀਰ, ਉਹਦੇ ਸਿਆਸਤ ਹਮੇਸ਼ਾ ਧੋਖਾ ਕਰਦੀ ਹੈ। ਸਿਆਸਤ ਦੇ ਅਖਰੀ ਅਰਥ ਕੀ ਹੁੰਦੇ ਨੇ? ਸਿਆਸ ਪਲੱਸ ਸੱਤ, ਦੋ ਸ਼ਬਦਾਂ ਦਾ ਮੇਲ ਹੈ। ਸਿਆਸ ਦਾ ਮਤਲਬ ਹੁੰਦਾ ਕਾਲਾ, ਸੱਤ ਦਾ ਮਤਲਬ ਹੁੰਦਾ ਸੱਚ। ਜਿਹੜਾ ਸਿਆਸੀ ਬੰਦਾ ਨਾ ਉਹ ਇਹੋ ਜਿਹਾ ਸੱਚ ਬੋਲਦਾ ਹੈ ਵੀ ਜਿਹੜਾ ਲੋਕਾਂ ਨੂੰ ਲੱਗੇ ਸੱਚ ਪਰ ਹੋਵੇ ਨਾ। ਆਪਣਾ ਨਿਕਲਣ ਨੂੰ ਰਸਤਾ ਰੱਖ ਲੈਂਦਾ। ਸਿਆਸੀ ਬੰਦਾ ਬਹੁਤ ਚਲਾਕ ਹੁੰਦਾ। ਹੁਣ ਉਹਨੇ ਜਹਾਂਗੀਰ ਸਿਆਸੀ ਬੰਦਾ ਸੀ, ਉਹਨੇ ਰਸਤਾ ਲੱਭ ਲਿਆ। ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਮੈਂ ਰਾਜੇ ਮੁਕਤ ਕਰ ਦਿੰਦਾ, ਵੀ ਜਿਹੜੇ ਤੁਹਾਡਾ ਪੱਲਾ ਪਕੜ ਕੇ ਚਲੇ ਜਾਣ ਮੈਂ ਉਹਨਾਂ ਨੂੰ ਮੁਕਤ ਕਰ ਦਿਆਂਗਾ। ਹੁਣ ਆਮ ਕਰਕੇ ਕੀ ਹੁੰਦਾ, ਇਹੋ ਜਿਹਾ ਪੱਲਾ ਗਲ 'ਚ ਪਾਇਆ ਹੁੰਦਾ, ਗੁਰੂ ਘਰ ਦੇ ਵੇਲੇ ਦੀ ਰਵਾਇਤ ਸੀ। ਉਹਨੇ ਸੋਚਿਆ ਪੱਲੇ ਦਾ ਇੱਕ ਲੜ ਇੱਧਰ ਰਾਜਾ ਪਕੜ ਲੈ, ਇੱਕ ਇੱਧਰ ਦਾ ਪਕੜ ਲੇਗਾ, ਕਿੱਡੀ ਕੁ ਵੱਡੀ ਗੱਲ ਹੈ। ਦੋ ਲੜ ਪਕੜ ਕੇ ਅਗਰ ਦੋ ਰਾਜੇ ਛੱਡ ਵੀ ਦਿਆਂਗਾ ਤਾਂ ਵੀ ਕੋਈ ਵੱਡੀ ਗੱਲ ਨਹੀਂ। ਜਿਹੜਾ ਤੁਹਾਡਾ ਪੱਲਾ ਪਕੜ ਕੇ ਜਾਏਗਾ ਮੈਂ ਉਹਨੂੰ ਮੁਕਤ ਕਰ ਦਿਆਂਗਾ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਠੀਕ ਹੈ। ਕਹਿੰਦੇ ਬਿਲਕੁਲ ਠੀਕ ਹੈ। ਸਤਿਗੁਰਾਂ ਨੇ ਰਾਜਿਆਂ ਦੀ ਗਿਣਤੀ ਕੀਤੀ ਵੀ ਕਿੰਨੇ ਨੇ? 52 ਰਾਜੇ ਨੇ। ਸਤਿਗੁਰਾਂ ਨੇ ਇੱਕ ਚੋਲਾ ਸਵਾਇਆ, ਉਹਦੀਆਂ 26 ਕਲੀਆਂ ਇੱਕ ਪਾਸੇ, 26 ਕਲੀਆਂ ਇੱਕ ਪਾਸੇ। ਕੋਈ ਵੱਖਰਾ ਹੀ ਕੱਪੜਾ ਨਹੀਂ ਲੈਣਾ ਲੜ ਪਕੜਾਉਣ ਵਾਸਤੇ। ਪਹਿਨਿਆ ਹੋਏ ਚੋਲੇ ਦੇ ਲੜ ਤਾਂ ਪਕੜ ਹੀ ਸਕਦੇ ਹੋ। ਕੋਈ ਵੱਖਰਾ ਹੀ ਕੱਪੜਾ ਨਹੀਂ ਨਾ ਲੈਣਾ, ਪਹਿਨੇ ਹੋਏ ਚੋਲੇ ਦਾ ਲੜ ਪਕੜ ਸਕਦੇ ਹੋ। ਤੁਹਾਡੇ ਚੋਂ ਕੋਈ ਗਿਆ ਹੋਵੇ ਘੁੜਾਣੀ ਕਲਾਂ? ਘੁੜਾਣੀ ਕਲਾਂ ਉਹ ਅੱਜ ਵੀ ਚੋਲਾ ਪਿਆ ਹੈ। ਉਹ ਅੱਜ ਵੀ ਚੋਲਾ ਪਿਆ ਛੇਵੇਂ ਪਾਤਸ਼ਾਹ ਦਾ, 52 ਕਲੀਆਂ ਵਾਲਾ। ਤੁਸੀਂ ਪੰਜਾਬ ਦੀ ਧਰਤੀ ਤੇ ਜਾਂਦੇ ਹੋ, ਮੈਂ ਹਰ ਰੋਜ਼ ਤੁਹਾਨੂੰ ਬੇਨਤੀ ਕਰਦਾ ਵਾਰ-ਵਾਰ, ਇੱਕ ਕਿਤਾਬ ਹੈ ਸ਼੍ਰੋਮਣੀ ਕਮੇਟੀ ਦੀ ਛਪੀ ਹੋਈ, ਗੁਰਦੁਆਰਾ ਕੋਸ਼। ਗੁਰਦੁਆਰਾ ਕੋਸ਼, ਉਹ ਕਿਤਾਬ ਜ਼ਰੂਰ ਨਾਲ ਰੱਖਿਆ ਕਰੋ ਜਦੋਂ ਪੰਜਾਬ ਦੀ ਧਰਤੀ ਤੇ ਜਾਂਦੇ ਹੋ। ਮਹਿੰਗੀ ਨਹੀਂ ਹੈ, ਬਿਲਕੁਲ ਬਹੁਤ ਸਸਤੀ ਹੈ। ਤੁਸੀਂ ਨਾਲ ਰੱਖੋ। ਜਿੱਧਰਲੇ ਇਲਾਕੇ ਜਾਂਦੇ ਹੋ ਫੋਲ ਕੇ ਦੇਖ ਲਓ ਵੀ ਇੱਧਰਲੇ ਇਲਾਕੇ 'ਚ ਕਿਹੜੇ ਗੁਰਦੁਆਰੇ ਨੇ, ਜਾਂਦੇ ਜਾਂਦੇ ਦਰਸ਼ਨ ਕਰ ਲਓ। ਉੱਥੇ ਅੱਜ ਵੀ ਚੋਲਾ ਪਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹ 52 ਕਲੀਆਂ ਵਾਲਾ ਚੋਲਾ ਪਾ ਲਿਆ। ਤੇ ਹੁਣ 52 ਕਲੀਆਂ ਦੇ ਰਾਜਿਆਂ ਨੇ ਪਕੜ ਕੇ ਜਦੋਂ ਨਿਕਲਣ ਲੱਗੇ, ਉੱਥੋਂ ਦਾ ਜਿਹੜਾ ਜੇਲਰ ਸੀ ਨਾ ਉਹ ਰੋ ਪਿਆ ਬਹੁਤ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕਿਆ ਤੇ ਬਹੁਤ ਰੋਇਆ। ਸਾਹਿਬ ਨੇ ਗਲਵਕੜੀ 'ਚ ਲਿਆ, ਕਹਿਣ ਲੱਗੇ ਹਰਦਾਸ ਬੜੀ ਅਜੀਬ ਪ੍ਰੀਤ ਹੈ ਤੇਰੀ ਬਈ। ਅੱਜ ਤੱਕ ਵਾਰ-ਵਾਰ ਸੋਚਦਾ ਸੀ ਵੀ ਮੈਂ ਕਦੋਂ ਇੱਥੋਂ ਜਾਵਾਂ, ਰਿਹਾਈ ਹੋ ਜਾਏ। ਕਿਉਂਕਿ ਗਵਾਲੀਅਰ ਦੇ ਕਿਲੇ ਦੀ ਇੱਕ ਖੂਬੀ ਹੈ, ਉਹ ਖੂਬੀ ਇਹ ਸੀ ਵੀ ਇੱਥੇ ਕੋਈ ਵੀ ਕੈਦੀ ਆਉਂਦਾ ਤਾਂ ਆਪਣੇ ਪੈਰਾਂ ਤੇ ਤੁਰ ਕੇ ਸੀ, ਪਰ ਜਾਂਦਾ ਹੋਇਆ ਅਰਥੀ ਬਣ ਕੇ ਜਾਂਦਾ ਸੀ। ਇਹ ਪਹਿਲੀ ਵਾਰੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਕਿਲੇ ਵਿੱਚੋਂ ਆਪਣੇ ਪੈਰਾਂ ਤੇ ਆਏ ਤੇ ਆਪਣੇ ਪੈਰਾਂ ਤੇ ਚੱਲੇ ਨੇ। ਇੱਥੋਂ ਕੋਈ ਕਦੇ ਮੁਕਤ ਨਹੀਂ ਸੀ ਹੋਇਆ। ਉਹ ਡੈਥ ਹੁੰਦੀ ਸੀ ਉਹਦੀ, ਉਹਨੂੰ ਤਦ ਹੀ ਲੈ ਕੇ ਜਾਂਦੇ ਸੀ। ਗਵਾਲੀਅਰ ਦੇ ਕਿਲੇ ਚੋਂ ਜਿਉਂਦਾ ਨਹੀਂ ਸੀ ਜਾਂਦਾ। ਤੇ ਜਿਹੜੀ ਬੇਨਤੀ ਕਰਨ ਲੱਗਾ ਸੋ ਉਹਨੂੰ ਧਿਆਨ ਵਿੱਚ ਰੱਖਿਓ। ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਲਈ ਉਹ ਹਰਦਾਸ ਰੋ ਰਿਹਾ ਹੈ।
ਸਾਹਿਬ ਕਹਿਣ ਲੱਗੇ ਵੀ ਪਹਿਲਾਂ ਤੂੰ ਕਹਿੰਦਾ ਸੀ ਵੀ ਜਾਵੇ ਤੇ ਹੁਣ ਚੱਲਾਂ ਤੇ ਤੂੰ ਰੋਣ ਲੱਗਿਆ। ਉਹ ਕਹਿਣ ਲੱਗੇ ਪਾਤਸ਼ਾਹ ਇਹ ਗੱਲ ਨਹੀਂ ਹੈ, ਗੱਲ ਮੈਂ ਇਹ ਪੁੱਛਣੀ ਚਾਹੁੰਦਾ ਤੁਹਾਨੂੰ ਭਈ ਐ ਜਿਨ੍ਹਾਂ ਨੂੰ ਤੂੰ ਲੜ ਪਕੜਾ ਕੇ ਤੁਰਨ ਲੱਗਾ ਇਹ ਸਿੱਖ ਨੇ? ਸਾਹਿਬ ਕਹਿੰਦੇ ਨਹੀਂ। ਇਹ ਕੱਲ ਸਿੱਖ ਬਣ ਜਾਣਗੇ? ਕਹਿੰਦੇ ਨਹੀਂ। ਇਹ ਰਿਸ਼ਤੇਦਾਰ ਨੇ? ਕਹਿੰਦੇ ਨਹੀਂ। ਕਹਿੰਦੇ ਫਿਰ ਇਹਨਾਂ ਦੇ ਪਿੱਛੇ ਰਿਹਾਈ ਕਿਉਂ ਨਹੀਂ ਸੀ ਹੋਣ ਰਹੀ? ਹੁਣ ਸੁਣੋ ਜੇ ਧਿਆਨ ਨਾਲ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਗੱਲ ਕਹੀ ਸੀ ਬਹੁਤ ਗਜਬ ਦੀ। ਕਹਿਣ ਲੱਗੇ ਜਿਹੜਾ ਵੀ ਦੁਨੀਆ ਦੇ ਅੰਦਰ ਮਨੁੱਖ ਇੱਕ ਵਾਰੀ ਕਹਿ ਦੇਵੇ ਵੀ ਗੁਰੂ ਮੈਂ ਤੇਰਾ ਹੈ, ਸੱਚ ਕਰਕੇ ਜਾਣਿਓ ਮੈਂ ਉਹਦੇ ਨੇੜੇ ਤੱਤੀ ਬਾਂਹ ਨਹੀਂ ਆਉਣ ਦਿਆਂਗਾ। ਨਹੀਂ ਸਿੱਖ ਬਣਨਾ ਇਹਨੇ ਨਾ ਬਣਨ ਦਿਓ, ਕੋਈ ਚੱਕਰ ਨਹੀਂ। ਇਹ ਸਿੱਖ ਵੀ ਨਹੀਂ, ਇਹਨਾਂ ਸਿੱਖ ਬਣਨਾ ਵੀ ਨਹੀਂ। ਇਹ 22 ਧਾਰ ਦੇ ਰਾਜੇ ਸਨ, ਗੁਰੂ ਗੋਬਿੰਦ ਸਿੰਘ ਦੇ ਵੇਲੇ ਜੰਗ ਲੜਦੇ ਰਹੇ, ਯਾਦ ਰੱਖਿਓ ਜੀ। ਗੱਲ ਲੰਮੀ ਹੋ ਜਾਂਦੀ, ਮੈਂ ਹਰ ਵਾਰੀ ਕੋਸ਼ਿਸ਼ ਕਰਨਾ। ਇਸ ਗਵਾਲੀਅਰ ਦੇ ਕਿਲੇ ਚੋਂ ਸਿਰਫ ਇੱਕ ਰਾਜੇ ਦੀ ਮੈਂ ਗੱਲ ਦੱਸਣ ਲੱਗਾ, ਜੇ ਤੁਸੀਂ ਪਕੜ ਵਿੱਚ ਰੱਖੋਗੇ ਇੱਕ ਰਾਜੇ ਦੀ ਗੱਲ ਦੱਸਣ ਲੱਗਾ। ਇਸ ਗਵਾਲੀਅਰ ਦੇ ਕਿਲੇ ਚੋਂ ਇੱਕ ਰਾਜਾ ਮੁਕਤ ਕੀਤਾ ਸੀ, ਉਹਦਾ ਨਾਮ ਸੀ ਤਾਰਾ ਚੰਦ। ਤਾਰਾ ਚੰਦ ਦੇ ਪੁੱਤ ਦਾ ਨਾਮ ਹੈ ਦੀਪ ਚੰਦ। ਦੀਪ ਚੰਦ ਦੇ ਪੁੱਤ ਦਾ ਨਾਮ ਹੈ ਭੀਮ ਚੰਦ। ਭੀਮ ਚੰਦ ਨੂੰ ਜਾਣਦੇ ਹੋ ਬਗੀ ਜੀ, ਭਗਾਣੀ ਦਾ ਯੁੱਧ ਲੜਿਆ ਸੀ। ਭੀਮ ਚੰਦ ਦਾ ਪੁੱਤ ਹੈ ਅਜਮੇਰ ਚੰਦ, ਜਿਹਨੇ ਬਹੁਤ ਜੰਗ ਲੜੇ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ, ਦੀਪ ਚੰਦ ਦਾ ਪੁੱਤ ਹੈ ਭੀਮ ਚੰਦ, ਭੀਮ ਚੰਦ ਦਾ ਪੁੱਤ ਹੈ ਅਜਮੇਰ ਚੰਦ, ਜਿਹਨੇ 22 ਧਾਰ ਦੇ ਰਾਜੇ ਨੇ ਅੱਗੇ ਲਾ ਕੇ ਜੰਗ ਲੜੀ ਸੀ। ਇਹਨਾਂ ਦੇ ਬਜ਼ੁਰਗਾਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਦੇ ਕਿਲੇ 'ਚ ਛੁਡਵਾਇਆ ਸੀ। ਸਿੱਖੀ ਕਿੱਡੀ ਮਹਾਨ ਸੀ, ਅਸੀਂ ਕਿੱਡੀ ਕੋਚਵੀਂ ਜੀ ਬਣਾ ਕੇ ਰੱਖ ਲਈ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਸਿੱਖ ਵੀ ਨਹੀਂ, ਇਹਨਾਂ ਸਿੱਖ ਬਣਨਾ ਵੀ ਨਹੀਂ, ਫਿਰ ਵੀ ਕਿਉਂ ਛੁਡਵਾ ਰਹੇ ਹੋ? ਕਹਿਣ ਲੱਗੇ ਗੁਰੂ ਨਾਨਕ ਦਾ ਘਰ ਹੈ। ਗੁਰੂ ਨਾਨਕ ਦਾ ਕੋਈ ਰਿਸ਼ਤੇਦਾਰ ਬਾਬਰ ਦੀ ਕੈਦ ਵਿੱਚ ਨਹੀਂ ਸੀ। ਗੁਰੂ ਨਾਨਕ ਦਾ ਕੋਈ ਰਿਸ਼ਤੇਦਾਰ ਬਾਬਰ ਦੀ ਕੈਦ ਵਿੱਚ ਨਹੀਂ ਸੀ। ਪਰ ਗੁਰੂ ਨਾਨਕ ਬਾਬਰ ਨੂੰ ਜਾ ਕੇ ਕਹਿੰਦਾ ਵੀ ਇਹਨਾਂ ਨੇ ਬਦੋਸ਼ੀਆਂ ਨੂੰ ਕਿਉਂ ਪਕੜਿਆ ਹੋਇਆ? ਸਿੱਖ ਤਾਂ ਬਹੁਤ ਪਰਉਪਕਾਰੀ ਹੈ, ਬਹੁਤ ਪਰਉਪਕਾਰੀ ਹੈ। ਦਾਤਾਰ ਜੀ ਨੇ ਕਿਰਪਾ ਕੀਤੀ। ਕਹਿਣ ਲੱਗੇ ਜੋ ਨਰ ਆਰਤ, ਆਰਤ ਦਾ ਮਤਲਬ ਹੁੰਦਾ ਦੁਖਿਆਰਾ, ਜੋ ਨਰ ਆਰਤ ਕਹਿ ਇੱਕ ਬੇਰਾ, ਸ਼੍ਰੀ ਹਰ ਗੋਬਿੰਦ ਮੈਂ ਅਬ ਤੇਰਾ, ਕਿਆ ਗਿਣਤੀ ਜੋ ਇਹਾਂ ਬਚਾਵਨ, ਨਿਕਟ ਨਾ ਦੂਤ ਦੇਹੂੰ ਤੇ ਆਵਨ। ਇੱਕ ਵਾਰੀ ਕਹਿ ਤਾਂ ਦੇ ਸਤਿਗੁਰੂ ਮੈਂ ਤੇਰਾ, ਮੈਂ ਨੇੜੇ ਤੱਤੀ ਬਾਂਹ ਨਹੀਂ ਲੱਗਣ ਦਿਆਂਗਾ। ਸਾਡੇ ਕੋਲ ਕਹੀ ਨਹੀਂ ਹੁੰਦਾ। ਸਮਾਂ ਮੈਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਖਤਮ ਹੋ ਜਾਂਦਾ। ਇਉਂ ਲੱਗਣ ਲੱਗ ਪੈਂਦਾ ਵੀ ਅਜੇ ਆਪਾਂ ਗੱਲ ਸ਼ੁਰੂ ਜਿਹੀ ਕੀਤੀ ਹੈ ਤੇ ਅੱਜ ਆਪਾਂ ਸਮੇਂ ਦੀ ਵਕਿਆ ਨਹੀਂ ਕਰਦੇ, ਫਿਰ ਇੱਥੇ ਸਮਾਪਤ ਕਰਨ ਲੱਗੇ ਹਾਂ। ਕਦੇ ਵਕਤ ਮਿਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੂਰਨ ਜੀਵਨ ਗਾਥਾ ਤੁਹਾਡੇ ਨਾਲ ਸਾਂਝੀ ਕਰਾਂਗਾ। ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦਾ ਪ੍ਰਸੰਗ ਚੱਲਦਾ ਹੈ ਤੇ ਕੱਲ੍ਹ ਤੋਂ ਉਹੀ ਪ੍ਰਸੰਗ ਦੇ ਬਾਕੀ ਵੱਖੋ ਵੱਖਰੇ ਰੂਪ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਹੱਥ ਜੋੜ ਕੇ ਬੇਨਤੀ ਕਰਨਾ, ਕੋਸ਼ਿਸ਼ ਕਰੀਏ ਆਪਾਂ ਸਭ ਦਾ ਤਿਆਗ ਕਰਕੇ ਸਤਿਗੁਰੂ ਗੁਰੂ ਚਰਨਾਂ ਵਿੱਚ ਜੁੜ ਕੇ ਆਪਣੀ ਕੌਮ ਦੀ ਬਿਹਤਰੀ ਲਈ, ਕੌਮ ਦੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋੜੀਏ, ਆਪ ਗੁਰੂ ਚਰਨਾਂ ਨਾਲ ਜੁੜੀਏ। ਜਿਹੜੇ ਜਿਹੜੇ ਪ੍ਰੋਗਰਾਮ ਉਡੀਕੇ ਜਾਂਦੇ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਤੋਂ ਵੱਧ ਮਦਦ ਕਰਕੇ ਇਸ ਗੱਲ ਦੇ ਯਕੀਨੀ ਬਣਾਈਏ ਕਿ ਅਗਰ ਕੋਈ ਗੁਰੂ ਘਰ ਦੀ ਗੱਲ ਹੁੰਦੀ ਹੈ ਤਾਂ ਅਸੀਂ ਉੱਥੇ ਡਟ ਕੇ ਸਹਿਯੋਗ ਦੇਵਾਂਗੇ। ਸਭਨਾਂ ਦਾ ਹਾਰਦਿਕ ਧੰਨਵਾਦ। ਪੁੱਡਾ ਨਾ ਚਿਤਾਰਦੇ ਹੋਏ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ।
ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸੁਖ ਸਲਾਹ ਤੇਰੇ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ। ਕਰ ਸਾਥ ਸੁਖ ਮਨ ਆਇਆ ਵਸਿਆ ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ। ਸਾਚਾ ਨਾਮ ਮੇਰਾ ਆਧਾਰ ਵੱਜ। ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈਸ ਕਹੂ ਆਤਤ ਕਰਿ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ। ਬਿਨਵੰਤ ਨਾਨਕ ਗੁਰ ਵਾਜੇ ਅਨਹਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ ਮੁਬਾਰਕ ਤੇਰੇ ਤੁਮਰੀ। ਕੋਈ ਨਾ ਜਾਣੈ ਤੁਮਰਾ ਅੰਤ ਉਚੇ ਤੇ ਉਚ। ਸਗਲ ਸਮਗਰੀ ਤੁਮਰੈ ਸੁਤਰ ਤਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮੇਤ ਤੁਮ ਹੀ ਜਾਨੀ। ਨਾਨਕ ਜਪੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਤਿਨੇ ਤਾਪ ਨਿਵਾਰਨ ਹਾਰਾ। ਦੁਖ ਹੰਤਾ ਸੁਖ ਰਾਸ। ਤਾਕੋ ਬਿਗਨ ਨ ਕਉ ਲੱਗੈ ਜਾਕੀ। ਪ੍ਰਭ ਆਗਿ ਅਰਦਾਸ। ਅਰਦਾਸ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਪ੍ਰਥਮ ਭਗਉਤੀ ਸਬਰ ਕੈ ਗੁਰੂ ਨਾਨਕ ਲਿੰਗ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸਾਂ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠਾ ਸ਼ਬਦ ਹੋ ਜਾਏ। ਤੇ ਬਹਾਦਰ ਸਿਮਰਿਆ ਕਰ ਨੌ ਦਿਆਵਾ ਤਾਏ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ 64 ਜਾਦਿਆਂ 40 ਮੁਕਤਿਆਂ। ਹਟੀਆਂ ਜਪੀਆਂ ਤਪੀਆਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਈ। ਦੇਖ ਕੇ ਅਨੰਡ ਕੀਤਾ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਨਾ।
ਸਦਕਵਾਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰ ਧਾਮਾਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤ ਆਵੇ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਾਂ ਤਰਸ਼ ਆਰਿਆਇਤ ਦੇਖ ਦੇਖ ਫਤਿਹ ਬ੍ਰਿਤ ਕੀ ਪਹਿਜਰੀ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਭਰੋਸਾ ਦਾਨ ਵਸਾਹੂ ਦਾਨ ਦਾਨਾ ਸਰਦਾਰ ਨਾਮਦਾਰ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਰ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰਾ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਅੰਤਰਜਾਮੀ ਸਤਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਦੇ ਪਾਵਨ ਦਰਸ਼ਨ ਦਿਦਾਰਿਆਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ। ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ। ਹਿੰਨ ਮਾਣਿਆ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਲਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀਆਂ ਦੇ ਪਾਵਨ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ। ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਬ ਸੁ ਪਾਇਆ ਰਾਮ ਦੇ ਮਹਵਾਕ ਅਨੁਸਾਰ ਸਤਿਗੁਰੂ ਜੀਓ। ਪਿਛਲੇ ਬੀਤੇ ਸਮੇਂ ਤਹਿਤ ਸਤਿਗੁਰੂ ਜੀਓ ਗੁਰਦੁਆਰਾ ਸਿੰਘ ਸਭਾ ਮਿਲ ਪਿੜਸ ਦੀ ਸਤਿਗੁਰੂ ਜੀਓ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਗੁਰਬਾਣੀ ਦੇ ਪ੍ਰਸਾਰ ਵਾਸਤੇ ਸਤਿਗੁਰੂ ਜੀਓ ਪ੍ਰਚਾਰ ਵਾਸਤੇ ਗੁਰੂ ਘਰ ਦੀ ਸਥਾਪਨਾ ਹੋਈ। ਸਮਾਂ ਪੈ ਕੇ ਸਤਿਗੁਰੂ ਆਪ ਜੀ ਨੇ ਸਮੁੱਚੀ ਸੰਗਤ ਨੂੰ ਆਪਣੇ ਗੁਰੂ ਘਰ ਸਤਿਗੁਰੂ ਜੀਓ ਜਗ੍ਹਾ ਬਖਸ਼ਿਸ਼ ਕੀਤੀ। ਗੁਰਦੁਆਰਾ ਸਾਹਿਬ ਆਪ ਦੀ ਕਿਰਪਾ ਸਦਕਾ ਸਤਿਗੁਰੂ ਜੀਓ ਸੰਪੂਰਨ ਬਿਲਡਿੰਗ ਹੋਈ ਹੈ। ਸਤਿਗੁਰੂ ਜੀਓ ਗੁਰਦੁਆਰਾ ਸਾਹਿਬ ਦੇ ਉਦਘਾਟਨੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਸਤਿਗੁਰੂ ਜੀਓ 4 ਜੁਲਾਈ ਅਮਰੀਕਾ ਦੇ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੇ ਨੌਜਵਾਨ ਵੀਰਾਂ ਵੱਲੋਂ ਸਮੂਹ ਟਰੱਕ ਡਰਾਈਵਰ ਵੀਰਾਂ ਵੱਲੋਂ ਸਤਿਗੁਰੂ ਜੀਓ ਹਰ ਸਾਲ ਦੀ ਤਰ੍ਹਾਂ ਮੁੱਖ ਰੱਖਦਿਆਂ ਹੋਇਆਂ 3 ਦਿਨਾਂ ਸਤਿਗੁਰੂ ਜੀਓ ਸਮਾਗਮ ਆਰੰਭ ਹੋਇਆ। ਸਤਿਗੁਰੂ ਜੀ ਆਪ ਦੀ ਕਿਰਪਾ ਸਦਕਾ ਅੱਜ ਦੇ ਪਹਿਲੇ ਦੀਵਾਨ ਦੀ ਆਪ ਦੀ ਸਤਿਗੁਰੂ ਜੀਓ ਹਜ਼ੂਰੀ ਅੰਦਰ ਆਰੰਭਤਾ ਹੋਈ ਹੈ। ਸਤਿਗੁਰੂ ਸੱਜੇ ਦੀਵਾਨ ਵਿੱਚ 5 ਪਿਆਲੇ 5 ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸੁਵਾਰੀ। ਸਾਤ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਪਏ ਹਰਿਆਵਲੇ। ਜਿਨ ਮੇਰਾ ਸਤਿਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ। ਜਿਨ ਗੁਰਜਣਾ ਮੈਂ ਜੈ ਦੇ ਮਾਵਾ ਕਾਨਸਾਰ ਸਤਿਗੁਰੂ ਜੀ ਅੱਜ ਦੇ ਸ਼ੁਭ ਦਿਹਾੜੇ ਮੀਰੀ ਪੀਰ ਦੇ ਮਾਲਕ 6ਵੇਂ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਪਿਤਾ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਤੇ ਧੰਨ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਅਵਤਾਰ ਧਾਰਿਆ। ਸਤਿਗੁਰੂ ਜੀਓ ਆਪ ਜੀ ਅੰਦਰ ਪ੍ਰਕਾਸ਼ ਪੁਰਬ ਦਿਹਾੜੇ ਆਪ ਦੀਆਂ ਸਮੁੱਚੀਆਂ ਗੁਰਸਿੱਖ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੀਆਂ। ਸਤਿਗੁਰੂ ਜੀਓ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ ਸ਼ਬਦ ਚੌਂਕੀ ਸੋਦਰ ਰਹਿ ਰਸ ਦੇ ਪਾਠ ਹੋਏ ਹਨ ਉਪਰੰਤ ਗੁਰਬਾਣੀ ਦਾ ਰਸ ਪਿੰਨਾ ਸ਼ਬਦ ਕੀਰਤਨ ਗਨ ਕੀਤਾ ਗਿਆ ਹੈ। 6 ਪਾਤਸ਼ਾਹ ਸਤਿਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਜੀਵਨ ਬਾਰੇ ਕਥਾ ਵਿਚਾਰਾਂ ਹੋਈਆਂ ਹਨ। 6 ਪੜਿਆਂ ਰਸ ਦੇ ਪਾਠ ਹੋਏ। ਦਸਰਿਆਂ ਪਾਸੋਂ ਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਗੁਰ ਇਤਿਹਾਸ ਦੀ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਆ ਰਸ ਦੇ ਪਾਠ ਕਰਦੇ ਆ।
ਸੰਗਤਾਂ ਪਾਸੋਂ ਪਰਿਵਾਰਾਂ ਪਾਸੋਂ ਹਾਜ਼ਰੀਆਂ ਭਰਦੇ ਆ, ਬਾਣੀ ਸੁਣ ਕਰਦੇ ਆ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਅੱਗੇ ਵਾਸਤੇ ਸ਼ੁੱਧ ਬਾਣੀ ਪੜਨ ਦਾ, ਬਾਣੀ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਦੀ ਕਿਰਪਾ ਸਦਕਾ ਜੋ 3 ਦਿਨਾਂ ਸਤਿਗੁਰੂ ਜੀ ਰੋਜ਼ਾ ਦੀਵਾਨ ਆਰੰਭ ਹੋਏ, ਕਿਰਪਾ ਕਰਨੀ ਸਮੁੱਚੀਆਂ ਸੰਗਤਾਂ ਨੂੰ ਵੱਧ ਚੜ ਕੇ 3 ਦਿਨ ਹਾਜ਼ਰੀਆਂ ਭਰਨ ਦਾ, ਸੇਵਾਵਾਂ ਕਰਨ ਦਾ, ਬਾਣੀ ਪੜਨ, ਬਾਣੀ ਸਰਵਣ ਕਰਨ ਦਾ ਬਲ ਉਦਮ ਉਤਸ਼ਾਹ ਬਖਸ਼ਿਸ਼ ਕਰਨਾ। ਸਿਰ ਤੇ ਮੇਰਾ ਪ੍ਰਾਪਤ ਕਰਨਾ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ, ਦਰੋ ਕਰੋ ਨਾਮਦਾਨ, ਗੁਰਸਿੱਖੀ ਦਾਨ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਆਪਣੇ ਹੱਕ ਸੱਚ ਵਾਸਤੇ ਜੋ ਗੁਰੂ ਕੇ ਯੁੱਧ ਸਿੰਘ ਲੰਮੇ ਸਮੇਂ ਤੋਂ ਇੰਡੀਆ ਵਿਖੇ ਜੇਲ੍ਹਾਂ ਵਿੱਚ ਨਜ਼ਰਬੰਦ ਹਨ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਤਿਨਾਂ ਸਿੰਘਾਂ ਦੀ ਪੱਕੀ ਰਿਹਾਈ ਵਾਸਤੇ, ਸਿੰਘਾਂ ਦੀ ਚੜ੍ਹਦੀ ਕਲਾ ਵਾਸਤੇ, ਸਮੁੱਚੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਜੀ ਕਿਰਪਾ ਕਰਨੀ ਜੀ। ਸਮੂਹ ਸਿੰਘਾਂ ਨੂੰ, ਸਮੁੱਚੇ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀ ਇਸ ਮਹਾਨ ਕਾਰਜ ਜੋ ਸੰਗਤਾਂ ਵੱਧ ਚੜ੍ਹ ਕੇ ਤਨ ਮਨ ਧਨ ਨਾਲ ਸੇਵਾਵਾਂ ਕਰਨ, ਕਿਰਪਾ ਕਰਨੀ। ਸਰਬਾਦੀਆਂ ਸੇਵਾਵਾਂ ਸਫਲੀਆਂ ਕਰਨੀਆਂ। ਭੋਗ ਸਮੇਂ ਆਪਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਸਮੁੱਚੀ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੇਖ ਸਰ ਕੇ ਹਾਜ਼ਰ ਹੈ, ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਨਾਰਾਇਆਂ ਸੰਗਤਾਂ ਦੀਆਂ ਹਾਜ਼ਰੀਆਂ ਪਰਿਵਾਰ ਕਰਨੀਆਂ, ਕਦਮ ਸਵਾਸ ਚੱਲੇ ਸਫਲੇ ਕਰਨੇ, ਤਲਫਲ ਭੇਟਾਵਾਂ ਅੰਦਰ ਪਰਿਵਾਰ ਕਰਨੀਆਂ ਜੀ। ਕਰੋ ਕਿਰਪਾ ਬਖਸ਼ੋ ਪਾਵਨ ਹੁਕਮਨਾਮੇ, ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ। ਸੁਖ ਹੋਵੇ ਨਾਮ ਤੁਧ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮੰਨ ਲਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲਬ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ। ख्वार होए सो मिलेंगे बचे शरण जो, ख्वार होए सो मिलेंगे। बोले सो निहाल। सतनाम श्री वाहिगुरु साहिब जीओ। धन 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 जन आया, जिस प्रसाद सब जगत तराया। आवो सिख सतगुर के प्यारिओ, गावो सच्ची बाणी। बाणी तां गावो गुरु केरी, बाणियां सिर बाणी। अंदर सच्चा नेह लाया प्रीतम अपने, तन मन होए निहाल। जा गुर देखा सामने, वाहिगुरु साहिब जीओ। धनासरी महला पंजवा, जिसका तन मन धन सब तिसका, सोई सुगड़ सुजानी। तिन्ही सुनिया दुख सुख मेरा, ताओ बिद नीकी खटानी। जीव की एक ही पहमानी, अवर जतन कर रहे बहु तेरे। तिन तिल नहीं कीमत जानी रहाओ। अमृत नाम निर्मोल हीरा,
ਗੁਰ ਦੀਨੋ ਮੰਤਾਨੀ, ਡਿਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ओए जो बीच हम तुम कछ होते, तिन की बात बिलानी। अलंकार मिल थैली हुई है, ताते कनक वखानी। प्रगट्यो जोत सहज सुख शोभा, बाजे अनहत बानी। कहो नानक नेचल कर बाध्यो, गुर कियो बंधानी। प्रगट्यो जोत सहज सुख शोभा, बाजे अनहत बानी। कहो नानक नेचल कर बाध्यो, गुर कियो बंधानी। वाहिगुरु जी का खालसा, वाहिगुरु जी की फतेह। परम सत्कारयोग गुरु प्यारे गुरु सवारी साध संगत जीओ, अज तो गुरुद्वारा साहिब की नवी बिल्डिंग के जो उद्घाटनी समारोह है वो आरंभ हो चुके हैं। सो अज इत्थे गुरु घर दे हजूरी जत्थे पासों आप जियां ने कीर्तन सरवण किया ते बहुत ही सत्कारयोग डॉक्टर गुरनाम सिंह जी तिन्हां पासों आप जियां ने भाई गुरदास जी दियां वारां गुरु हरगोबिंद सिंह महाराज जिन्हां दा गुरपुरब असीं अज सारियां ने रल मिल के मनाया है। गुरु हरगोबिंद सिंह महाराज वो पहली शख्सियत जिसने सिखां नूं स्टेट विद इन स्टेट का लॉजिक दिता है, जिसने मीरी और पीरी का सिद्धांत भाव सॉवरनिटी ऑफ पोलिटिकल सिस्टम और सॉवरनिटी ऑफ स्पिरिचुअलिटी ये दो लॉजिक सानू दिते हैं। उन्हों का असीं अज गुरपुरब मनाया। सारियां संगतां नूं लख लख वधाई। इस तरह कल नूं भी दीवान सजणगे। भाई साहब ने कल नूं गुरुद्वारा साहिब जो कंसैप्ट है उसके द्वारा कथा करनी है, क्योंकि वो एक घंटे का पता नहीं लगता जदों कथा आरंभ करते हैं, पता नहीं लगता समा कदों बीत जाता है। सो जदों तो गुरु घर विखे कथा आरंभता हुई है, तकरीबन 1500 शरीरां की अटेंडेंस इस गुरु घर विखे लगी है। सो ये सारे ही उपराले के प्रबंधक बधाई के पात्र हैं। सो इस तरह असीं कल नूं भी प्यार का सबूत दे करके शाम के दीवाना दीयां हाजरियां भरनियां हैं। सो आओ सारे सुख आसन की सेवा में शामिल होइए जी। वाहिगुरु जी का खालसा, वाहिगुरु जी की फतेह। वाहिगुरु साहब जी, सतनाम श्री वाहिगुरु जी। सोहेलारा गुरदीप महला पहला एक ओंकार, सतगुरु प्रसाद उपजय कर कीर्ति आखिया करते काहुई विचारो। तित कर गावो सोहेला सबरो सृजनहारो, तुम गावो मेरे प्रभु का सोहेला। हमारी जित सोहेला सदा सोए रहाओ, नित नित जिड़े संभाले हम देखागा देवनहार। तेरा दान है कीमत ना पवै, तिस दाते कौन संभारो। संबतु साहा लिखिया मिलकर पावो तेलो, देहो सज्जनो आसी सड़िया जो है सब सुमेलो। घर घर हो पहुँचा सदड़ रित पवन, सदनहारा सिमरिया नानकू से। देवन रागा समहला पहला, छे घरो छे गुरु छे उपदेश। गुरु गुरे को वेश अनेको बाबा जाकर करते कीरत होए। सो कर आख बढ़ाई ते रहाओ, विश्व में चसिया घड़ियाँ पैरा तुथी वारे बाहो आओ। सूरज को रुत रखनार करते केते वेश। राग तना श्री महला पहला, गगन में थाल रव चांद दीपक मने तारका मंडल जनक मोती। तो मलयालो पवन चरो करे सकल बन राय फलन ज्योति। कैसी आरती होए पवना तेरी आरती, अनहता शब्द बजंत फिरी रहाओ। सहस तम नैन है तुहि को, सहस मूर्त नलायक तुहि। सहस पाद बिमला एक पाद सहस को चलत मोई। समय जो जो तह सोए तदा चरण समय चरण होए। गुर साखी जोत प्रकट होए, जोत सुभावै सुवार होए। हर चरण कबल करंद लोभ तो मन निर्मय प्यासा।
ਕਿਰਪਾ ਜਲਦੇ ਨਾਨਕ ਸਾਰੰ ਕੋ ਹੋਇ ਜਾਤੇ ਤਰਣਾ ਵਾਸਾਰਾ ਗੂੜੀ ਮਹਲਾ ਚੌਥਾ। ਕਾਮ ਕ੍ਰੋਧ ਨ ਕਰਬੋ ਭਰਿਆ ਮਲ ਸਾਧੂ ਖੰਡ ਖੰਡਾ ਹੈ। ਪੂਰਬ ਲਿਖਤ ਲਿਖ ਗੁਰ ਪਾਇਆ ਮਨ ਹਰਣੇ ਮੰਡਲ ਮੰਡਾ ਹੈ। ਕਰ ਸਾਧੂ ਜਲੀ ਪਲਵੱਡਾ ਹੈ। ਕਰ ਨੌਤ ਪ੍ਰੋੜਾ ਹੈ ਰਹਾਉ। ਸਾਕਤ ਹਰ ਸਾਨਾ ਜਾਣਿਆ ਤੰਤਰੋਂ ਮੈਂ ਕੰਡਾ ਹੈ। ਜੋ ਲੋਚਲਾ ਚੁਬੈ ਦੁਖ ਪਾਵੇ ਜਮ ਕਾਲ ਸਹਸਰ ਡੰਡਾ ਹੈ। ਹਰ ਜਨ ਹਰ ਨਾਮ ਸਮਾਣੇ ਦੁਹ ਜਨ ਮਨ ਭਵ ਖੰਡਾ ਹੈ। ਅਮਨਾਸੀ ਪ੍ਰਭੂ ਪਾਇਆ ਪਰਮੇਸ਼ਰ ਬਹੁ ਸੋ ਬਖਣ ਬ੍ਰਹਮੰਡਾ ਹੈ। ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖੁੜ ਵੱਡਾ ਹੈ। ਹਰ ਨਾਨਕ ਨਾਮ ਆਧਾਰ ਟੇਕ ਹਰ ਨਾਮ ਮਿਸਕ ਮੰਡਾ ਹੈ। ਰਾ ਗੁਰਪੁਰ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣ ਮੇਰਾ ਮੀਤਾ ਸੁਣ ਟਹਿਲ ਕੀ ਬੇਲਾ। ਇਹਾ ਖਾੜ ਚਲੋ ਹਰ ਲਾਇਆ ਗੈ ਵਸਨ ਸੁਹਿਲਾ। ਔਦ ਕਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਸ਼ ਸਵਾਰੇ ਰਹਾਉ। ਯੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਜਿਸੈ ਜੁਗਾਇ ਪਿਆ ਰਸ ਕਥ ਤਰ ਜਾਨੀ। ਜਾ ਕੋ ਆਏ ਸੋਇ ਬਿਹਾਰ ਜੋ ਹਰ ਗੁਰ ਤੇ ਮਨੈ ਬਸੇਰਾ। ਨਿਜ ਕਰਮ ਹੈਲ ਪਾਉ ਸੋ ਸਹਿਜੇ ਬੌਰ ਨ ਹੋਏ ਗੋ ਫੇਰਾ। ਅੰਤਰ ਜਾਮੇ ਪੁਰਖੋ ਬਿਦਾਤੇ ਸ਼ਰਧਾ ਮਨ ਕੇ ਪੂਰੇ। ਨਾਨਕ ਇਹ ਸੁਖ ਮੰਗੈ ਮੁਖ ਕਰ ਸੰਤਨ ਕੀ। ਅੰਤਰ ਜਾਮੀ ਪੁਰਖੋ ਬਿਦਾਤੇ ਸ਼ਰਧਾ ਮਨ ਕੇ। ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੇ।